ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 31 ਜੁਲਾਈ 2025 16 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟਰਲਕ ਕੈਲੀਫੋਰਨੀਆ ਤੋਂ ਸਰਦਾਰ ਗੁਰਤਾਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਤਾਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਹਿਸਟੋਰੀਕਲ ਡੇ ਬਾਰੇ ਗੱਲਬਾਤ ਕਰਾਂਗੇ ਕਿ ਅੱਜ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਨ ਹੈ। ਸੋ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਇੰਗਲੈਂਡ ਵਿੱਚ ਫਾਂਸੀ ਦਿੱਤੀ ਗਈ ਸੀ ਔਰ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਕਾਂਡ ਲਈ ਦੋਸ਼ੀ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਸਰ ਮਾਈਕਲ ਐਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ 15 ਅਗਸਤ 1947 ਨੂੰ ਮਿਲੀ ਅਖੌਤੀ ਆਜ਼ਾਦੀ ਨੇ ਸਿੱਖ ਕੌਮ ਲਈ ਫਿਰੰਗੀਆਂ ਦੀ ਗੁਲਾਮੀ ਚੋਂ ਨਿਕਲ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਵਿੱਚ ਫਸਣ ਵਾਲੀ ਗੱਲ ਸੀ। ਸੋ ਅੱਜ ਦੇ ਖਾਲਿਸਤਾਨੀ ਸੰਘਰਸ਼ ਦੇ ਯੋਧਿਆਂ ਨੂੰ ਦਹਿਸ਼ਤਗਰਦ ਦੱਸਣ ਵਾਲੇ ਉਸ ਸ਼੍ਰੇਣੀ ਵਿੱਚ ਵੀ ਆਉਂਦੇ ਹਨ ਜਿਹੜੇ ਕਦੇ ਬ੍ਰਿਟਿਸ਼ ਗੁਲਾਮੀ ਖਿਲਾਫ ਲੜਨ ਵਾਲੇ ਯੋਧਿਆਂ ਨੂੰ ਦਹਿਸ਼ਤਗਰਦ ਕਹਿੰਦੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਤਾਰ ਸਿੰਘ ਜਿਹੜੇ ਕੈਲੀਫੋਰਨੀਆ ਦੇ ਟਰਲਕ ਕਸਬੇ ਦੇ ਵਿੱਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਨੇ ਜਿਵੇਂ ਲੱਭ ਕੇ ਡੋਨੇਟ ਕਰਨਾ ਹੁੰਦਾ ਹੈ, ਪਹਿਲਾਂ ਇਹ ਕਮਿਊਨੀਕੇਟ ਕਰਦੇ ਰਹੇ ਸਮਹਾਓ ਜਿਹੜੀ ਫੋਨ ਲਾਈਨ ਹੈ ਉਸ ਦੇ ਉੱਤੇ ਫੋਨ ਚੁੱਕਿਆ ਨਹੀਂ ਗਿਆ ਜਾਂ ਕੋਈ ਅਦਰਵਾਈਜ਼ ਸੀ। ਫਿਰ ਇਹਨਾਂ ਨੇ ਇੱਕ ਲਿਖਤ ਸਾਨੂੰ ਲਿਖੀ ਕਿ ਵੀ ਮੈਂ ਡੋਨੇਟ ਕਰਨਾ ਚਾਹੁੰਦਾ ਹਾਂ ਪਰ ਮੇਰਾ ਕਮਿਊਨੀਕੇਸ਼ਨ ਨਹੀਂ ਹੋ ਰਹੀ ਔਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਰਾਬਤਾ ਹੋਇਆ ਔਰ ਉਹਨਾਂ ਨੇ ਜਿਹੜਾ ਹੈ ਉਹ ਟੀਵੀ 84 ਦਾ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ। ਮੈਂ ਸਮਝਦਾ ਮੈਨੂੰ ਬੇਸ਼ੱਕ ਅਸੀਂ ਉਹਨਾਂ ਸਾਰੇ ਆਪਣੇ ਵੈਲ ਵਿਸ਼ਰਸ ਦਾ ਜਿਹੜੇ ਪਿਛਲੇ 30-35 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਐਜ਼ ਏ ਗੁੱਡਵਿਲ ਉਹ ਸਮਝਦੇ ਨੇ ਜੋ ਅਸੀਂ ਕਰ ਰਹੇ ਹਾਂ ਉਸ 'ਚੋਂ ਪੰਥ ਦੀ ਚੜ੍ਹਦੀ ਕਲਾ ਦਾ ਖਾਲਿਸਤਾਨ ਦਾ ਏਜੰਡਾ ਨਿਕਲਦਾ, ਹਮਾਇਤ ਕਰਦੇ ਨੇ। ਪਰ ਇਸ ਕਿਸਮ ਦੇ ਵੀਰ ਭੈਣਾਂ ਮੇਰੇ ਲਈ ਹੋਰ ਵੀ ਵੱਡੇ ਹੌਸਲੇ ਵਾਲੀ ਗੱਲ ਹੁੰਦੀ ਹੈ ਕਿ ਜਿਹੜੇ ਕਿਰਤੀ ਵੀਰ ਨੇ ਆਪਸੀ ਜਿਹੜਾ ਉਹ ਜੀਵਨ ਦੇ ਵਿੱਚ ਸਾਰੀਆਂ ਸਟਰਗਲਸ 'ਚੋਂ ਔਰ ਜੋ ਹਾਲਾਤ ਇੱਥੇ ਬਣੇ ਹੋਏ ਨੇ ਜਿਵੇਂ ਆ ਕੇ ਨਵੇਂ ਨੌਜਵਾਨ ਸਟਰਗਲ ਸ਼ੁਰੂ ਕਰਦੇ ਨੇ। ਹੁਣ ਤਾਂ ਇਮੀਗ੍ਰੇਸ਼ਨ ਬਹੁਤ ਵੱਡਾ ਇੱਕ ਇਸ਼ੂ ਬਣਿਆ ਹੋਇਆ ਔਰ ਕਈ ਵਾਰ ਆਈਸ ਵਾਲਿਆਂ ਦੇ ਛਾਪੇ ਜਦੋਂ ਕਿ ਅਸਾਈਲਮ ਦੀ ਤਰੀਕ ਦੇਣ ਤੇ ਪਹੁੰਚੇ ਹੁੰਦੇ ਨੇ ਉਹਨਾਂ ਤੱਕ ਵੀ ਪਹੁੰਚਦੇ ਨੇ। ਲੇਕਿਨ ਇਹ ਪੰਥਕ ਜਜ਼ਬੇ ਨਾਲ ਭਰਪੂਰ ਨੌਜਵਾਨ ਨੇ ਜਿਨ੍ਹਾਂ ਦਾ ਪੰਥ ਦੇ ਲਈ ਕੁਛ ਕਰਨ ਦੀ ਚਾਹਨਾ ਹੈ ਔਰ ਜਦੋਂ ਹੀ ਉਹਨਾਂ ਨੂੰ ਫਿਰ ਮੌਕਾ ਮਿਲਦਾ ਹੈ ਆਰਥਿਕ ਤੌਰ 'ਤੇ ਥੋੜ੍ਹੇ ਜਿਹੇ ਉਹ ਆਪਣੇ ਆਪ ਨੂੰ ਸਟਰੋਂਗਰ ਮਹਿਸੂਸ ਕਰਦੇ ਨੇ, ਉਹ ਕੰਟਰੀਬਿਊਟ ਕਰਦੇ ਨੇ। ਹਾਲਾਂਕਿ ਇਹ ਵੀ ਇੱਕ ਅਫਸੋਸ ਦਾ ਬਾਇਸ ਹੈ ਕਿ ਜਿਹੜੇ ਕਰੰਟ ਨੌਜਵਾਨ ਆਏ ਨੇ ਉਹਨਾਂ 'ਚ ਇੰਡੀਅਨ ਏਜੰਸੀਆਂ ਨੇ ਵੀ ਆਪਣਾ ਇੱਕ ਗੰਦਾ ਨੈਟਵਰਕ ਜਿਹੜਾ ਕਿ ਉਹ ਭਾਵੇਂ ਤੁਸੀਂ ਫਰੋਤੀਆਂ ਦੇ ਨਾਲ ਜੋੜੋ
ਜਿਹਨੂੰ ਹਾਇਰ ਫॉर ਮਰਡਰ ਉਸ ਦੇ ਨਾਲ ਜੋੜੋ। ਇਸ ਕਿਸਮ ਦਾ ਵੀ ਖਾਸ ਤੌਰ ਤੇ ਕੈਲੀਫੋਰਨੀਆ 'ਚ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਨੈਟਵਰਕ ਹੈ, ਔਰ ਅੱਜ ਵੀ ਲੇਟੈਸਟ ਖਬਰਾਂ ਦੇ ਵਿੱਚ ਉਹਨਾਂ ਨੇ ਕੁਛ ਇਸ ਕਿਸਮ ਦੇ ਹੋਰ ਬੰਦਿਆਂ ਨੂੰ ਇੱਕ ਜਿਹੜਾ ਉਹ ਦਬੋਚਿਆ, ਜਿਹੜੇ ਕਿ ਇਸ ਕਿਸਮ ਦੇ ਬੇਸ਼ੱਕ ਦੁੱਖ ਤਾਂ ਹੁੰਦਾ ਹੈ ਵੀ ਬੱਚੇ ਸਿੱਖਾਂ ਦੇ ਨੇ, ਉੱਥੋਂ ਮਾਪਿਓ ਨੇ ਉਹਨਾਂ ਨੂੰ ਭੇਜਿਆ ਜਾਂ ਇੱਥੇ ਜਿਹੜੀ ਵੀ ਆ ਕੇ ਸੈਟਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਨੇ, ਪਰ ਅਸੀਂ ਅਮਰੀਕਨ ਲਾਅ ਐਨਫੋਰਸਮੈਂਟ ਏਜੰਸੀਆਂ ਦੀ ਸ਼ਲਾਘਾ ਕਰਦੇ ਹਾਂ। ਔਰ ਇਹ ਬੜਾ ਜ਼ਰੂਰੀ ਹੈ ਕਿ ਜਿਸ ਕਿਸਮ ਦਾ ਇਹ ਮਾਹੌਲ ਖਾਸ ਤੌਰ ਤੇ ਕੈਲੀਫੋਰਨੀਆ 'ਚ ਸੈਂਟਰਲ ਵੈਲੀ ਫਰੈਜ਼ਨੋ ਤੋਂ ਲੈ ਕੇ ਬੇ ਏਰੀਏ ਤੱਕ ਫਿਰੌਤੀਆਂ ਦਾ, ਧਮਕੀਆਂ ਦਾ, ਵਾਇਲੈਂਸ ਦਾ ਜੋ ਮਾਹੌਲ ਸਿਰਜਿਆ ਜਾ ਰਿਹਾ ਸੀ, ਔਰ ਉਸ ਨੂੰ ਭਾਰਤੀ ਏਜੰਸੀਆਂ ਔਰ ਉਹਨਾਂ ਦੇ ਜ਼ਰ ਖਰੀਦ ਜਿਹੜੇ ਪੱਤਰਕਾਰ ਨੇ ਉਹ ਖਾਲਿਸਤਾਨੀ ਸੰਘਰਸ਼ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਅਜੇ ਵੀ ਕਰ ਰਹੇ ਨੇ। ਕਦੇ ਇਹਦੇ ਨਾਲ ਇੰਟਰਵਿਊ ਕੀਤਾ, ਕਦੇ ਉਹਦੇ ਨਾਲ ਕੀਤਾ, ਤੇ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਕਿ ਕਈ ਵਾਰ ਬੜੇ ਵੈਲ ਮੀਨਿੰਗ ਆਪਣੇ ਬੰਦੇ ਪਤਾ ਨਹੀਂ ਕਿਉਂ ਉਹਨਾਂ ਨੂੰ ਇੰਟਰਵਿਊ ਦੇਣ ਲਈ ਤਿਆਰ ਹੋ ਜਾਂਦੇ ਨੇ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਔਰ ਇਸ ਕਿਸਮ ਦੀਆਂ ਉਹਨਾਂ ਨੇ 2 ਬੀਬੀਆਂ ਵੀ ਜਿਹੜੀਆਂ ਨੇ ਰਿਪੋਰਟਿੰਗ ਦੇ ਨਾਂ ਥੱਲੇ ਛੱਡੀਆਂ ਹੋਈਆਂ ਨੇ, ਜਿਹੜੀਆਂ ਤੁਹਾਨੂੰ ਦੇਖਣ ਨੂੰ ਲੱਗੇਗਾ ਵੀ ਉਹ ਨਿਊਟਰਲ ਇੰਟਰਵਿਊ ਕਰ ਰਹੀਆਂ, ਬਟ ਉਹਨਾਂ ਨੇ ਇਨ ਦਾ ਐਂਡ ਤੁਹਾਡੇ ਐਸੀ ਸੱਟ ਮਾਰਨੀ ਹੈ ਖਾਲਿਸਤਾਨ ਦੀ ਮੂਵਮੈਂਟ ਨਾਲ ਜੋੜ ਕੇ, ਇੱਕ ਅੱਧੇ ਸਵਾਲ ਨਾਲ ਹੀ ਉਹ ਸਾਰਾ, ਔਰ ਉਹ ਬੰਦੇ ਆਪਣੇ ਹੈਂਡਲ ਨਹੀਂ ਕਰ ਪਾਉਂਦੇ। ਮੈਂ ਸਮਝਦਾ ਵੀ ਇੱਕ ਗੱਲ ਬੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਹਿਲੀ ਗੱਲ ਤਾਂ ਜਿਹੜੇ ਵੀ ਡੂਬੀਅਸ ਕਿਸਮ ਦੇ ਜਰਨਲਿਸਟ ਨੇ ਉਹਨਾਂ ਨੂੰ ਕੋਈ ਇੰਟਰਵਿਊ ਨਹੀਂ ਦੇਣਾ ਚਾਹੀਦਾ, ਜਾਂ ਦੂਜਾ ਫਿਰ ਵੀ ਜੇ ਕੋਈ ਕਿਸੇ ਇਸ਼ੂ ਦੇ ਉੱਤੇ ਲੱਗਦਾ ਹੈ ਕਿ ਕੋਈ ਗੱਲ ਕਹਿਣੀ ਬਣਦੀ ਹੈ ਤਾਂ ਹਮੇਸ਼ਾ ਉਹਨਾਂ ਨੂੰ ਤੁਸੀਂ ਕਹੋ ਕਿ ਭਾਈ ਤੁਸੀਂ ਇਨ ਰਾਈਟਿੰਗ ਸਵਾਲ ਭੇਜੋ, ਅਸੀਂ ਇਨ ਰਾਈਟਿੰਗ ਜਵਾਬ ਦੇਵਾਂਗੇ। ਉਹਦੇ ਨਾਲ ਤੁਹਾਨੂੰ ਲੱਗੇਗਾ 99% ਦੌੜ ਜਾਂਦੇ ਨੇ, ਕਿਉਂਕਿ ਉਹਨਾਂ ਨੇ ਮਿਸਚਿਫ ਕਰਨੀ ਹੁੰਦੀ ਹੈ। ਸੋ ਉਹ ਪਹਿਲਾਂ ਕੀ ਕਰਦੇ ਨੇ, ਕਿਸੇ ਨੂੰ ਜਿਵੇਂ ਕੈਲੀਫੋਰਨੀਆ ਦੇ ਇੱਕ ਨੂੰ ਉਹਨਾਂ ਨੇ ਫੜਿਆ ਜਿਨ੍ਹਾਂ ਦਾ ਨੌਜਵਾਨ ਬੇਟਾ ਮਾਰਿਆ ਗਿਆ ਸੀ ਸੈਕਰਾਮੈਂਟੋ ਦੀ ਵਾਇਲੈਂਸ ਦੇ ਵਿੱਚ, ਉਹਨਾਂ ਤੋਂ ਕਵਾਇਆ ਕਿ ਇਹ ਹੈ ਤੇ ਉਹ ਹੈ ਤੇ ਕੌਣ। ਜਦੋਂ ਫਿਰ ਤੁਸੀਂ ਨੈਰੇਟ ਕਰ ਰਹੇ ਹੁੰਦੇ ਹੋ, ਕਈ ਵਾਰ ਤੁਸੀਂ ਉਹ ਗੱਲ ਵੀ ਕਹਿੰਦੇ ਹੋ ਜਿਹੜੀ ਕਿ ਜਿਹਦੀ ਕੋਈ ਪੁਸ਼ਟੀ ਕਰਨ ਦੇ ਲਈ ਜਿਹਦੇ ਕੋਲ ਤੁਹਾਡਾ ਸਬੂਤ ਨਹੀਂ ਹੁੰਦਾ, ਫਿਰ ਜਿਨ੍ਹਾਂ ਨੂੰ ਉਸ ਟਾਰਗੇਟ ਕਿ ਉਹਨਾਂ ਨੂੰ ਉਹ ਜਿਹੜਾ ਲੈ ਲੈਂਦੇ ਨੇ ਲਾਈਨ ਤੇ ਕਿ ਜੀ ਦੱਸੋ ਤੁਹਾਡੇ ਬਾਰੇ ਇਹ ਕਿਹਾ ਤੇ ਉਹ ਕਿਹਾ। ਉਹ ਤਾਂ ਆਪਣਾ ਬਟੋਰ ਰਹੇ ਹੁੰਦੇ ਨੇ ਲਾਈਕਸ ਵੀ, ਔਰ ਆਪਣੇ ਪੈਸੇ ਬਣਾ ਰਹੇ ਹੁੰਦੇ ਨੇ ਕਿ ਜੀ ਵਿਊ ਇੰਨੇ ਵੱਧ ਗਏ ਤਾਂ ਦੂਜੇ, ਤੇ ਇੱਥੇ ਵੀ ਇੱਕ ਦੂਜੇ ਪ੍ਰਤੀ ਜਿਹੜੀ ਹੈ ਸ਼ੱਕ ਦੀ ਲਾਈਨ ਔਰ ਦੂਸਰੀ ਪੈਦਾ ਹੁੰਦੀ ਹੈ। ਔਰ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਕੁਝ ਚੀਜ਼ਾਂ ਸਾਡੀਆਂ ਨਜ਼ਰਾਂ ਸਾਹਮਣੇ ਹੋ ਰਹੀਆਂ ਹੁੰਦੀਆਂ ਨੇ, ਜਿੱਥੇ ਤੱਕ ਤਾਂ ਇਲੀਗਲ ਕੰਮ ਦਾ ਤਾਲੁਕ ਹੈ, ਕੋਈ ਵੀ ਇਸ ਕਿਸਮ ਦਾ ਜਿਹੜਾ ਗੁੰਡਾ ਐਲੀਮੈਂਟ ਹੈ, ਜਿਹੜਾ ਦਹਿਸ਼ਤਗਰਦੀ ਦੇ ਨਾਂ ਦੇ ਥੱਲੇ ਜਿਹੜੇ ਇਨਫੈਕਟ ਬੇਸ਼ੱਕ ਉਹਨਾਂ ਨੇ ਖਾਲਿਸਤਾਨੀ ਲਿਬਾਦਾ ਵੀ ਪਾਇਆ ਹੋਇਆ, ਮੇਰਾ ਹਮੇਸ਼ਾ ਇਹ ਹੁੰਦਾ ਵੀ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ। ਅਸੀਂ ਇਹ ਕਹੀਏ ਕਿ ਜੀ ਨਹੀਂ ਇਹਦੀ ਪਛਾਣ ਕਿਉਂਕਿ ਇਹਦੇ ਨਾਲ ਜੁੜ ਨਹੀਂ, ਇਹ ਜਿਹੜੀ ਜਿੱਥੇ ਵੀ ਇਸ ਕਿਸਮ ਦੇ ਹਮੇਸ਼ਾ ਇਹ ਹੁੰਦਾ ਹੈ ਵੀ ਜਿਹੜਾ ਹਲਕਾਇਆ ਕੁੱਤਾ ਜਿਸ ਬਾਰੇ ਹੁੰਦਾ ਵੀ ਜੇ ਤੁਹਾਨੂੰ ਇਹ ਲੱਗੇ ਵੀ ਉਹਨੇ ਗੁਆਂਢੀਆਂ ਦੀ ਲੱਤ ਫੜੀ ਹੈ ਤੇ ਤੁਹਾਡਾ ਉਹ ਧੌਣ ਨੂੰ ਪਏਗਾ ਫਿਰ। ਔਰ ਇਹ ਜਿਹੜਾ ਕ੍ਰਿਮੀਨਲ ਐਲੀਮੈਂਟ ਹੈ ਕਿਸੇ ਵੀ ਥਾਂ ਦੇ ਉੱਤੇ, ਇਹਦੀ ਬਿਲਕੁਲ ਇਹਨੂੰ ਟੋਲਰੇਟ ਨਹੀਂ ਕੀਤਾ ਜਾਣਾ ਚਾਹੀਦਾ। ਔਰ ਅਸੀਂ ਸਮਝਦੇ ਹਾਂ ਕਿ ਲਾਅ ਐਨਫੋਰਸਮੈਂਟ ਏਜੰਸੀਜ਼ ਜਿਹੜਾ ਕੰਮ ਕਰ ਰਹੀਆਂ ਨੇ ਉਹਨਾਂ ਦੇ ਨਾਲ ਜਿਹੜਾ ਕੋਆਪਰੇਟ ਕੀਤਾ ਜਾਏ, ਜਿੱਥੇ ਵੀ ਇਹ ਨਜ਼ਰ ਵੀ ਆਉਂਦਾ ਹੈ ਕਿ ਭਾਈ ਇਹ ਪਾਰਟ ਹੈ, ਕਿਉਂਕਿ ਅਲਟੀਮੇਟਲੀ ਇਹ ਸਾਡੀ ਖਾਲਿਸਤਾਨ ਦੀ ਮੂਵਮੈਂਟ ਦੇ ਹੱਕ 'ਚ ਜਾਣ ਵਾਲੇ ਨਹੀਂ ਨੇ। ਵਕਤੀ ਤੌਰ ਤੇ ਕਿਸੇ ਨੇ ਜੈਕਟ ਖਾਲਿਸਤਾਨ ਦੀ ਪਾਈ ਹੋਈ ਹੈ ਜਾਂ ਕੋਈ ਅਦਰਵਾਈਜ਼ ਵੀ ਹੋਏ, ਲੇਕਿਨ ਇਹ ਜਿਹੜਾ ਕ੍ਰਿਮੀਨਲ ਐਲੀਮੈਂਟ ਹੈ, ਜਦੋਂ ਵੀ ਕ੍ਰਿਮੀਨਲ ਐਲੀਮੈਂਟ, ਔਰ ਜੇ ਅਸੀਂ ਆਪਣੇ ਹਥਿਆਰਬੰਦ ਸੰਘਰਸ਼ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਜਿਹੜਾ ਇੱਕ ਸਾਡੀ ਉਹਦੇ ਸ਼ਾਇਦ ਬਹੁਤਾ ਕੁਝ ਕੀਤਾ ਵੀ ਨਹੀਂ ਸੀ ਜਾ ਸਕਦਾ, ਜਦੋਂ ਕਾਲੀਆਂ ਬਿੱਲੀਆਂ ਰਾਹੀਂ ਬਲੈਕ ਕੈਟਸ ਰਾਹੀਂ ਕ੍ਰਿਮੀਨਲ ਐਲੀਮੈਂਟ ਉਹਨਾਂ ਨੇ ਮੂਵਮੈਂਟ ਦੇ ਵਿੱਚ ਐਡ ਕਰ ਦਿੱਤਾ। ਆਮ ਲੋਕਾਂ ਦੇ ਲਈ ਜਿਹੜੇ ਪੰਥ ਲਈ ਖਾਲਿਸਤਾਨ ਲਈ ਹਮਦਰਦੀ ਰੱਖਦੇ ਸੀ, ਲੋਕ ਤਾਂ ਘਰਾਂ 'ਚ ਡੀਕਦੇ ਸੀ ਵੀ ਕਦੇ ਜੁਝਾਰੂ ਸਿੰਘ ਆਉਣ ਤੇ ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਈ, ਔਰ ਦੂਸਰੇ ਉਹੀ ਇੰਨੇ ਖੌਫਜ਼ਦਾ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ, ਉਹੀ ਸ਼ਾਮ ਨੂੰ ਪੀਲੇ ਪਟਕੇ ਔਰ ਖੁੱਲੀਆਂ ਦਾੜੀਆਂ ਦੇ ਨਾਲ ਆ ਕੇ ਉਹਨਾਂ ਦੀ ਸੇਵਾ ਭਾਲਦੇ ਸੀ, ਔਰ ਸਵੇਰ ਵੇਲੇ ਆ ਕੇ ਉਹਨਾਂ ਨੇ ਰੇਡ ਕੀਤਾ ਹੁੰਦਾ ਸੀ ਕਿਉਂਕਿ ਪੁਲਿਸ ਨੇ ਉਹੀ ਸਟ੍ਰੈਟਜੀ ਇਸਤੇਮਾਲ ਕੀਤੀ। ਔਰ ਬਹੁਤ ਸਾਰੀਆਂ ਜਿਹੜੀਆਂ ਨੈਗੇਟਿਵਿਟੀਜ਼ ਇਹਨਾਂ ਬਲੈਕ ਕੈਟਸ ਨੇ ਕੀਤੀਆਂ, ਬਦਫੈਲੀਆਂ ਕੀਤੀਆਂ, ਲੁੱਟਾਂ ਖੋਹਾਂ ਕੀਤੀਆਂ, ਹੋਰ ਜਿਹੜੇ ਨੇ ਕੁਕਰਮ ਕੀਤੇ, ਉਹ ਵੀ ਸੰਘਰਸ਼ ਦੇ ਖਾਤੇ 'ਚ ਪੈਂਦੇ ਚਲੇ ਗਏ। ਸੋ ਮੈਨੂੰ ਇਹ ਲੱਗਦਾ ਵੀ ਇੱਥੇ ਸਾਨੂੰ ਇਸ ਗੱਲ ਬਾਰੇ ਸੁਚੇਤ ਹੋਣ ਦੀ ਲੋੜ ਹੈ। ਕੋਈ ਵੀ ਕ੍ਰਿਮੀਨਲ ਕਿਸੇ ਲੈਵਲ ਦੇ ਉੱਤੇ ਵੀ ਜਿਹੜਾ ਲਾਅ ਬ੍ਰੇਕ ਕਰਦਾ, ਅਸੀਂ ਇਹਨਾਂ ਮੁਲਕਾਂ ਦੇ ਵਿੱਚ ਪੀਸਫੁਲ ਤਰੀਕੇ ਦੇ ਨਾਲ
ਆਪਣੇ ਸੰਘਰਸ਼ ਨੂੰ ਅੱਗੇ ਤੋਰ ਰਹੇ ਹਨ। ਉਸ ਦੇ ਅੱਡ-ਅੱਡ ਚੈਨਲ ਨੇ। ਖਾਲਿਸਤਾਨ ਰੈਫਰੈਂਡਮ ਆਪਣੇ ਆਪ ਦੇ ਵਿੱਚ ਇੱਕ ਪੂਰੀ ਮੂਵਮੈਂਟ ਬਣ ਕੇ ਸਾਹਮਣੇ ਆਇਆ। 17 ਅਗਸਤ ਨੂੰ ਵਾਸ਼ਿੰਗਟਨ ਡੀਸੀ 'ਚ ਜਿਹੜਾ ਹੈ ਉਹ ਇਸ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ। ਉਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਸੈਕਰਾਮੈਂਟੋ 'ਚ ਸਫਲਤਾ ਦੇ ਨਾਲ ਇਹ ਨੇਪਰੇ ਚੜ੍ਹਿਆ। ਜਿਹੜੀਆਂ ਪੈਰੇਡਸ ਹੁੰਦੀਆਂ ਨੇ ਸਟਾਕਟਨ ਗੁਰਦੁਆਰਾ ਸਾਹਿਬ ਹਿਸਟੋਰੀਕਲ ਗੁਰਦੁਆਰਾ, ਔਰ ਮੈਂ ਦੇਖ ਰਿਹਾ ਕਿ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਐਕਟੀਵਿਟੀ ਫੋਕਸਡ ਹੈ ਇਹਨਾਂ ਕ੍ਰਿਮੀਨਲ ਗੈਂਗਸ ਦੀ ਜਾਂ ਇਹਨਾਂ ਸਾਰਿਆਂ ਦੀ, ਉਹ ਥਾਵਾਂ ਨੇ ਜਾਂ ਉਹ ਆਲਾ ਦੁਆਲਾ ਜਿੱਥੇ ਕਿ ਖਾਲਿਸਤਾਨ ਦੀ ਗੱਲ ਹੁੰਦੀ ਹੈ। ਔਰ ਸਟਾਕਟਨ ਜਿੱਥੇ ਕਿ ਖਾਲਿਸਤਾਨ ਦਾ ਝੰਡਾ ਬਰਾਬਰ ਨਾਲ ਲਾਇਆ ਹੋਇਆ। ਇਹ ਸਾਰਾ ਪਿਛਲੇ ਪੀਰੀਅਡ ਦਾ ਆਲਾ ਦੁਆਲਾ ਇਹ ਬੈਲਟ ਸਾਰੀ ਦੇ ਵਿੱਚ ਜਿਹੜੀ ਹੈ ਇਹ ਇਸ ਕਿਸਮ ਦੇ ਕ੍ਰਿਮੀਨਲਸ ਨੂੰ, ਔਰ ਜਿਨ੍ਹਾਂ ਦਾ ਕਿਤੇ ਨਾ ਕਿਤੇ ਸੰਬੰਧ ਏਜੰਸੀਆਂ ਦੇ ਨਾਲ ਜਾ ਕੇ ਜੁੜਦਾ ਹੈ, ਕੋਈ ਸਿੱਧੇ ਤੌਰ 'ਤੇ ਕੋਈ ਅਸਿੱਧੇ ਤੌਰ 'ਤੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਔਰ ਦੂਸਰਾ ਪੱਖ, ਕਿਉਂਕਿ ਜਦੋਂ ਅਸੀਂ ਰੀਅਲ ਫਰੀडम ਫਾਈਟਰ ਔਰ ਉਸ ਦੀ ਲੇਬਲਿੰਗ ਕੀ ਹੁੰਦੀ ਹੈ, ਅੱਜ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਹੈ ਔਰ ਠੀਕ 85 ਸਾਲ ਪਹਿਲਾਂ ਅੱਜ ਦੇ ਦਿਨ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਫਾਂਸੀ ਦੇ ਰੱਸੇ 'ਤੇ ਚੁੰਮਣ ਨੂੰ ਜਿਹੜਾ ਮਜਬੂਰ ਕੀਤਾ ਗਿਆ ਸੀ। ਮਜਬੂਰ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਹਰ ਨੌਜਵਾਨ ਜਦੋਂ ਉਹ ਆਪਣੀ ਜੀਵਨ ਦੀ ਸ਼ੁਰੂਆਤ ਕਰਦਾ, ਔਰ ख़ਾਸ ਤੌਰ 'ਤੇ ਜਦੋਂ ਅਸੀਂ ਸ਼ਹੀਦ ਊਧਮ ਸਿੰਘ ਦਾ ਪਿਛੋਕੜ ਦੇਖਦੇ ਹਾਂ, ਇੱਕ ਯਤੀਮ ਬੱਚਾ ਜਿਸ ਦੀ ਮਾਤਾ ਪਿਤਾ ਬਹੁਤ ਬਚਪਨ 'ਚ ਚੜ੍ਹਾਈ ਕਰ ਜਾਂਦੇ ਨੇ, ਔਰ ਉਹਨਾਂ ਦੇ ਰਿਸ਼ਤੇਦਾਰ ਇੱਕ ਊਧਮ ਸਿੰਘ ਨੂੰ ਔਰ ਉਹਨਾਂ ਦੇ ਇੱਕ ਕਜ਼ਨ ਹੋਰ ਉਹਨਾਂ ਨੂੰ ਸੈਂਟਰਲ ਖਾਲਸਾ ਯਤੀਮਖਾਨਾ, ਜਿਹੜੀਆਂ ਕੁਛ ਇੰਸਟੀਚਿਊਟਸ ਬੇਸ਼ੱਕ ਅੱਜ ਚੀਫ ਖਾਲਸਾ ਦੀਵਾਨ ਵਿਵਾਦਾਂ ਦੇ ਘੇਰੇ 'ਚ ਵੀ ਹੈ ਔਰ ਮੋਰਲੀ ਕਰਪਟ ਲੋਕਾਂ ਦੇ ਹੱਥ 'ਚ ਆਇਆ ਹੋਇਆ ਕੰਮ, ਔਰ ਜਿਹੜੀਆਂ ਇੰਸਟੀਚਿਊਟਸ ਵੀ ਨੇ ਚੀਫ ਖਾਲਸਾ ਦੀਵਾਨ ਦੇ ਥੱਲੇ ਉਹਨਾਂ 'ਚ ਵੀ ਹਿੰਦੂਤਵੀ ਆਈਡੀਓਲੋਜੀ ਹਾਵੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜ਼ਮਾਨੇ 'ਚ ਭਾਈ ਵੀਰ ਸਿੰਘ ਵਰਗੇ ਜਿਹੜੇ ਇੱਕ ਲਿਟਰਰੀ ਫਿਗਰ ਵੀ ਸਨ ਔਰ ਬਹੁਤ ਵੱਡੇ ਜਿਹੜੇ ਨੇ ਉਹ ਸਿੱਖੀ ਦੇ ਪ੍ਰਚਾਰਕ ਦੇ ਤੌਰ ਦੇ ਉੱਤੇ ਉਹਨਾਂ ਦੀਆਂ ਲਿਖਤਾਂ ਨੇ, ਭਾਵੇਂ ਉਹ ਕੋਈ ਲੈਕਚਰ ਨਹੀਂ ਸੀ ਕਰਦੇ ਪਰ ਉਹਨਾਂ ਦੀ ਕਲਮ ਚੱਲੀ ਔਰ ਉਹਨਾਂ ਨੇ ਇੱਕ ਜਾਗ੍ਰਿਤੀ ਪੈਦਾ ਕੀਤੀ। ਉਹਨਾਂ ਦੀ ਰਹਿਨੁਮਾਈ ਥੱਲੇ ਹੀ ਇਹ ਬੇਸ਼ੱਕ ਜਿਹੜੇ ਚੀਫ ਖਾਲਸਾ ਦੀਵਾਨ ਦੇ ਬਹੁਤੇ ਕਾਰਕੁਨ ਉਦੋਂ ਵੀ ਸਨ ਹੁਣ ਵੀ ਨੇ, ਇਹ ਸਰਕਾਰ ਪੱਖੀ ਰਹੇ ਨੇ। ਇਹਨਾਂ ਨੂੰ ਲੋਕ ਸਰਕਾਰੀਆ ਹੀ ਕਹਿੰਦੇ ਸੀ ਕਿਉਂਕਿ ਇਹਨਾਂ ਦੇ ਵਿੱਚ ਕੋਈ ਮਜੀਠਾ ਸਰਦਾਰ ਹੈ ਔਰ ਕੋਈ ਸੰਧਾਵਾਲੀਆ ਸਰਦਾਰ ਹੈ, ਕੋਈ ਦੂਜਾ, ਉਹ ਜਿਨ੍ਹਾਂ ਨੇ ਬ੍ਰਿਟਿਸ਼ ਦੇ ਨਾਲ ਸਮਝੌਤਾ ਕਰ ਲਿਆ ਸੀ ਸਿੱਖ ਰਾਜ ਆਉਣ ਤੋਂ ਬਾਅਦ, ਉਹਨਾਂ ਤੋਂ ਜ਼ਗੀਰਾਂ ਵੀ ਲੈ ਲਈਆਂ ਸੀ ਔਰ ਆਪਣੇ ਕਾਰੋਬਾਰ ਵੀ ਕਰਦੇ ਸੀ, ਪਰ ਉਹ ਸਿੱਖੀ ਵੈਲਿਊਜ਼ ਨਾਲ ਜੁੜੇ ਹੋਏ ਸੀ। ਉਹ ਇਹ ਵੀ ਸਮਝਦੇ ਸੀ ਕਿ ਐਜੂਕੇਸ਼ਨ ਬੜੀ ਜ਼ਰੂਰੀ ਹੈ ਜੇ ਸਿੱਖੀ ਦੀ ਰਿਵਾਈਵਲ, ਕਿਉਂਕਿ ਇੱਕਦਮ ਅਸੀਂ ਸਿੱਖ ਰਾਜ ਆਉਣ ਤੋਂ ਬਾਅਦ 1849 ਤੋਂ ਬਾਅਦ ਦੇਖਦੇ ਹਾਂ ਕਿ ਪੰਜਾਬ ਦੇ ਉੱਤੇ ਇੱਕ ਪਾਸੇ ਈਸਾਈ ਪਾਦਰੀਆਂ ਨੇ ਹਮਲਾ ਕੀਤਾ, ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਲਿਆ, ਕੁਛ ਵਰਿਆਂ ਬਾਅਦ ਕਪੂਰਥਲੇ ਦਾ ਰਾਜਾ ਵੀ ਈਸਾਈ ਹੋਇਆ ਔਰ ਦਰਬਾਰ ਸਾਹਿਬ ਜਿੱਥੇ ਬੁੰਗੇ, ਹੁਣ ਤਾਂ 3-4 ਬੁੰਗੇ ਰਹਿ ਗਏ ਨੇ, 90 ਦੇ ਕਰੀਬ ਬੁੰਗੇ ਸਨ ਜਿਨ੍ਹਾਂ ਦੇ ਵਿੱਚ ਇੱਕ ਚਾ ਕੇ ਪਾਦਰੀ ਬੈਠ ਗਏ ਔਰ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ ਈਸਾਈਅਤ ਦਾ। ਔਰ ਦੂਸਰਾ, ਔਰ ਉਸ ਜ਼ਮਾਨੇ ਦੇ ਵਿੱਚ ਜਦੋਂ ਅਸੀਂ ਸਿੰਘ ਸਭਾ ਮੂਵਮੈਂਟ ਦੀ ਬਿਗਨਿੰਗ ਦੇਖਦੇ ਹਾਂ ਤਾਂ ਉਸ ਦਾ ਰੀਜ਼ਨ ਸੀ ਕਿ 4 ਪ੍ਰਮੁੱਖ ਸਿੱਖ ਘਰਾਣਿਆਂ ਦੇ ਨੌਜਵਾਨਾਂ ਨੇ ਪਬਲਿਕਲੀ ਐਲਾਨ ਕੀਤਾ ਵੀ ਅਸੀਂ ਈਸਾਈ ਧਰਮ ਅਪਣਾ ਰਹੇ ਹਾਂ ਔਰ ਇਸ ਨੇ ਸਾਰੇ ਸਿੱਖਾਂ ਦੇ ਵਿੱਚ ਇੱਕ ਹਲਚਲ ਪੈਦਾ ਕੀਤੀ। ਹਾਲਾਂ ਬਹੁਤ ਸਾਰੇ ਸਿਆਣਿਆਂ ਦੇ ਸਮਝਾਉਣ ਤੇ ਉਹਨਾਂ ਨੇ ਆਪਣਾ ਫੈਸਲਾ ਬਦਲ ਲਿਆ, ਪਰ ਉਹਨਾਂ ਨੂੰ ਇਹ ਲੱਗਾ ਕਿ ਬਈ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਔਰ ਉਹਦੇ 'ਚੋਂ ਹੀ ਜਿਹੜੀ ਫਿਰ ਠਾਕਰ ਸਿੰਘ ਸੰਧਾਵਾਲੀਆ ਦੀ ਅਗਵਾਈ ਥੱਲੇ ਪਹਿਲੀ ਸਿੰਘ ਸਭਾ ਅੰਮ੍ਰਿਤਸਰ, ਫਿਰ ਸਿੰਘ ਸਭਾ ਲਾਹੌਰ, ਔਰ ਸਿੰਘ ਸਭਾ ਦਾ ਬਹੁਤ ਵੱਡਾ ਯੋਗਦਾਨ ਹੈ ਮੂਵਮੈਂਟ ਦਾ, ਜਿਨ੍ਹਾਂ ਨੇ ਫਿਰ ਉਹਨਾਂ ਨੇ ਦੇਖਿਆ ਵੀ ਐਜੂਕੇਸ਼ਨ ਕੀ ਹੈ। ਉਹਦੇ ਥੱਲੇ ਉਹਨਾਂ ਨੇ ਜਿੱਥੇ ਵੀ ਚੀਫ ਖਾਲਸਾ ਦੀਵਾਨ ਦੇ ਰੂਪ 'ਚ ਸਿੱਖ ਵਿਦਿਅਕ ਕਾਨਫਰੰਸ, ਐਜੂਕੇਸ਼ਨ ਕਾਨਫਰੰਸ ਹੋਣੀ, ਉੱਥੇ ਉਹਨਾਂ ਨੇ ਸਕੂਲ ਖੋਲ੍ਹਣਾ, ਖਾਲਸਾ ਸਕੂਲ। 1892 ਤੱਕ ਪਹੁੰਚਦੇ ਆ ਖਾਲਸਾ ਕਾਲਜ ਅੰਮ੍ਰਿਤਸਰ ਇਹ ਪਹਿਲੀ ਪ੍ਰੀਮੀਅਰ ਸਿੱਖ ਇੰਸਟੀਚਿਊਟ ਬਣਦੀ ਔਰ ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਦਿੱਤ ਸਿੰਘ ਇਹ ਫਾਊਂਡਰ ਨੇ ਸਿੰਘ ਸਭਾ ਮੂਵਮੈਂਟ ਦੇ। ਪਰ ਇਹਨਾਂ ਦੇ ਬਿਹਾਈਂਡ ਜਿੱਥੇ ਇਹ ਰਾਇਲ ਫੈਮਲੀਜ਼ ਵਾਲੇ ਚੀਫ ਖਾਲਸਾ ਦੀਵਾਨ ਵਾਲੇ ਸਰਦਾਰਾਂ ਦਾ ਫਾਈਨੈਂਸ ਸਪੋਰਟ ਸੀ, ਫਰੀਦਕੋਟ ਦੇ ਮਹਾਰਾਜੇ ਦਾ, ਕਪੂਰਥਲੇ ਜਿਹੜਾ ਬਿਕਰਮਜੀਤ ਸਿੰਘ ਔਰ ਦੂਸਰੇ ਜਿਨ੍ਹਾਂ ਨੇ ਫਾਈਨੈਂਸ਼ੀਅਲ ਖਾਲਸਾ ਕਾਲਜ ਲਈ, ਮਹਾਰਾਜਾ ਪਟਿਆਲਾ ਦਾ,
ਇਹਨਾਂ ਸਾਰਿਆਂ ਦਾ ਨਾਭਾ ਦਾ ਫਾਈਨੈਂਸ਼ੀਅਲ ਹੈਲਪ ਇਹਨਾਂ ਦੀ ਸੀ। ਬਿਲਕੁਲ। ਔਰ ਫਿਰ ਪ੍ਰਿੰਟਿੰਗ ਦੀ ਦੁਨੀਆ 'ਚ ਜਾਂ ਲਿਖਤ ਦੀ ਦੁਨੀਆ 'ਚ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ, ਇਹ ਸਾਰੇ ਜਿਹੜੇ ਨੇ ਇਸ ਮੂਵਮੈਂਟ ਦਾ ਹਿੱਸਾ ਬਣਦੇ ਨੇ। ਔਰ ਬਹੁਤ ਵਾਰ ਜਦੋਂ ਅਸੀਂ 1898-99 'ਚ ਭਾਈ ਕਾਨ ਸਿੰਘ ਨਾਭਾ ਦੀ ਜਿਹੜੀ ਪਬਲਿਸ਼ਡ ਕਿਤਾਬ ਹੈ, ਜਿਹੜੀ ਅੱਜ ਵੀ ਉਨੀ ਰੈਲੇਵੈਂਟ ਹੈ, ਹਮ ਹਿੰਦੂ ਨਹੀਂ, ਇਹ ਦੇਖਦੇ ਆ ਤੇ ਇਹ ਉਸ ਜਵਾਬ 'ਚ ਸੀ ਜਿਹੜੀ ਕਿ ਇੱਕ ਬੇਦੀ ਸੋਢੀ ਖੈਮਾ ਜਿਹੜਾ ਪੁਜਾਰੀਆਂ ਦੇ ਰੂਪ 'ਚ ਅਕਾਲ ਤਖਤ ਦਰਬਾਰ ਸਾਹਿਬ ਦੂਜੇ ਤੇ ਕਾਬਜ਼ ਸੀ, ਉਹਨਾਂ ਦੇ ਇੱਕ ਲਿਖਾਰੀ ਨੇ ਲਿਖੀ ਸੀ। ਸਨਾਤਨੀ ਕਿਸਮ ਦੇ ਉਹ ਲੋਕ ਜਿਹੜੇ ਜਨੇਊ ਵੀ ਪਾਉਂਦੇ ਸੀ, ਤਾਂ ਅੱਜ ਜਿਵੇਂ ਸੋ ਕਾਲਡ ਸਨਾਤਨੀ ਸਿੱਖਾਂ ਨੂੰ ਦੇ ਨਾਂ ਥੱਲੇ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਵੀਰ ਸਾਹਿਬ ਰੋਮੀ ਸੇਖੋਂ ਨੇ LA, ਉਹਨਾਂ ਨੇ ਕਿਹਾ ਕਿ ਵੀ ਅੱਜ ਜਿਹੜਾ ਇੱਕ ਵੱਡਾ ਤਬਕਾ ਕਿਸ ਕਿਸਮ ਦੇ ਪ੍ਰਚਾਰਕ ਜਿਹੜੇ ਨੇ ਉਹ ਸਨਾਤਨੀ ਕਿਸਮ ਦਾ ਸਿੱਖ ਧਰਮ ਪ੍ਰਚਾਰ ਹੈ। ਇਹਨਾਂ ਨੇ ਕਿਹਾ ਜੇ ਅਸੀਂ ਸਨਾਤਨੀ ਹੈ ਤਾਂ ਫਿਰ ਖਾਲਿਸਤਾਨ ਸੋਵਰਨਟੀ ਜਾਂ ਦੂਜੇ ਦੀ ਲੋੜ ਕੀ ਹੈ? ਜਿਹੜੇ ਕੋਈ ਕੁੰਭ ਨਹਾਉਣ ਤੁਰਿਆ ਹੋਇਆ, ਕੋਈ ਗਲ 'ਚ ਧਾਗਾ ਵੀ ਪਾਉਣ ਤੱਕ ਜਾਣ ਵਾਲੇ ਨੇ, ਔਰ ਕੀ ਉਹ ਕਬਾੜੀਏ ਕਿ ਕਾਂਬੜੀਏ ਕਿ ਕਿਹੜੇ ਜਿਹੜੇ ਗੁੰਡੇ ਜੇ ਸੜਕਾਂ ਦੇ ਉੱਤੇ ਤੁਰੇ ਫਿਰਦੇ ਨੇ ਜੀ, ਉੱਥੋਂ ਗੰਗਾ 'ਚੋਂ ਪਾਣੀ ਲਿਆਉਣਾ, ਉਹਨਾਂ ਦੇ ਨਾਲ ਵੀ ਨਿਹੰਗ ਬਾਣੇ ਦੇ ਵਿੱਚ ਤੁਰੇ ਹੋਏ ਕਿ ਜੀ ਅਸੀਂ ਵੀ ਸ਼ਿਵ ਜੀ ਦੇ ਪੁਜਾਰੀ ਹਾਂ। ਸੋ ਉਦੋਂ ਉਹਨਾਂ ਤੋਂ ਕਿਤਾਬ ਲਿਖਾਈ ਗਈ ਸੀ ਹਮ ਹਿੰਦੂ ਹੈ। ਉਹਦੇ ਜਵਾਬ 'ਚ ਭਾਈ ਕਾਨ ਨਿੰਦਾ ਜੇ ਪੰਜਾਬੀ 'ਚ ਹੀ ਲਿਖਣਾ ਸੀ ਤਾਂ ਫਿਰ ਇਹੀ ਸੀ ਵੀ ਅਸੀਂ ਹਿੰਦੂ ਨਹੀਂ, ਪਰ ਕਿਉਂਕਿ ਉਸ ਕਿਤਾਬ ਦਾ ਟਾਈਟਲ ਸੀ ਹਮ ਹਿੰਦੂ ਹੈ, ਉਹਦੇ ਜਵਾਬ 'ਚ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਹਮ ਹਿੰਦੂ ਨਹੀਂ। ਸੋ ਚਲੋ ਇਹ ਮੈਂ ਬੈਕਗਰਾਉਂਡ ਇਸ ਲਈ ਦਿੱਤੀ ਹੈ ਕਿ ਭਾਈ ਵੀਰ ਸਿੰਘ ਹੋਰਾਂ ਦੀ ਪ੍ਰੇਰਨਾ ਦੇ ਨਾਲ ਹੀ 2-3 ਇੰਸਟੀਚਿਊਟਸ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਸੂਰਮਾ ਸਿੰਘ ਆਸ਼ਰਮ, ਅੱਜ ਵੀ ਜਦੋਂ ਅਸੀਂ ਨਬੀਨੇ ਜਿਹੜੇ ਸਾਡੇ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਉਹ ਕੀਰਤਨੀ ਸਿੰਘ ਦੇਖਦੇ ਆ, ਜਥੇ ਦੇਖਦੇ ਆ, ਤੇ ਫਿਰ ਉੱਥੇ ਕ੍ਰੈਡਿਟ ਜਾਏਗਾ ਕਿ ਵੀ ਕਿਵੇਂ ਉਹਨਾਂ ਨੇ ਸੂਰਮਾ ਸਿੰਘ ਆਸ਼ਰਮ ਬਣਾਇਆ, ਕੀਰਤਨ ਦੀ ਟ੍ਰੇਨਿੰਗ, ਫਿਰ ਜਦੋਂ ਲੈਂਗੁਏਜ ਨੂੰ ਬ੍ਰੇਲ ਕਹਿੰਦੇ ਨੇ ਜਿਹੜੇ ਕਿ ਜਿਨ੍ਹਾਂ ਦੀਆਂ ਅੱਖਾਂ ਨਹੀਂ ਨੇ, ਉਹ ਕਿਵੇਂ ਉਹਨਾਂ ਨੇ ਸਿੱਖਣਾ ਹੈ, ਯਾਦ ਕਰਨਾ ਔਰ ਲਿਖਣਾ, ਉਹ ਬ੍ਰੇਲ ਇੱਕ ਇੰਟਰਨੈਸ਼ਨਲੀ ਡਿਵੈਲਪਡ ਸੀ ਉਹਦੇ ਰਾਹੀਂ। ਔਰ ਦੂਸਰਾ ਜਿਹੜਾ ਭਾਈ ਵੀਰ ਸਿੰਘ ਹੋਰਾਂ ਦੀ ਪ੍ਰੇਰਨਾ ਦੇ ਨਾਲ ਇੰਸਟੀਚਿਊਟ ਸੈਂਟਰਲ ਖਾਲਸਾ ਯਤੀਮਖਾਨਾ, ਆਪਣੇ ਯੰਗ ਡੇਜ਼ ਜਦੋਂ ਮੈਂ ਜਲੰਧਰ ਕਾਫੀ ਵਕਤ ਗੁਜ਼ਾਰਿਆ, ਇਹ 2-3 ਇੰਸਟੀਚਿਊਟਸ ਮੇਰੀਆਂ ਹਮੇਸ਼ਾ ਹੀ ਰਹੀਆਂ ਜਿੱਥੇ ਜੇ ਐਵਰੀ ਵੀਕ ਮੈਂ ਵਿਜ਼ਿਟ ਕਰਨਾ ਅੰਮ੍ਰਿਤਸਰ, ਤੇ ਉਹਦੇ 'ਚ ਭਗਤ ਪੂਰਨ ਸਿੰਘ ਹੋਰਾਂ ਦਾ ਪਿੰਗਲਵਾੜਾ, ਸੂਰਮਾ ਸਿੰਘ ਆਸ਼ਰਮ ਔਰ ਸੈਂਟਰਲ ਖਾਲਸਾ ਯਤੀਮਖਾਨਾ, ਇਹ 3 ਪੜਾਅ ਜ਼ਰੂਰੀ ਸੀ ਜਿਹਦੇ 'ਚ ਕਿ ਮੈਨੂੰ ਇਹ ਲੱਗਦਾ ਸੀ ਕਿ ਵੀ ਮੈਂ ਇਹਨਾਂ ਤੋਂ ਇੱਕ ਪ੍ਰੇਰਨਾ ਵੀ ਲੈਂਦਾ। ਸੋ ਊਧਮ ਸਿੰਘ ਜੇ ਸੈਂਟਰਲ ਖਾਲਸਾ ਯਤੀਮਖਾਨਾ ਨਾ ਹੁੰਦਾ ਤੇ ਇਵੇਂ ਹੀ ਜਿਵੇਂ ਯਤੀਮ ਬੱਚਿਆਂ ਦਾ ਰੁੜ ਰਲ ਜਾਂਦੇ। ਸੋ ਊਧਮ ਸਿੰਘ ਨੂੰ ਉਹਨਾਂ ਦੇ ਉਸ ਸੈਂਟਰਲ ਖਾਲਸਾ ਯਤੀਮਖਾਨਾ ਦੇ ਵਿੱਚ ਦਾਖਲ ਕਰਾਇਆ ਗਿਆ, ਜਿੱਥੋਂ ਉਹਨਾਂ ਨੇ ਵਿਦ ਡਿਸਟਿੰਕਸ਼ਨ ਮੈਟ੍ਰਿਕ, ਉਸ ਜ਼ਮਾਨੇ 'ਚ ਬਹੁਤ ਵੱਡੀ ਗੱਲ ਸੀ, ਕੀਤੀ। ਫਿਰ ਅਸੀਂ ਇਤਿਹਾਸ ਤੋਂ ਵਾਕਿਫ ਹੈ, ਮੈਂ ਬਹੁਤਾ ਇਸ ਵੱਲ ਨਹੀਂ ਜਾਵਾਂਗਾ। ਜਲਿਆਂਵਾਲਾ ਬਾਗ, ਜਿਸ 'ਚ ਵੈਦਰ ਊਧਮ ਸਿੰਘ ਉੱਥੇ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਸੀ ਜਾਂ ਕਿਵੇਂ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਲਿਆਂਵਾਲੇ ਬਾਗ ਦਾ ਕਾਂਡ 13 ਅਪ੍ਰੈਲ 1919 ਨੂੰ ਉਸ ਵੇਲੇ ਦੇ ਗਵਰਨਰ ਪੰਜਾਬ ਦੇ ਮਾਈਕਲ ਓਡਵਾਇਰ, ਜਿਹੜਾ ਸਬਕ ਸਿਖਾਉਣਾ ਚਾਹੁੰਦਾ ਸੀ, ਫਸਟ ਵਰਲਡ ਵਾਰ ਖਤਮ ਹੋਇਆ, ਭਾਰਤੀਆਂ ਨੂੰ ਆਸ ਸੀ ਕਿਉਂਕਿ ਉਸ ਵੱਡੀ ਗਿਣਤੀ 'ਚ ਸੀ ਕਿ ਜੀ ਅਸੀਂ ਤੁਹਾਨੂੰ ਕੋਈ ਰਿਲੀਫ ਦਿਆਂ, ਉਹਨਾਂ ਨੇ ਰੌਲਟ ਐਕਟ ਪਾਸ ਕੀਤਾ। ਰੌਲਟ ਐਕਟ ਸੀ ਵੀ 5 ਬੰਦੇ ਵੀ ਇਕੱਠੇ ਨਹੀਂ ਹੋ ਸਕਦੇ। ਇਸ ਦੇ ਖਿਲਾਫ ਬਾਕੀ ਤਾਂ ਹੁਣ ਅੱਜ ਭਾਰਤ ਦਾ ਮਾਲਕ ਕੌਣ ਬਣਿਆ ਹੋਇਆ, ਕੌਣ ਕਿਹਨੂੰ ਗਦਾਰ ਕਹਿ ਰਿਹਾ ਤੇ ਕਿਹੜਾ ਦੇਸ਼ ਭਗਤ ਬਣਿਆ ਹੋਇਆ, ਇਹ ਇੱਕ ਵੱਖਰੀ ਜਿਹੜੀ ਹੈ ਡਿਬੇਟ ਹੈ। ਪਰ ਹਕੀਕਤ ਇਹ ਹੈ ਕਿ ਵਿਰੋਧ ਜਿਹੜਾ ਪੰਜਾਬ 'ਚ ਹੋਇਆ, ਜੋ ਹੀ ਰੌਲਟ ਐਕਟ ਹੋਇਆ, ਰਾਵਲਪਿੰਡੀ 'ਚ, ਸਿਆਲਕੋਟ 'ਚ, ਲੈਲਪੁਰ ਦੇ ਵਿੱਚ ਇਸ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਹੋਏ, ਰੋਸ ਵਿਖਾਵੇ ਹੋਏ। ਔਰ ਫਿਰ ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ 1919 ਤੋਂ 2-3-4 ਦਿਨ ਪਹਿਲਾਂ ਪ੍ਰੋਟੈਸਟ ਵੀ ਹੋਏ। ਇੱਕ ਬੈਂਕ ਤੇ ਹਮਲਾ ਹੋਇਆ, ਕੋਈ ਗੋਰਾ ਮਾਰਿਆ ਗਿਆ, ਕਿਸੇ ਗੋਰੀ ਨਾਲ ਜਿਹੜਾ ਉਹ ਬਦਸਲੂਕੀ ਹੋਈ। ਸੋ ਇਸ ਬੈਕਗਰਾਊਂਡ 'ਚ ਜਿਹੜਾ ਅੰਮ੍ਰਿਤਸਰ 'ਚ ਜਿਹੜਾ ਬ੍ਰਿਗੇਡੀਅਰ ਜਨਰਲ ਸੀ, ਜਿਹਨੂੰ ਡਾਇਰ ਕਿਹਾ ਜਾਂਦਾ, ਇੱਕ ਮਾਈਕਲ ਓਡਵਾਇਰ ਗਵਰਨਰ ਹੈ, ਊਧਮ ਸਿੰਘ ਨੇ ਗਵਰਨਰ ਨੂੰ ਮਾਰਿਆ ਜਿਹੜਾ ਉਸ ਵੇਲੇ ਸੀ, ਜਿਹਨੇ ਬ੍ਰਿਗੇਡੀਅਰ ਜਨਰਲ ਨੇ ਆ ਕੇ ਗੋਲੀ ਚਲਾਈ ਮਸ਼ੀਨ ਗੰਨਾਂ ਬੀੜ ਕੇ, ਔਰ ਦੂਸਰੇ ਦੇਸੀ ਸਿਪਾਹੀਆਂ ਰਾਹੀਂ ਉਹਦੀ ਕੁਦਰਤੀ ਡੈਥ ਹੋਈ। ਨੈਚੁਰਲ ਹਾਲਾਂ ਇੱਕ ਹੰਟਰ ਕਮਿਸ਼ਨ ਇਨਵੈਸਟੀਗੇਸ਼ਨ ਲਈ ਬਣਿਆ ਸੀ, ਉਹਦੀ ਰਿਪੋਰਟ ਤੋਂ ਬਾਅਦ ਉਹਨੂੰ ਡਿਮੋਟ ਕਰਤਾ ਗਿਆ ਸੀ, ਔਰ ਪਰ ਉਹਦੀ ਕੁਦਰਤੀ ਡੈਥ ਹੋਈ ਹੈ। ਉਹ ਊਧਮ ਸਿੰਘ ਉਹਨੂੰ ਵੀ ਲੱਭ ਰਿਹਾ ਸੀ, ਪਰ ਜਦੋਂ ਤੱਕ ਉਹ ਪਹੁੰਚਿਆ ਉਦੋਂ ਤੱਕ ਉਹ ਮਰ ਚੁੱਕਾ ਸੀ। ਲੇਕਿਨ
ਇਹ ਗਵਰਨਰ ਮਾਈਕਲ ਆਡਵਾਇਰ ਨੇ ਜਦੋਂ ਇਹ ਦੇਖਿਆ ਵੀ ਜੋ ਪੰਜਾਬ ਦੇ ਵਿੱਚ ਇਸ ਦੇ ਉੱਤੇ ਰੈਸਟਲੈਸਨੈਸ ਹੋ ਰਹੀ ਹੈ ਤਾਂ ਉਹਨੇ ਹੀ ਇਹ ਕਿਹਾ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ। ਜੋ ਕੁਝ 13 ਅਪ੍ਰੈਲ 1999 ਨੂੰ ਹੋਇਆ ਜਲਿਆਂਵਾਲੇ ਬਾਗ ਦਾ ਕਾਂਡ, ਈਵਨ ਜਿਹੜੇ ਸਰਕਾਰੀ ਛੱਡੋ ਪ੍ਰਾਈਵੇਟ ਅੰਕੜਿਆਂ ਮੁਤਾਬਕ ਵੀ 500 ਦੇ ਕਰੀਬ ਲੋਕ ਮਾਰੇ ਗਏ, ਕੁਝ ਜ਼ਖਮੀ ਹੋਏ ਔਰ ਜਿਹੜੇ ਉਹਨਾਂ ਦੇ ਸਰਵਾਈਵਰ ਸੀ ਉਹਨਾਂ ਨੂੰ ਮੁਆਵਜ਼ੇ ਵੀ ਦਿੱਤੇ ਗਏ। ਪਰ ਅੱਜ ਤੱਕ ਵੀ ਤੁਸੀਂ 1919 ਤੋਂ ਹੁਣ 106 ਸਾਲ ਅਸੀਂ ਦੇਖਦੇ ਹੁਣ ਵੀ ਹੋਏਗਾ ਜੀ ਅੰਗਰੇਜ਼ ਮਾਫੀ ਮੰਗਣ, ਦੂਜੇ ਮੰਗਣ। ਹੁਣ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਬਦਲੇ ਖਮੀਰ ਦੀ ਗੱਲ ਕਰਦੇ ਹਾਂ, ਹਸਨ ਨਿਸਾਰ ਪਾਕਿਸਤਾਨ ਦੇ ਇੱਕ ਕਾਫੀ ਅੱਛੇ ਪੱਤਰਕਾਰ ਵੀ ਨੇ, ਇੰਟੈਲੈਕਚੁਅਲ ਵੀ ਨੇ, ਉਹਨਾਂ ਨੇ ਇੱਕ ਵਾਰ ਬਹੁਤ ਸਾਲ ਪਹਿਲਾਂ ਆਪਣੇ ਇੱਕ ਪ੍ਰੋਗਰਾਮ 'ਚ ਕਿਹਾ ਸੀ, ਉਹਨਾਂ ਨੇ ਕਿਹਾ ਵੀ ਜਲਿਆਂਵਾਲੇ ਬਾਗ 'ਚ ਹਿੰਦੂ ਵੀ ਮਰੇ, ਮੁਸਲਮਾਨ ਵੀ ਮਰੇ, ਸਿੱਖ ਵੀ ਮਰੇ, ਪਰ ਕਹਿੰਦੇ ਵੀ ਬਾਕੀਆਂ ਨੂੰ ਨਹੀਂ ਹੋਏ। ਇੱਕ ਸਿੱਖ ਲੜਕੇ ਨਹੀਂ ਜਾ ਕੇ ਜਿਹੜਾ ਉਹ 21 ਸਾਲ ਉਹਦਾ ਪਿੱਛਾ ਕਰਦਾ ਰਿਹਾ, ਉਹਨੂੰ ਜਾ ਕੇ ਸਜ਼ਾ ਯਾਫਤਾ ਕੀਤਾ। ਸੋ ਮੈਂ ਸਮਝਦਾ ਵੀ ਜਦੋਂ, ਔਰ ਇਸੇ ਤੋਂ ਹੀ ਇੱਕ ਮੁਸਲਮਾਨ ਸਕਾਲਰ ਨੇ ਕਿਹਾ ਸੀ ਕਿ ਸਿੱਖ ਭਾਵੇਂ ਪੰਜਾਬ ਦੀ ਵਿੱਚ ਇੱਕ ਮਾਈਨੋਰਿਟੀ ਨੇ, ਉਦੋਂ ਸਿੱਖਾਂ ਦੀ ਆਬਾਦੀ 14-15% ਸੀ, ਬਟ ਉਹਨੇ ਕਿਹਾ ਵੀ ਸਿੱਖਸ ਆਰ ਦਾ ਸੋਲ ਆਫ ਪੰਜਾਬ, ਰੂਹ ਨੇ ਪੰਜਾਬ ਦੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਪੰਜਾਬ ਦੀ ਧਰਤੀ ਦੇ ਖਮੀਰ ਨੂੰ 10 ਗੁਰੂ ਪਾਤਸ਼ਾਹਾਂ ਨੇ ਆਪਣੀਆਂ ਸਿੱਖਿਆਵਾਂ ਨਾਲ, ਆਪਣੇ ਉਸ ਸਰਬ ਸਾਂਝੀਵਾਲਤਾ ਦੇ ਮੈਸੇਜ ਨਾਲ ਉਸ ਧਰਤੀ ਦੇ ਉੱਤੇ ਜੋ ਇਨਸਾਨ ਪੈਦਾ ਕੀਤੇ, ਜੋ ਬਲਕਾਰ ਯੋਧੇ ਜਿਨ੍ਹਾਂ ਨੇ ਫਿਰ ਜਿਹੜਾ ਉਹ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਇਨਸਾਨੀਅਤ ਵੀ ਉਹਨਾਂ ਦੇ ਵਿੱਚੋਂ ਇਨਸਾਨੀਅਤ ਨਾਲ ਲਬਰੇਜ਼ ਨੇ। ਔਰ ਦੁਨੀਆ ਨੇ ਇਸ ਕੋਵਿਡ-19 ਦੇ ਚੱਲਦਿਆਂ ਦੇਖਿਆ ਕਿ ਹਿਊਮੈਨੀਟੇਰੀਅਨ ਆਸਪੈਕਟ ਕੀ ਹੁੰਦਾ ਹੈ। ਇਸੇ ਹੀ ਕੌਮ 'ਚੋਂ ਭਾਈ ਬਚਿੱਤਰ ਸਿੰਘ ਸਾਰਖੇ ਯੋਧੇ ਵੀ ਨਿਕਲੇ ਨੇ, ਭਾਈ ਕਨ੍ਹਈਆ ਸਾਰਖੇ ਇਨਸਾਨੀਅਤ ਦੇ ਸੇਵਕ ਵੀ ਨਿਕਲੇ ਨੇ। ਔਰ ਉਹ ਜਿਹੜਾ ਪਿਆਰ ਦਾ, ਔਰ ਇਹੀ ਜਦੋਂ ਅਸੀਂ ਪੰਜਾਬ ਨੂੰ ਦੀ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ 5.5 ਸਦੀਆਂ ਪਹਿਲਾਂ ਜਿਹੜੀ ਇੱਕ ਨਵੀਂ ਚੇਂਜ ਹੋਈ, ਪੰਜਾਬ ਤਾਂ ਐਗਜ਼ਿਸਟ ਹਜ਼ਾਰਾਂ ਸਾਲਾਂ ਤੋਂ ਕਰਦਾ ਸੀ, ਇੰਡਸ ਵੈਲੀ ਸਿਵਲਾਈਜੇਸ਼ਨ 3-4 ਹਜ਼ਾਰ ਸਾਲ ਪੁਰਾਣੀ ਹੈ। ਹੁਣ ਇਹੀ ਰੀਜ਼ਨ ਜਦੋਂ ਅਸੀਂ ਖਾਸ ਤੌਰ ਤੇ 18ਵੀਂ ਸਦੀ ਸਿੱਖ ਰਾਜ ਦਾ ਜਾਣਾ, 1849 ਚ ਅੰਗਰੇਜ਼ਾਂ ਦੇ ਪੇਸ਼ ਪੈਣਾ, ਔਰ ਉਸ ਤੋਂ ਬਾਅਦ ਦੇਖਦੇ ਹਾਂ ਵੀ ਪੰਜਾਬ ਦਾ ਸਿੱਖ ਬੈਠਾ ਨਹੀਂ ਹੈ, ਇੱਕ ਦਿਨ ਵੀ ਨਹੀਂ ਬੈਠਾ ਹੈ ਕਿ ਉਹਨਾਂ ਨੇ ਗੁਲਾਮੀ ਆ ਗਏ ਜਾਂ ਬਾਕੀ ਰੈਸਟ ਆਫ ਇੰਡੀਆ ਤੇ ਤਾਂ 1757 ਚ ਪਲਾਸੀ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ। ਪੰਜਾਬ ਇੰਡੀਪੈਂਡੈਂਟ ਜਿਹੜਾ ਹੈ 1849 ਤੱਕ ਰਿਹਾ, ਜਿਹਨੇ ਸਿਰਫ 98 ਸਾਲ ਅੰਗਰੇਜ਼ੀ ਰਾਜ ਦੇ ਥੱਲੇ ਰਹੇ, ਲੇਕਿਨ ਉਹਨਾਂ 98 ਸਾਲਾਂ 'ਚ ਵੀ ਅੰਗਰੇਜ਼ਾਂ ਨੂੰ ਚੈਨ ਨਾਲ ਬਹਿਣ ਨਹੀਂ ਦਿੱਤਾ ਹੈ। ਪਹਿਲਾ ਰਿਬੈਲੀਅਨ ਭਾਈ ਮਹਾਰਾਜ ਸਿੰਘ ਨੇ ਖੜਾ ਕੀਤਾ, ਇਮੀਡੀਏਟ ਉਹਨਾਂ ਨੂੰ ਜਿਹੜਾ ਉਹ ਫੜ ਲਿਆ ਗਿਆ ਸ਼ਾਮ 84 ਤੋਂ, ਸਿੰਗਾਪੁਰ ਜਿਹੜਾ ਉਹਨਾਂ ਦੀ ਇੱਕ ਸੋਲੀਟਰੀ ਸੈੱਲ ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ। ਔਰ ਕੁੱਕਿਆਂ ਦੀ, ਅੱਜ ਦੇ ਕੁੱਕੇ ਭਾਵੇਂ RSS ਦੇ ਦੁਮਛੱਲੇ ਬਣੇ ਹੋਣ, ਬਟ ਬਾਬਾ ਰਾਮ ਸਿੰਘ ਨਾਮਧਾਰੀ ਕੋਈ ਛੋਟੀ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਉਹਨਾਂ ਨੇ ਜਿਹੜਾ ਉਹ ਯੋਧੇ ਦਿੱਤੇ ਉਸ ਕੂਕਾ ਲਹਿਰ ਨੇ ਕਿ ਤੋਪਾਂ ਦੇ ਸਾਹਮਣੇ ਉਹਨਾਂ ਨੂੰ ਉਡਾਇਆ ਗਿਆ ਸੀ। ਕਿੰਨੇ ਉਹ ਲੁਧਿਆਣਾ ਹੋਏ, ਮਲੇਰਕੋਟਲਾ ਹੋਏ, ਬਾਕੀ ਥਾਵਾਂ ਦੇ ਉੱਤੇ। ਔਰ ਇੱਕ ਉਹਨਾਂ ਚਾਹੁੰਦੀ ਹੈ ਹਿਸਟਰੀ, ਛੋਟਾ ਬੱਚਾ ਸੀ 12-13 ਸਾਲ ਦਾ, ਤੋਪ ਦੀ ਬੈਰਲ ਉਹਦੇ ਸਾਹਮਣੇ ਹੈ ਤੇ ਉਹ ਅੱਡੀ ਚੁੱਕ ਲਈ ਉਹਨੇ, ਪੈਰਾਂ ਪੱਬਾਂ ਪਰਨੇ ਹੋ ਗਿਆ ਕਿ, ਔਰ ਸ਼ਬਦ ਪੜ੍ਹਦੇ ਆ ਉਹ ਜਿਹੜੇ ਨੇ ਤੋਪਾਂ ਸਾਹਮਣੇ ਖਲੋਤੇ। ਫਿਰ ਅਸੀਂ ਅੱਜ ਜਦੋਂ ਡਾਇਸਪੋਰਾ ਖਾਲਿਸਤਾਨ ਦੀ ਮੂਵਮੈਂਟ ਦਾ ਇੱਕ ਵੱਡਾ ਜਿਹੜਾ ਆਧਾਰ ਦੇਖਦੇ ਹਾਂ, ਤੇ ਫਿਰ ਇਸ ਗੱਲ ਦਾ ਧਿਆਨ ਰਿਹਾ ਕਿ ਜਿਸ ਸੋ ਕਾਲਡ ਆਜ਼ਾਦੀ ਨੂੰ, ਸਾਡੇ ਲਈ ਤਾਂ ਨਹੀਂ, ਇਹ ਤਾਂ ਮਾਣ ਹੀ ਰਿਹਾ ਨਾ ਹਿੰਦੂ ਤੋਂ ਵੀ, 1000 ਸਾਲ ਦੀ ਗੁਲਾਮੀ ਬਾਅਦ ਕਹਿੰਦੇ ਨੇ ਜੀ ਸਾਨੂੰ ਰਾਜ ਮਿਲਿਆ, ਤੇ ਉਹਦੇ 'ਚ ਡਾਇਸਪੋਰਾ ਸਿੱਖਾਂ ਦਾ, ਕਿਉਂਕਿ 18ਵੀਂ ਸਦੀ ਦੇ ਨਾ 19ਵੀਂ ਸਦੀ ਦੇ ਅੰਤ ਤੱਕ ਪਹੁੰਚਦੇ ਆ, ਕੈਨੇਡਾ, ਅਮਰੀਕਾ ਔਰ ਬਾਕੀ ਮੁਲਕਾਂ, ਸ਼ੰਘਾਈ ਔਰ ਫਿਲੀਪੀਨਸ ਔਰ ਇੱਥੇ ਆਪਣੇ ਲੋਕ ਆ ਗਏ ਸੀ। 8000 ਜਿਹੜਾ ਪੰਜਾਬੀ ਅਮਰੀਕਾ, ਕੈਨੇਡਾ, ਉਹਨਾਂ 'ਚੋਂ 7000 ਵਾਪਸ ਚਲੇ ਜਾਂਦੇ ਨੇ ਕਿ ਉਹਨਾਂ ਨੇ ਜਿਹੜਾ ਉਹ ਗਦਰ ਮਚਾਉਣਾ ਹੈ। ਨਹੀਂ ਕਾਮਯਾਬ ਹੋਏ, ਲੇਕਿਨ ਉਹਨਾਂ ਨੇ ਦੱਸ ਦਿੱਤਾ ਹੈ। ਔਰ ਫਿਰ ਉਸੇ ਹੀ ਜਦੋਂ ਤੁਸੀਂ ਗਦਰ ਮੂਵਮੈਂਟ ਦਾ ਫੋਲੋਅਪ ਦੇਖਦੇ ਹੋ, ਕਿਉਂਕਿ ਗਦਰ ਮੂਵਮੈਂਟ 1914 ਤੱਕ ਪਹੁੰਚਦੇ ਆ ਡੈਡ ਹੋ ਜਾਂਦੀ ਹੈ, ਫਸਟ ਵਰਲਡ ਵਾਰ ਸ਼ੁਰੂ ਹੋ ਜਾਂਦਾ ਹੈ, ਪਰ ਇੱਕ ਸਪਿਰਿਟ ਕਾਇਮ ਹੋ ਚੁੱਕੀ ਸੀ ਜਿਹੜੀ 1849 ਤੋਂ ਕੰਟੀਨਿਊ ਸੀ। ਔਰ ਜਿਉਂ ਹੀ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਕੀਤਾ ਜਾਂਦਾ ਹੈ, ਔਰ ਇੱਕਦਮ ਪੰਜਾਬ ਦੇ ਵਿੱਚ ਜਿਹੜੀ ਸਿੱਖ ਕੌਮ ਦੇ ਵਿੱਚ, ਪਹਿਲਾਂ ਤਾਂ ਇਹ ਹੁੰਦਾ ਹੈ ਕਿਉਂਕਿ ਜਲਿਆਂਵਾਲਾ ਬਾਗ ਕਰਨ ਵਾਲੇ ਡਾਇਰ ਨੂੰ ਸੱਦ ਕੇ ਅਰੂੜ ਸਿੰਘ ਜਿਹੜਾ ਉਸ ਵੇਲੇ ਸਰਬਰਾਹ ਸੀ, ਉਹ ਸਿਰੋਂ ਪਾਓ ਦਿੰਦਾ ਹੈ,
ਉਹ ਆਪਣੇ ਆਪ 'ਚ ਇੱਕ ਰਿਬੈਲੀਅਨ ਖੜਾ ਕਰ ਦਿੰਦਾ ਹੈ। ਨਤੀਜੇ ਦੇ ਤੌਰ ਤੇ ਅਕਾਲੀ ਲਹਿਰ, ਫਿਰ ਜਿਸ ਅਕਾਲੀ ਲਹਿਰ ਨੇ ਪੀਸਫੁਲੀ ਆਪਣੇ ਨਿਸ਼ਾਨੇ ਨੂੰ ਕਿਵੇਂ ਹਾਸਲ ਕਰਨਾ ਹੈ, ਜੋ ਉਹਦੇ ਰਿਕਾਰਡ ਕਾਇਮ ਕੀਤੇ, ਉਹ ਸਾਕਾ ਨਨਕਾਣਾ ਸਾਹਿਬ ਹੋਏ, ਉਹ ਚਾਬੀਆਂ ਦਾ ਮੋਰਚਾ ਹੋਏ, ਜੈਤੋ ਦਾ ਮੋਰਚਾ ਹੋਏ, ਗੁਰੂ ਕੇ ਬਾਗ ਦਾ ਮੋਰਚਾ ਹੋਏ, ਉਹ ਜਿਹੜੇ 4 ਸਾਲ ਨੇ ਉਹ ਸਿੱਖ ਇਤਿਹਾਸ ਦਾ ਉਹ ਸੁਨਹਿਰੀ ਇੱਕ ਨਵਾਂ ਚੈਪਟਰ, ਇਹ ਵੱਖਰੀ ਕਹਾਣੀ ਹੈ ਕਿ ਜਦੋਂ ਤੱਕ ਉਹ ਅਕਾਲੀ ਲਹਿਰ ਆਪਣੀ ਕਾਮਯਾਬੀ ਦੇ ਨਾਲ ਜਿਹੜੀ ਅੱਗੇ ਤੁਰਦੀ ਹੈ ਔਰ ਉਸ ਨੂੰ ਕਿਵੇਂ ਫਿਰ ਹਿੰਦੂ ਨੈਸ਼ਨਲਿਜ਼ਮ ਜਿਹੜਾ ਸੈਕੂਲਰਿਜ਼ਮ ਦੇ ਨਾਂ ਥੱਲੇ ਸੀ ਉਹ ਉਹਨੂੰ ਦਬੋਚ ਲੈਂਦੇ ਨੇ। ਤੇ ਨਤੀਜੇ ਦੇ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ 1947 ਤੱਕ ਪਹੁੰਚਦੇ ਹਾਂ, ਸਿੱਖ ਇਹ ਡਿਸਾਈਡ ਹੀ ਨਹੀਂ ਕਰ ਸਕਦੇ ਵੀ ਉਹਨਾਂ ਨੇ ਕੀ ਕਰਨਾ ਹੈ ਔਰ ਅਲਟੀਮੇਟਲੀ ਜਿਹੜਾ ਸੈਕੂਲਰਿਜ਼ਮ ਦੇ ਨਾਂ ਥੱਲੇ ਉਹ ਹਿੰਦੂਤਵਵਾਦ ਜਾਂ ਬ੍ਰਾਹਮਣਵਾਦ ਦੇ ਖਾਤੇ 'ਚ ਪੈਂਦੇ ਨੇ। ਔਰ ਇਹ ਜਿਹਨਾਂ ਨੂੰ ਇਹ ਆਜ਼ਾਦੀ ਮਿਲਦੀ ਹੈ, ਅੰਕੜੇ ਤੁਸੀਂ ਗਿਣਾ ਦਿਓ ਜੀ, ਇੰਨੇ ਫਾਂਸੀ ਚੜੇ, ਇੰਨੇ ਸਿੱਖ ਇੰਨੇ ਜੇਲ੍ਹਾਂ 'ਚ ਗਏ, ਇੰਨੇ ਕਾਲੇ ਪਾਣੀ ਗਏ। ਉਹ ਪਿਆਰਾ ਸਿੰਘ ਨਿਰਚਲ ਦੀਆਂ ਲਾਈਨਾਂ ਮੈਂ ਅਕਸਰ ਹੀ ਦੁਹਰਾ ਦਿੰਦਾ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। 47 ਕ੍ਰਿਮੀਨਲ ਟ੍ਰਾਈਬ ਔਰ 37 ਵਰੇ 47 ਤੋਂ 84 ਤੱਕ ਸਿੱਖ ਆਪਣੇ ਆਜ਼ਾਦਾਨਾ ਖਿੱਤੇ ਦੇ ਲਈ, ਜਿੱਥੇ ਉਹਨਾਂ ਦਾ ਧਰਮ, ਸੱਭਿਆਚਾਰ, ਬੋਲੀ, ਸਿੱਖੀ ਕਦਰਾਂ ਕੀਮਤਾਂ ਮਹਿਫੂਜ਼ ਹੋਣ, ਉਸ ਦੇ ਲਈ ਉਹ ਸਟਰਗਲ ਕਰਦੇ ਨੇ। ਔਰ ਟੋਟਲ ਵਾਰ ਜੂਨ ਦਾ ਪਹਿਲਾ ਹਫਤਾ ਟੈਂਕਾਂ ਤੋਪਾਂ ਨਾਲ ਸਿੱਖ ਕੌਮ ਦੇ ਖਿਲਾਫ ਡਿਕਲੇਅਰ ਵਾਰ, ਫਿਜ਼ੀਕਲ, ਕਲਚਰਲ, ਹਿਸਟੋਰੀਕਲ, ਸਟੈਟਿਸਟੀਕਲ, ਇਕਨੋਮਿਕਲ ਜੈਨੋਸਾਈਡ। ਬਿਲਕੁਲ। ਹੁਣ ਇਹ ਗੱਲ ਜਦੋਂ ਇੱਕ ਕਿਤਾਬ ਕੁਲਦੀਪ ਨਈਅਰ ਨੇ ਲਿਖੀ ਔਰ ਉਹਨਾਂ ਨੇ ਜਿੰਦਾ ਸੁੱਖਾ ਔਰ ਦੂਸਰਿਆਂ ਨੂੰ ਦਹਿਸ਼ਤਗਰਦ ਲਿਖਿਆ ਸੀ, ਉਹਨਾਂ ਨੇ ਉਹਨੂੰ ਵੀ ਚਿੱਠੀ ਲਿਖੀ ਸੀ। ਉਹਨੇ ਕਿਹਾ ਸੀ ਕਿ ਵੀ ਜਿੱਥੇ ਤੁਸੀਂ ਭਗਤ ਸਿੰਘ ਜਾਂ ਊਧਮ ਸਿੰਘ ਜਾਂ ਦੂਸਰਿਆਂ ਨੂੰ ਉਹਨਾਂ ਨੂੰ ਸ਼ਹੀਦ ਕਹਿੰਦੇ ਹੋ, ਫਰਕ ਦੱਸੋ ਕੀ ਹੈ। ਕਿ ਭਾਈ ਉਸੇ ਹੀ ਹੁਣ ਕੋਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਦਾ ਕੋਈ ਇੰਦਰਾ ਗਾਂਧੀ ਨਾਲ ਜ਼ਮੀਨ ਦਾ ਰੌਲਾ ਨਹੀਂ ਸੀ, ਕੋਈ ਵੱਟ ਦਾ ਰੌਲਾ ਨਹੀਂ ਸੀ, ਕੋਈ ਜਾਇਦਾਦ ਦਾ ਰੌਲਾ ਨਹੀਂ ਸੀ, ਕੋਈ ਜਿੰਦੇ ਸੁੱਖੇ ਦਾ ਦੇ ਨਾਲ ਕੋਈ ਜਨਰਲ ਵੈਦਿਆ ਦਾ ਕੋਈ ਨਿੱਜੀ ਵੈਰ ਨਹੀਂ ਸੀ। ਹੁਣ ਜੇ ਇਹੀ ਊਧਮ ਸਿੰਘ ਦਾ ਕੋਈ ਮਾਈਕਲ ਐਡਵਾਇਰ ਜਾਂ ਡਾਇਰ ਦੇ ਨਾਲ ਕੋਈ ਝਗੜਾ ਨਹੀਂ ਸੀ। ਸੋ ਗੱਲ ਤਾਂ ਉਹੀ ਹੈ ਕਿ ਵੀ ਜਦੋਂ ਅਸੀਂ ਔਰ ਉਸ ਦੌਰ ਦੇ ਵਿੱਚ ਵੀ ਜਦੋਂ ਊਧਮ ਸਿੰਘ ਨੇ ਮਾਈਕਲ ਐਡਵਾਇਰ ਨੂੰ ਮਾਰਿਆ, ਗਾਂਧੀ ਜਿਹੜਾ ਵੱਡਾ ਪਿਓ ਬਣਾਇਆ ਹੋਇਆ ਰਾਸ਼ਟਰ ਦਾ, ਉਹਦਾ ਬਿਆਨ ਸੀ ਕਿ ਇਟਸ ਐਨ ਐਕਟ ਆਫ ਏ ਮੈਡਮੈਨ, ਇੱਕ ਪਾਗਲ ਬੰਦੇ ਦਾ ਕੰਮ ਹੈ। ਔਰ ਉਹਨੇ ਫਿਰ ਉਹ ਜਿਹੜਾ ਸੈਕਟਰੀ ਆਫ ਸਟੇਟ ਸੀ ਉਹਦੇ ਨਾਲ ਜੈਟਿਸਨ ਕੇ ਕੌਣ, ਗਾਂਧੀ ਨੇ ਕਿਹਾ ਸ਼ੁਕਰ ਹੈ ਉਹਦੇ ਗੋਲੀ ਭਾਵੇਂ ਲੱਗੀ ਪਰ ਉਹ ਜ਼ਖਮੀ ਜਿਹੜਾ ਉਹ ਮਰਿਆ ਨਹੀਂ ਹੈ। ਸੋ ਉਸ ਪੀਰੀਅਡ ਦੇ ਵਿੱਚ ਵੀ ਜਿਹੜਾ ਹੈ ਉਹੀ ਕੁਛ ਸੀ। ਤੇ ਅੱਜ ਵੀ ਸਿਰਫ ਇਹ ਹੁੰਦਾ ਹੈ ਕਿ ਵੀ ਜਦੋਂ ਫਿਰ ਮੁਲਕ ਆਜ਼ਾਦ ਹੋ ਗਿਆ, ਪਾਵਰ ਉਹਨਾਂ ਦੇ ਹੱਥ ਆਈ, ਫਿਰ ਉਸੇ ਹੀ ਊਧਮ ਸਿੰਘ ਦੀਆਂ ਅਸਥੀਆਂ, ਕਿਉਂਕਿ ਉਹਨੂੰ ਬਰੀ ਕੀਤਾ ਸੀ ਯੂਕੇ ਦੇ ਵਿੱਚ, ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਸੀ 71-72 ਪੀਰੀਅਡ ਦੇ ਵਿੱਚ, ਉਹਨੂੰ ਸਿਰ ਤੇ ਚੁੱਕ ਕੇ ਫਿਰ ਥਾਂ ਥਾਂ ਹੀ ਘੁਮਾਉਂਦੇ ਰਹੇ ਕਿ ਜੀ ਇਹ ਅਸੀਂ ਉਹਦੀਆਂ ਅਸਥੀਆਂ ਇੱਥੇ ਵੀ ਪਾਈਆਂ ਤੇ ਉੱਥੇ ਵੀ ਪਾਈਆਂ, ਗੰਗਾ 'ਚ ਵੀ ਪਾਈਆਂ, ਕੀਰਤਪੁਰ ਵੀ ਪਾਈਆਂ, ਕਿਉਂਕਿ ਜੀ ਉਹਨੇ ਆਪਣਾ ਨਾਂ ਜਿਹੜਾ ਰਾਮ ਮੁਹੰਮਦ ਸਿੰਘ ਆਜ਼ਾਦ, ਉਹਨੇ ਕਦੇ ਰਾਮ ਨਾਂ ਨਹੀਂ ਕਿਹਾ, ਉਹਦੇ ਅੱਜ ਵੀ ਉਹਦੇ ਜਿਹੜੇ ਦਸਤਖਤ ਨੇ ਮੁਹੰਮਦ ਸਿੰਘ ਆਜ਼ਾਦ। ਔਰ ਇਹ ਠੀਕ ਹੈ ਕਿ ਵੀ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਸੁਨਾਮ ਜਿਹੜੇ ਟਾਊਨ ਦੇ ਨਾਲ ਉਹਨਾਂ ਦਾ ਸੰਬੰਧ ਸੀ ਜਿੱਥੇ ਉਹਨਾਂ ਦਾ ਬਰਥ ਹੋਇਆ। ਹੁਣ ਉਹੀ ਜਿਹੜੀ ਧਰਤੀ ਹੁੰਦੀ ਉਸੇ ਹੀ ਸੁਨਾਮ ਦੀ, ਉਸ ਟਾਊਨ ਦੇ ਉਸੇ ਗਲੀ 'ਚੋਂ ਹੀ ਜਿੱਥੇ ਊਧਮ ਸਿੰਘ ਦਾ ਜਨਮ ਹੁੰਦਾ ਹੈ, ਕਰਮਜੀਤ ਸਿੰਘ ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਚੈਲੰਜ ਕੀਤਾ ਰਾਜਘਾਟ ਦੇ ਉੱਤੇ, ਕਿੰਨੇ ਦਿਨ ਉਹ ਇੱਕ ਦਰਖਤ ਦੀ ਆੜ ਦੇ ਵਿੱਚ ਰਹੇ ਔਰ ਜਦੋਂ ਉਹ ਇੱਕ ਜਿਹੜਾ ਗਾਂਧੀ ਜਯੰਤੀ ਕੇ ਕਾਹਦੇ ਤੇ ਆਇਆ ਤੇ ਉਹਨਾਂ ਨੇ ਆਪਣਾ ਕੰਮ ਕੀਤਾ। ਹਾਲਾਂ ਮਾੜਾ ਹਥਿਆਰ ਸੀ, ਨਹੀਂ ਛਰੇ ਛੁਰੇ ਚੱਲੇ ਆਲੇ ਦੁਆਲੇ, ਲੇਕਿਨ ਉਹਨਾਂ ਦੀ ਸਾਰੀ ਸਿਕਿਉਰਿਟੀ ਨੂੰ ਔਰ ਦੂਜੇ ਨੂੰ ਉਹ ਵੀ ਉਹਨਾਂ ਦਾ ਸੰਬੰਧ ਵੀ ਉਸੇ ਥਾਂ। ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਜਿਉਂ-ਜਿਉਂ ਔਰ ਜਿਵੇਂ ਜਿੰਦੇ ਸੁੱਖੇ ਨੇ ਪ੍ਰੈਜ਼ੀਡੈਂਟ ਨੂੰ ਉਸ ਵੇਲੇ ਚਿੱਠੀ ਲਿਖੀ ਸੀ ਕਿ ਵੀ ਅਸੀਂ ਅਕਾਲ ਤਖਤ ਦੇ ਸਿੱਖ, ਜਦੋਂ ਵੀ ਕੋਈ ਜ਼ੁਲਮ ਕਰੇਗਾ ਤੁਹਾਡਾ ਤਖਤ ਜਿਹੜਾ ਦਿੱਲੀ ਦਾ, ਉਹਦੀ ਟੱਕਰ ਜਦੋਂ ਵੀ ਅਕਾਲ ਤਖਤ ਨਾਲ ਹੋਏਗੀ, ਅਕਾਲ ਤਖਤ ਦੇ ਸੱਚ ਹੱਕ ਇਨਸਾਫ ਦੇ ਯੋਧੇ ਅੱਗੇ ਵਧਣਗੇ। ਜਲਿਆਂਵਾਲੇ ਬਾਗ ਹੁੰਦਾ ਹੈ, ਊਧਮ ਸਿੰਘ ਆ ਕੇ ਅਕਾਲ ਤਖਤ ਤੇ ਅਰਦਾਸ, ਅੰਮ੍ਰਿਤਧਾਰੀ ਨੌਜਵਾਨ ਸੀ ਉਹ, ਬਾਅਦ 'ਚ ਭਾਵੇਂ ਉਹਨੂੰ ਅਮਰੀਕਾ ਆਇਆ, ਇੱਧਰ ਆਇਆ, ਆਪਣਾ ਬਦਲਣਾ ਪਿਆ ਹੁਲੀਆ,
ਔਰ ਉਸਨੇ ਅਰਦਾਸ ਕੀਤੀ ਕਿ ਵੀ ਮੈਨੂੰ ਸਤਿਗੁਰੂ ਬਲ ਦਿਓ ਕਿ ਵੀ ਮੈਂ ਇਹਨਾਂ ਨੂੰ ਸਜ਼ਾ ਯਾਫਤਾ ਕਰਾਂ। ਔਰ ਇਸੇ ਤਰ੍ਹਾਂ ਬੇਅੰਤ ਸਿੰਘ ਸਤਵੰਤ ਸਿੰਘ ਉਹ ਵੀ ਅਕਾਲ ਤਖਤ ਤੇ ਆਏ, ਜਿੰਦਾ ਸੁੱਖਾ ਵੀ ਅਕਾਲ ਤਖਤ ਤੇ ਆਏ। ਸੋ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਸੰਘਰਸ਼ ਦੀ ਗੱਲ ਕਰਦੇ ਹਾਂ ਔਰ ਹਮੇਸ਼ਾ ਅਸੀਂ ਉਹਨਾਂ ਨੂੰ ਜਿਹੜੇ ਅੰਗਰੇਜ਼ੀ ਰਾਜ ਦੇ ਖਿਲਾਫ ਜੂਝੇ, ਉਹ ਭਗਤ ਸਿੰਘ ਹੋਏ, ਊਧਮ ਸਿੰਘ ਹੋਣ, ਸਾਡੇ ਗਦਰੀ ਬਾਬੇ ਹੋਣ, ਉਹਨਾਂ ਨੂੰ ਅਸੀਂ ਇਹ ਨਹੀਂ ਦੋਸ਼ ਦੇ ਸਕਦੇ ਕਿ ਜੀ ਉਹਨਾਂ ਨੇ ਜਿਹੜਾ ਉਹ ਇਹਨਾਂ ਦੀ ਬਦਨੀਤੀ ਕਿ ਵੀ ਉਹਨਾਂ ਦੀ ਕੌਮ ਨਾਲ ਕੀ ਹੋਏਗਾ 47 ਤੋਂ ਬਾਅਦ। ਉਹਨਾਂ ਨੇ ਜੋ ਉਸ ਪੀਰੀਅਡ 'ਚ ਉਹਨਾਂ ਨੂੰ ਠੀਕ ਲੱਗਦਾ ਸੀ, ਉਹਨਾਂ ਨੇ ਆਪਣੀਆਂ ਜਵਾਨੀਆਂ ਕੁਰਬਾਨ ਕੀਤੀਆਂ। ਇਵੇਂ ਹੀ ਜਿਹੜੇ ਸਾਡੇ ਅੱਜ ਦੇ ਯੋਧੇ ਨੇ ਜਿਨ੍ਹਾਂ ਨੇ ਪਿਛਲੇ 4 ਦਹਾਕਿਆਂ ਦੇ ਵਿੱਚ ਇੱਕ ਮਾਣਮੱਤਾ ਇਤਿਹਾਸ ਸਿਰਜਿਆ, ਉਹ ਅਕਾਲ ਤਖਤ ਦੀ ਉਸ ਅਜ਼ਮਤ ਦੇ ਰਾਖੇ ਨੇ। ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਭਾਈ ਅਲਟੀਮੇਟਲੀ ਗੁਲਾਮੀ ਦੇ ਸੰਗਲ ਕੱਟੜੇ ਨੇ ਔਰ ਉਹ ਸਾਰੇ ਦੇ ਲਈ ਕੁਰਬਾਨੀਆਂ ਕਰਨ ਵਾਲੇ ਨੇ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਸ਼ਹੀਦ ਊਧਮ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਦੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਿਆਂ ਕਿਹਾ ਹੈ ਕਿ ਭਾਰਤ ਤੇ ਰੂਸ ਦੋਵੇਂ ਮਰੀਆਂ ਹੋਈਆਂ ਆਰਥਿਕਤਾਵਾਂ ਹਨ, ਜਾਨੀ ਕਿ ਡੈਡ ਇਕਨੋਮੀਜ਼ ਹਨ, ਉਹ ਇਕੱਠੇ ਡੁੱਬ ਸਕਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਸਾਡਾ ਲੀਡ ਸੈਗਮੈਂਟ ਸੀ ਜਿਹਦੇ 'ਚ ਅਸੀਂ ਇਹ ਕਿਹਾ ਸੀ ਕਿ ਜੋ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਟਰੂਥ ਦੇ ਉੱਤੇ ਟਵੀਟ ਕੀਤਾ ਹੈ, ਉਸ ਨੇ ਭਾਰਤ ਦੇ ਸਿਰੋਂ ਛੱਤ ਵੀ ਉਡਾ ਦਿੱਤੀ ਹੈ ਤੇ ਉਹਨਾਂ ਦੇ ਪੈਰਾਂ ਥੱਲੋਂ ਰੱਗ ਜਾਂ ਕਾਰਪੈਟ ਵੀ ਖਿੱਚ ਲਈ ਹੈ। ਔਰ ਮੈਂ ਉਸਤਾਦ ਦਾਮਨ ਦਾ ਇਹ ਸ਼ੇਰ ਵੀ ਦੁਹਰਾਇਆ ਸੀ ਕਿ ਇਹ ਕੀ ਕਰੀ ਜਾਂਦਾ, ਇਹ ਕੀ ਕਰੀ ਜਾਂਦਾ, ਲਾਈ ਲੋਈ ਜਾਂਦਾ, ਖਿੱਚੀ ਦਰੀ ਜਾਂਦਾ। ਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹ ਟਰੰਪ ਦਾ ਸਿਰਫ ਇੱਕ ਪੋਸਚਰ ਹੈ ਜਿਹਦੇ ਥੱਲੇ ਇੰਡੀਆ ਨੂੰ ਜਿਹੜਾ ਉਹ ਟਾਈਟ ਕਰਨ ਦੀ ਲਾਈਨ ਹੈ ਕਿ ਉਹ ਟ੍ਰੇਡ ਡੀਲ ਸਾਈਨ ਕਰੇ ਜਿਹੜੀ ਕਿ ਅਮਰੀਕਾ ਦੀ ਜ਼ਿਆਦਾ ਫੇਵਰ 'ਚ। ਆਲਰੇਡੀ ਇਹਨਾਂ ਦਾ ਕਹਿਣਾ ਸੀ ਜੀ ਇੰਡੀਆ ਨੇ ਆਹ ਵੀ ਘਟਾਤਾ ਆਪਣੇ ਬਜਟ 'ਚ, ਆਹ ਵੀ ਕਰਤਾ, ਉਹ ਵੀ ਕਰਤਾ, ਇਹ ਵੀ ਕਰਤਾ। ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਟਰੰਪ ਨੇ ਇੱਕ ਟਾਈਟ ਸਲੈਪ ਜ਼ਰੂਰ ਮਾਰਿਆ, ਪਰ ਨਾਲ ਦੀ ਨਾਲ ਉਹਨੇ ਮਲਮ ਦੀ ਡੱਬੀ ਵੀ ਕਿ ਨੈਗੋਸ਼ੀਏਸ਼ਨਸ ਜਿਹੜੀਆਂ ਨੇ ਉਹ ਚੱਲਦੀਆਂ ਰਹਿਣਗੀਆਂ। ਪਰ ਇਹ ਜਿਹੜੇ
ਭਾਰਤੀ ਆਪਣੇ ਆਪ ਨੂੰ ਬੜੇ ਕਾਮਯਾਬ ਦੁਕਾਨਦਾਰ ਸਮਝਦੇ ਨੇ। ਦੁਕਾਨਦਾਰ ਇਸ ਲਈ ਕਿਉਂਕਿ ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ, ਸਰ ਕਪੂਰ ਸਿੰਘ ਨੇ ਜਦੋਂ ਕਿਹਾ ਕਿ ਵੀ ਅੰਗਰੇਜ਼ਾਂ ਨਾਲ ਨੈਗੋਸ਼ੀਏਟ ਕਰਦੇ ਹਾਂ, ਸਿੱਖਾਂ ਦਾ ਜੋ ਕੁਝ ਬਣਦਾ ਹੈ ਉਹ ਬਣਾ ਲੈਣਾ ਚਾਹੀਦਾ ਸੀ, ਕਿਉਂਕਿ ਜਦੋਂ ਬਾਣੀਏ ਦੇ ਹੱਥ 'ਚ ਪਾਵਰ ਆਈ ਤੇ ਉਹ ਤਾਂ ਬਹੁਤ ਮੁੱਠੀ ਜਿਹੜੀ ਹੈ ਉਹ ਟਾਈਟ ਕਰਨ ਵਾਲੇ ਨੇ, ਉਹ ਖੋਲ੍ਹਦੇ ਨਹੀਂ ਨੇ ਮੁੱਠੀ। ਔਰ ਇਹ ਵੀ ਕਿਉਂਕਿ ਸਟੇਟ ਟਾਕਰ ਨਹੀਂ ਨੇ। ਔਰ ਮੈਨੂੰ ਯਾਦ ਹੈ ਹੁਣ ਤਾਂ ਸਰ ਪਾਲ ਸਿੰਘ ਪੁਰੇਵਾਲ ਚੜ੍ਹਾਈ ਕਰ ਗਏ, ਉਹਨਾਂ ਨੇ ਇੱਕ ਸ਼ਾਇਦ ਇਟਾਲੀਅਨ ਟਰੈਵਲਰ ਸੀ ਜਿਹੜਾ ਸ਼ਾਹਜਹਾਂ ਜਦੋਂ ਦਿੱਲੀ ਤਖਤ 'ਤੇ ਸੀ ਤੇ ਉਸ ਪੀਰੀਅਡ 'ਚ ਉੱਥੇ ਗਿਆ ਤਾਂ ਉਹਨੇ ਇਟਾਲੀਅਨ ਦੇ ਵਿੱਚ ਆਪਣੇ ਮੈਮੋਇਰ ਰਿਕਾਰਡ ਕੀਤੇ ਸੀ ਸਾਰਿਆਂ। ਔਰ ਉਹਦੇ 'ਚ ਬਾਅਦ 'ਚ ਉਹਦਾ ਜਿਹੜੀ ਇਟਾਲੀਅਨ 'ਚੋਂ ਅੰਗਰੇਜ਼ੀ ਟਰਾਂਸਲੇਟ ਹੋਇਆ ਤਾਂ ਉਹਨਾਂ ਨੇ ਮੈਨੂੰ ਉਸ ਪੀਰੀਅਡ 'ਚ ਉਹ ਵਰਕੇ ਵੀ ਭੇਜੇ ਸੀ ਉਸ ਇੰਗਲਿਸ਼ ਵਰਡ 'ਚ। ਉਹਨੇ ਜਿਹੜਾ ਉਸ ਇਟਾਲੀਅਨ ਯਾਤਰੂ ਨੇ ਅੱਡ-ਅੱਡ ਨਸਲਾਂ ਦੇ ਲੋਕਾਂ ਨਾਲ ਆਪਣੇ ਐਕਸਪੀਰੀਅੰਸ ਦਿੱਤੇ ਨੇ। ਤੇ ਉਹ ਜਦੋਂ ਇਹ ਬਾਣੀਆਂ ਕਲਾਸ, ਟ੍ਰੇਡਰ ਕਲਾਸ ਜਿਹੜੀ ਮੁਗਲ ਪੀਰੀਅਡ 'ਚ ਵੀ ਜਿਹੜੇ ਉਹਨਾਂ ਦੇ ਅਕਾਊਂਟਸ ਦੂਜੇ ਤੀਜੇ ਉਸ ਦੇ ਵਿੱਚ ਉਹੀ ਸੀ, ਕਿਉਂਕਿ ਜੇ ਅਕਬਰ ਦੇ ਵੇਲੇ ਦੇਖਿਆ ਜਾਏ ਤੇ ਟੋਡਰਮਲ ਜਿਹੜਾ ਉਹਦੇ 9 ਰਤਨਾਂ 'ਚੋਂ ਸ਼ਾਮਲ ਸੀ, ਅੱਜ ਜਿੰਨੀ ਧਰਤੀ ਦੀ ਪੈਮਾਇਸ਼ ਔਰ ਦੂਜੇ ਤੀਜੇ ਫਾਰਮੂਲਾ ਟੋਡਰਮਲ ਦੇ ਨਾਲ ਹੀ ਜੋੜੇ ਜਾਂਦੇ ਨੇ। ਤੇ ਉਹਦੇ 'ਚ ਉਹਨੇ ਇੱਕ ਬੜੀ ਦਿਲਚਸਪ ਗੱਲ ਕੀਤੀ ਔਰ ਉਹਨਾਂ ਨੇ ਪੁਰੇਵਾਲ ਸਾਹਿਬ ਨੇ ਲਿਖ ਕੇ ਕਿਹਾ ਕਿ ਸਾਡਾ ਇਹਨਾਂ ਨਾਲ ਵਾਹ ਹੈ। ਉਹ ਕਹਿੰਦਾ ਹੈ ਜਿਹੜਾ ਇਟਾਲੀਅਨ ਯਾਤਰੀ ਹੈ, ਕਹਿੰਦਾ ਇਹ ਜਿਹੜੀ ਬਾਣੀਏ ਨੇ ਇਹ ਸਟੇਟ ਆਨਸਰ ਨਹੀਂ ਦਿੰਦੇ ਕਿਸੇ ਚੀਜ਼ ਦਾ। ਜੇ ਇਹਨਾਂ ਨੂੰ ਉਹਨੇ ਫਾਰ ਐਗਜ਼ਾਮਪਲ ਕਿਹਾ, ਉਹਨਾਂ ਨੇ ਕਿਹਾ ਵੀ ਜੇ ਉਹਨਾਂ ਨੂੰ ਕਹੋ ਕਿ ਵੀ ਅੱਜ ਬੁੱਧਵਾਰ ਹੈ, ਨਹੀਂ ਜੇ ਉਹਨਾਂ ਨੂੰ ਪੁੱਛੋ ਕਿ ਅੱਜ ਕੀ ਵਾਰ ਹੈ ਤੇ ਕਹਿਣਗੇ ਕਿ ਕੱਲ ਮੰਗਲਵਾਰ ਥਾ। ਉਹ ਕਹਿੰਦਾ ਜੀ ਮੈਂ ਪੁੱਛ ਰਿਹਾ ਵੀ ਅੱਜ ਕਿਉਂ, ਫਿਰ ਉਹ ਕਹਿਣਗੇ ਜੀ ਕੱਲ ਵੀਰਵਾਰ ਹੋਗਾ। ਸੋ ਉਹਨੇ 2-3 ਉਦਾਹਰਨਾਂ ਦੇ ਕੇ ਉਹਨੇ ਕਿਹਾ ਵੀ ਈਵਨ ਇਸ ਕਿਸਮ ਦਾ ਸਿੱਧਾ ਸਵਾਲ ਵੀ ਜਿਹਦਾ ਸਿੱਧਾ ਜਵਾਬ ਹੈ ਉਹ ਸਟੇਟ ਆਨਸਰ ਨਹੀਂ ਦਿੰਦੇ। ਔਰ ਇਹ ਬੜੇ ਕਰੁੱਕ ਨੇ, ਇਹਨਾਂ ਦੇ ਮਾਈਂਡ 'ਚ ਕੀ ਚੱਲ ਰਿਹਾ ਹੈ ਕਿਸੇ ਨੂੰ ਨਹੀਂ ਪਤਾ ਹੈ, ਪਰ ਇਹ ਅਕਾਊਂਟ ਬੜੀ ਵੈਲ ਮੈਨੇਜ ਕਰਦੇ ਨੇ ਕਿਉਂਕਿ ਇਹਨਾਂ ਨੇ ਕਿੱਥੋਂ ਕੀ ਫਾਇਦਾ ਚੱਕਣਾ ਹੈ। ਦੂਜਾ ਉਹ ਕਿਸੇ ਦੇ ਕੰਨਾਂ ਨੂੰ ਭਿਣਕ ਤੱਕ ਵੀ ਨਹੀਂ ਜਿਹੜੀ ਹੈ ਪੈਣ ਦਿੰਦੇ। ਸੋ ਉਦੋਂ ਤਾਂ ਇਹ ਮੁਗਲਾਂ ਦੇ ਜਾਂ ਸਿੱਖਾਂ ਦੇ ਵੇਲੇ ਸਾਡੇ ਦਰਬਾਰ 'ਚ ਵੜ ਗਏ। ਹੁਣ ਮੈਂ ਇੱਕ ਵਾਰੀ ਕਿਸੇ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਵੀ ਇਸਲਾਮ ਦੇ ਵਿੱਚ ਸੂਦ ਹਰਾਮ ਹੈ। ਅਫਗਾਨ ਬੜੇ ਬਹਾਦਰ ਲੋਕ ਨੇ, ਵਾਰੀਅਰ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਗ੍ਰੇਵ ਯਾਰਡ ਆਫ ਐਮਪਾਇਰਸ ਅਫਗਾਨਿਸਤਾਨ ਨੂੰ ਕਿਹਾ ਜਾਂਦਾ। ਪਰ ਮੇਰਾ ਇਹ ਸਵਾਲ ਸੀ, ਮੈਂ ਕਿਹਾ ਕਿ ਵੀ ਇਹ ਸੂਦਖੋਰ ਵੀ ਨੇ ਕਿ ਵੀ ਇਹ ਜਦੋਂ ਆਉਣਗੇ ਜਾਂ ਇੱਕ ਸਟੇਜ ਦੇ ਉੱਤੇ ਜਦੋਂ ਭਾਰਤ ਦੇ ਵਿੱਚ ਲੋਕ ਆਉਂਦੇ ਸੀ ਜਾਂ ਦੂਜੇ, ਤੇ ਇਹਨਾਂ ਦਾ ਮੁੱਖ ਤੌਰ ਦੇ ਉੱਤੇ ਜਿਹੜਾ ਪਾਰਟ ਹੁੰਦਾ ਸੀ ਕਿ ਵੀ ਉਹਨਾਂ ਨੇ 100 ਰੁਪਈਆ ਦਿੱਤਾ, ਜੇ ਤੁਸੀਂ ਉਹਦਾ 5 ਰੁਪਈਏ ਉਹਦਾ ਵਿਆਜ ਹੈ, ਉਹਨੂੰ ਵਿਆਜ ਨਹੀਂ ਸੀ ਕਹਿੰਦੇ ਕਿ ਮੁਨਾਫਾ, ਕਿ ਮੁਨਾਫਾ ਦਿਓ। ਤੇ ਤੁਸੀਂ ਜੇ ਰਕਮ ਵਾਪਸ ਵੀ ਕਰਨੀ ਚਾਹੋ ਨਹੀਂ ਕਹਿੰਦੇ ਸੀ ਰੱਖੋ ਬਾਬੂ ਮੁਨਾਫਾ ਦਿਓ ਮੁਨਾਫਾ। ਤੇ ਮੈਂ ਕਿਹਾ ਵੀ ਇਹ ਕਹਿੰਦੇ ਵੀ ਇਹ ਮਹਿਮੂਦ ਗਜ਼ਨਵੀ ਦੇ ਜ਼ਮਾਨੇ ਤੋਂ ਕਹਿੰਦੇ ਉਹ ਵੀ ਨਾਲ ਲੈ ਗਿਆ ਸੀ ਕੁਝ ਬਾਣੀਆਂ ਨੂੰ ਚੁੱਕ ਕੇ ਕਿ ਵੀ ਵਪਾਰ ਸਿਖਾਓ, ਕਹਿੰਦੇ ਉਹਨਾਂ ਨੇ ਸਿਖਾਈ ਹੋਈ ਹੈ ਸੂਦਖੋਰੀ। ਫਿਰ ਗਜ਼ਨਵੀ ਤੋਂ ਅਬਦਾਲੀ ਤੱਕ ਵੀ ਉਹਨਾਂ ਨੂੰ ਇੱਧਰ ਤੋਰਿਆ, ਅਦਰਵਾਈਜ਼ ਇਸਲਾਮ ਦੇ ਵਿੱਚ ਤਾਂ ਹਰਾਮ ਹੈ ਸੂਦ। ਸੋ ਮਤਲਬ ਇਹ ਹੈ ਵੀ ਇਹਨਾਂ ਦੇ ਨਾਲ ਹੁਣ ਇਹ ਸਮਝਦੇ ਸੀ ਵੀ ਅਸੀਂ ਬੜੇ ਟਫ ਨੈਗੋਸ਼ੀਏਟਰ ਹੈ, ਅਸੀਂ ਬੜਾ ਫਲਾਣਾ ਹੈ। ਹੁਣ ਲਗਭਗ 5-6 ਮਹੀਨੇ ਪਹਿਲਾਂ 20 ਜਨਵਰੀ ਤੋਂ ਬਾਅਦ ਸਹੁੰ ਚੁੱਕਣ ਤੋਂ, ਕਿਉਂਕਿ ਟੈਰਿਫ ਦਾ ਐਲਾਨ ਤਾਂ ਪਹਿਲਾਂ ਹੀ ਕਰਤਾ ਸੀ ਔਰ ਉਦੋਂ ਤੋਂ ਟਰੰਪ ਕਹਿ ਰਿਹਾ ਸੀ ਵੀ ਇੰਡੀਆ ਕਿੰਗ ਆਫ ਟੈਰਿਫ ਹੈ। ਸਭ ਤੋਂ ਪੁਰਾਣੀ ਗੱਲਬਾਤ ਜਿਹੜੀ ਟ੍ਰੇਡ ਡੀਲ ਨੂੰ ਲੈ ਕੇ ਉਹ ਭਾਰਤ ਦੇ ਨਾਲ ਹੈ, ਚੱਲ ਰਹੀ ਹੈ। ਉਹਨਾਂ ਨੂੰ ਇੰਨਾ ਕੁ ਹਰਾਸ ਕਰ ਦਿੱਤਾ ਹੈ ਅਮਰੀਕਾ ਦੇ ਨੈਗੋਸ਼ੀਏਟਰ ਜਾਂ ਦੂਜਿਆਂ ਨੂੰ, ਗੱਲ ਤਾਂ ਕਿਸੇ ਕੰਢੇ ਲਾਉਂਦੇ ਨਹੀਂ ਹੈ। ਨਹੀਂ ਉਹਨਾਂ ਨੇ ਜਿਹੜਾ ਉਹ ਮੁੱਕਰ ਜਾਂਦੇ ਹੋਣੇ ਨੇ, ਪਹਿਲਾਂ ਕੋਈ ਮੰਨ ਕੇ ਜਾਂਦਾ ਹੋਣਾ, ਕੋਈ ਦੂਜਾ ਮੁੱਕਰ ਜਾਂਦਾ ਹੋਣਾ। ਕਿਉਂਕਿ ਇਹ ਗੱਲ ਮੈਂ ਹੀ ਨਹੀਂ ਕਹਿ ਰਿਹਾ, ਹੁਣ ਜਿਹੜਾ ਟਰੰਪ ਨੇ ਅੱਜ ਇੱਕ ਐਡੀਸ਼ਨਲ ਜਿਹੜਾ ਉਹ ਥੱਪੜ ਤਾਂ ਪਹਿਲਾਂ ਮਾਰਿਆ ਸੀ, ਹੁਣ ਘਸੁੰਨ ਵੀ ਮਾਰਿਆ, ਨਾਲ ਲੱਤ ਵੀ ਮਾਰੀ ਹੈ। ਉਹਦੀ ਗੱਲ ਕਰਨ ਤੋਂ ਪਹਿਲਾਂ ਇਹ ਜਿਹੜਾ ਪਾਰਟ ਹੈ ਕਿ ਵੀ ਇਹ ਜਿਹੜੀ ਟ੍ਰੇਡ ਨੈਗੋਸ਼ੀਏਸ਼ਨ ਸੀ ਇਹਦੇ 'ਚ ਇਹਨਾਂ ਦਾ ਕੀ ਬਿਹੇਵੀਅਰ ਹੈ, ਉਹਦੇ 'ਚ ਜਿਹੜਾ ਟ੍ਰੇਜਰੀ ਸੈਕਟਰੀ ਹੈ, ਕਿਉਂਕਿ ਹੁਣ ਜਿਹੜਾ ਵਪਾਰ ਨਾਲ ਰਿਲੇਟਿਡ ਡੀਲ ਹੈ ਉਹ ਤਾਂ ਟ੍ਰੇਜਰੀ ਨੇ ਕਰਨੀ। ਟ੍ਰੇਜਰੀ ਸੈਕਟਰੀ ਨੇ ਇਹ ਕਿਹਾ ਟਰੰਪ ਐਂਡ ਟੀਮ ਫਰਸਟ੍ਰੇਟਡ ਵਿਦ ਇੰਡੀਆ ਓਵਰ ਟ੍ਰੇਡ ਟਾਕ ਸੇਜ਼ US ਟ੍ਰੇਜਰੀ ਸੈਕਟਰੀ। ਉਹਨੇ ਕਿਹਾ ਕਿ ਵੀ ਇਹ ਜਿਹੜਾ US ਟ੍ਰੇਜਰੀ ਸੈਕਟਰੀ ਹੈ ਮਿਸਟਰ ਸਕਾਟ ਬੈਸੈਂਟ, ਉਹਨੇ ਕਿਹਾ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਐਂਡ ਦਾ ਹੋਲ ਟ੍ਰੇਡ ਨੈਗੋਸ਼ੀਏਸ਼ਨ ਟੀਮ ਹੈਡ ਬੀਨ ਫਰਸਟ੍ਰੇਟਡ ਵਿਦ ਇੰਡੀਆ ਓਵਰ ਦਾ ਟ੍ਰੇਡ ਟਾਕਸ। ਕਿ ਵੀ ਉਹਨਾਂ ਦੀ ਫਰਸਟ੍ਰੇਸ਼ਨ ਹੋਈ। ਕਿਉਂ?
ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਵੈਲ ਆਈ ਡੋਂਟ ਨੋ ਵਟ ਇਜ਼ ਗੋਇੰਗ ਟੂ ਹੈਪਨ, ਇਟ ਵਿਲ ਬੀ ਅਪ ਟੂ ਇੰਡੀਆ। ਇੰਡੀਆ ਕੇਮ ਟੂ ਦਾ ਟੇਬਲ ਅਰਲੀ, ਵੀ ਸਭ ਤੋਂ ਪਹਿਲਾਂ ਨੈਗੋਸ਼ੀਏਸ਼ਨ ਇੰਡੀਆ ਨੇ ਸ਼ੁਰੂ ਕੀਤੀ। ਦੇ ਹੈਵ ਬਿਨ ਸਲੋ ਰੋਲਿੰਗ ਥਿੰਗਸ, ਉਹ ਕੱਲ ਬੁੱਧਵਾਰ ਹੋਗਾ ਇਧਰ ਸਲੋ ਰੋਲਿੰਗ ਥਿੰਗਸ ਕੋਈ ਕਹਿਣ। ਸੋ ਆਈ ਥਿੰਕ that the president, the whole trade team has been frustrated with them ਕਿ ਵੀ ਇਹ ਗੱਲ ਨੂੰ ਕਿਸੇ ਕੰਡੇ ਨਹੀਂ ਲਾਉਂਦੇ, ਗੋਲ ਗੋਲ ਘੁਮਾਈ ਜਾਂਦੇ ਨੇ, ਘੁਮਾ ਰਹੇ ਨੇ, ਸਿੱਧੀ ਕੋਈ ਗੱਲ ਨਹੀਂ ਕਰਦੇ। ਉਹਨਾਂ ਨੇ CNBC ਨੂੰ ਇੰਟਰਵਿਊ ਵਿੱਚ ਕਿਹਾ, ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਰਸ਼ੀਆ ਦੇ ਨਾਲ ਡੀਲਿੰਗ ਹੈ ਜਾਂ ਦੂਜੀ ਹੈ, ਇਹ ਵੀ ਇਹਨੇ ਵੀ ਇਰੀਟੇਟ ਕੀਤਾ। ਔਰ ਇਹ ਜਿਹੜਾ ਟ੍ਰੇਜਰੀ ਸੈਕਟਰੀ ਦਾ ਇਹ ਕਹਿਣਾ ਹੈ ਕਿ ਵੀ ਸਾਡੇ ਸਭ ਤੋਂ ਪਹਿਲਾਂ ਇੰਡੀਆ ਨੇ ਸ਼ੁਰੂ ਕੀਤੀ ਗੱਲ, ਪਰ ਟਰੰਪ ਵੀ ਔਰ ਟੀਮ ਵੀ ਉਹ ਫਰਸਟ੍ਰੇਟ ਹੋਈ ਵਿਦ ਦਾ ਇੰਡੀਆ ਓਵਰ ਦਾ ਟ੍ਰੇਡ ਟਾਕਸ। ਹੁਣ ਤੁਸੀਂ ਜਿਹੜਾ ਉਹਨਾਂ ਦਾ ਸੈਕਟਰੀ ਆਫ ਸਟੇਟ ਹੈ ਮਾਰਕੋ ਰੂਬੀਓ, ਉਹਨੇ ਰਸ਼ੀਅਨ ਆਇਲ ਦੀ ਗੱਲ ਕੀਤੀ, ਪਰ ਉਹਨਾਂ ਦੀ ਗੱਲ ਉਹਦੇ ਚੋਂ ਹੀ ਨਿਕਲੀ ਜਦੋਂ ਡੋਨਲਡ ਟਰੰਪ ਨੇ ਅੱਜ ਦੂਸਰਾ ਆਪਣਾ ਟਵੀਟ ਠੋਕਿਆ ਸੋਸ਼ਲ ਟਰੂਥ ਤੇ। ਉਹਨੇ ਕਿਹਾ ਆਈ ਡੋਂਟ ਕੇਅਰ, ਇਹ ਹੁਣ ਐਗਜ਼ੈਕਟਲੀ ਡੋਨਲਡ ਟਰੰਪ ਦੇ ਅਲਫਾਜ਼ ਨੇ, ਆਈ ਡੋਂਟ ਕੇਅਰ what India does with Russia. I don't care. ਹੁਣ ਅਮਰੀਕਨ ਜਦੋਂ I don't care ਨਾਲ ਮੋਢੇ ਵੀ ਮਾਰੇ ਹੁੰਦੇ, hell to you, go to hell, ਇਹਦਾ ਮਤਲਬ ਇਹ ਹੁੰਦਾ ਹੈ I don't care what India does with Russia. They can take their dead economies down together for all I care. ਕਿ ਵੀ ਮਤਲਬ ਇਹ ਹੈ ਕਿ ਆਪ ਤਾਂ ਡੁੱਬੀ, ਜਜਮਾਨ ਵੀ ਡੋਬੇ। ਇਹ ਬੜਾ ਰਿਚ, ਕਿਉਂਕਿ ਜਿਹੜਾ ਪੰਡਤ ਹੈ ਉਹਨੂੰ ਤਾਂ ਜਿਵੇਂ ਉਹ ਚੇਲੇ ਦੀ ਕਹਿੰਦੇ ਆਪਣੇ ਗੁਰਬਾਣੀ ਵਿੱਚ ਵੀ ਹੈਗਾ ਕਿ ਚੇਲੇ ਦੀਏ ਬਹਾ। ਹਾਂ, ਇਹ ਕਬੀਰ ਸਾਹਿਬ ਦਾ ਹੈ ਕਿ ਵੀ ਮਾਏ ਮੁੰਡੋ ਤਹ ਗੁਰੂ ਤਹ, ਮਾਏ ਮੁੰਡੋ ਤਹ ਗੁਰੂ ਕੀ, ਜਾਂ ਤੇ ਭਰਮ ਨਾ ਜਾਏ, ਆਪ ਡੂਬੇ ਚੌ ਬੇਦ ਮੇ ਚੇਲੇ ਦੀਏ ਬਹਾਏ। ਕਿ ਉਹਨਾਂ ਉਸ ਪੰਡਤ ਦੇ ਮਾਂ ਦਾ ਸਿਰ ਮੁੰਨ ਦਿਓ ਜਿਹਦੇ ਪਿੱਛੇ ਜਿਹਨੇ ਆਪਣੇ ਜਜਮਾਨ ਜਾਂ ਆਪਣੇ ਫਾਲੋਅਰ ਬਣਾਏ ਹੋਏ ਨੇ। ਮਾਏ ਮੁੰਡੋ ਤਹ ਗੁਰੂ ਕੀ, ਮੇਰੇ ਖਿਆਲ ਗੁਰੂ ਲਫ਼ਜ਼ ਹੈ ਜਾਂ ਕੋਈ, ਮੈਂ ਮਾਫੀ ਮੰਗਦਾ ਜੇ ਕੋਈ ਗਲਤ ਹੋਏ। ਜਾਂ ਤੇ ਭਰਮ ਨਾ ਜਾਏ, ਕਿ ਵੀ ਜਿਹੜਾ ਤੁਹਾਡਾ ਭਰਮ ਦਾ ਨਿਵਾਰਨ ਨਹੀਂ ਕਰ ਸਕਦਾ, ਉਹਦੀ ਮਾਂ ਦਾ ਸਿਰ ਮੁੰਨ ਦਿਓ। ਆਪ ਡੂਬੇ ਚੌ ਵੇਦ ਮੇ ਚੇਲੇ ਦੀਏ ਬਹਾਏ, ਕਿ ਖੁਦ ਵੀ ਇਹਨਾਂ 4 ਵੇਦਾਂ ਦੇ ਚੱਕਰ ਤਾਂ ਡੁੱਬੇ ਹੀ ਹੋਏ ਸੀ, ਤੇ ਨਾਲ ਉਹਨਾਂ ਨੇ ਚੇਲੇ ਵੀ ਜਿਹੜਾ ਉਹ ਰੋੜ ਦਿੱਤੇ। ਉਹਨਾਂ ਦਾ ਵੀ ਯਾਨੀ ਜੀਵਨ ਦਾ ਜਿਹੜਾ ਮਕਸਦ ਆ ਉਹ ਸਫਲ ਨਹੀਂ ਹੋਇਆ। ਹੁਣ ਉਹਨਾਂ ਨੇ ਕਿਸ ਲੈਵਲ ਦਾ ਐਟੀਟਿਊਡ ਦਿਖਾਇਆ ਹੋਏਗਾ ਕਿ ਅਲਟੀਮੇਟਲੀ ਰੂਸ ਔਰ ਭਾਰਤ ਦੀ ਜਿਹੜੀ ਸਾਂਝ ਦੀ ਗੱਲ ਹੈ। ਹਾਲਾਂ ਕੱਲ੍ਹ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇੰਡੀਕੇਟ ਤਾਂ ਕੀਤਾ ਸੀ, ਔਰ ਅਸੀਂ ਕੱਲ੍ਹ ਦੀ ਡਿਸਕਸ਼ਨ 'ਚ ਕਿਹਾ ਸੀ ਵੀ ਟੈਰਿਫ ਕਿੰਨਾ ਵੱਧਦਾ ਉਹਨੂੰ ਇੰਡੀਆ ਹੈਂਡਲ ਕਰ ਸਕਦਾ। ਜੇ ਹੁਣ 25% ਲਾਇਆ, ਅਜੇ ਤਾਂ ਗੱਲਬਾਤ ਚੱਲ ਰਹੀ ਹੈ, ਚੱਲੇਗੀ ਵੀ, ਉਹ 15 ਤੇ ਆ ਜਾਏਗਾ, 17 ਤੇ ਆ ਜਾਏਗਾ। 42-43 ਬਿਲੀਅਨ ਡਾਲਰ ਦੀ ਜਿਹੜੀ ਟ੍ਰੇਡ ਡੈਫਿਸਿਟ ਹੈ ਜਿਹੜੀ ਇਨ ਫੇਵਰ ਆਫ ਇੰਡੀਆ, ਉਸ 'ਚ ਥੋੜ੍ਹਾ ਬਹੁਤ ਫਰਕ ਪੈ ਜਾਏਗਾ। ਉਹ ਹੈਂਡਲ ਜਿਹੜੀ ਸਭ ਤੋਂ ਵਰਸਟ ਮੈਨੂੰ ਲੱਗਦਾ ਸੀ, ਔਰ ਕੱਲ੍ਹ ਅੱਜ ਉਹ ਸਾਹਮਣੇ ਵੀ ਆ ਗਿਆ ਕਿ ਭਾਈ ਜਿਹੜਾ ਰਸ਼ੀਆ ਦੇ ਨਾਲ ਸਾਂਝ ਦੀ ਗੱਲ, ਐਕਸਟਰਾ ਪੈਨਲਟੀ, ਤੇਲ ਵੀ, ਡਿਫੈਂਸ ਇਕੁਇਪਮੈਂਟ ਖਰੀਦਣ ਲਈ ਵੀ। ਮੈਂ ਕਿਹਾ ਇਹ ਹੁਣ ਇੰਡੀਆ ਨੂੰ ਡਿਸਾਈਡ ਕਰਨਾ ਪਏਗਾ ਕਿ ਤੂੰ ਇਸ ਖੂੰਜੇ 'ਚ ਖੜਾ ਹੈ ਕਿ ਉਸ ਖੂੰਜੇ 'ਚ ਖੜਾ ਹੈ, ਕਿ ਕਿਹਦੇ ਨਾਲ ਤੂੰ ਖੜਾ ਹੈ। ਔਰ ਟਰੰਪ ਨੇ ਇਹਦੇ 'ਚੋਂ ਇਹ ਵੀ ਇੰਡੀਕੇਸ਼ਨ ਦਿੱਤੀ ਕਿ ਵੀ ਇਹ ਦੋਨੋਂ ਹੀ ਇਕੋਨਮੀਜ਼ ਡੈਡ ਇਕੋਨਮੀਜ਼, ਕਿਉਂਕਿ ਜੇ ਟੁਗੈਦਰ ਰਹਿਣਗੇ ਮਤਲਬ ਤਾਂ ਇਹ ਹੈ ਕਿ ਵੀ ਜੇ ਤਾਂ ਸਾਡੇ ਨਾਲ ਆਓਗੇ ਫਿਰ ਮੌਜਾਂ ਕਰੋਗੇ, ਤੇ ਜੇ ਤੁਸੀਂ ਰਸ਼ੀਆ ਦੇ ਨਾਲ ਜਾਣਾ ਉਹ ਤੇ ਅਸੀਂ ਡੋਬਣਾ ਹੀ ਡੋਬਣਾ। ਕਿਉਂਕਿ ਇਹ ਹੁਣ ਇਸ ਸਾਰੇ ਨੂੰ ਜੇ ਤੁਸੀਂ ਇੱਕਦਮ, ਬਹੁਤਿਆਂ ਨੂੰ ਲੱਗਦਾ ਵੀ ਟਰੰਪ ਦਾ ਟੈਂਪਰ ਇੰਨਾ ਉੱਪਰ ਕਿਵੇਂ ਚਲਾ ਗਿਆ। ਰਸ਼ੀਆ ਨਾਲ ਜਿਹੜੀ ਫਰਸਟ੍ਰੇਸ਼ਨ ਹੈ ਉਹ ਵੀ ਇੱਕ ਬੜਾ ਵੱਡਾ ਕਾਰਨ ਹੈ, ਔਰ ਇਹੀ ਕਾਰਨ ਹੈ ਇੱਕ ਪਾਸੇ ਰਸ਼ੀਆ ਨੂੰ 60 ਦਿਨ ਦਾ ਟਾਈਮ ਦਿੱਤਾ ਸੀ ਕਿ ਇਹਦੇ ਤੇ ਨੈਗੋਸ਼ੀਏਸ਼ਨ ਟੇਬਲ ਤੇ ਆਓ, ਹੁਣ 8 ਤੋਂ 10 ਦਿਨ ਦੇ ਦਿੱਤੇ ਨੇ। ਹੁਣ ਜਦੋਂ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਬਰੀਫ ਕੀਤਾ ਹੋਏਗਾ ਕਿ ਕਿਉਂਕਿ ਲਾਣੀਆਂ ਤਾਂ ਸੈਂਕਸ਼ਨਸ ਹੀ ਨੇ, ਤਾਂ ਨਹੀਂ ਵੀ ਟਰੰਪ ਨੇ ਕੋਈ ਉੱਥੇ ਬੰਬ ਚਲਾ ਦੇਣਾ, ਸੈਂਕਸ਼ਨਸ ਹੀ ਲਾਣੀਆਂ ਨੇ। ਤੇ ਜਦੋਂ ਉਹਨੇ ਬਰੀਫਿੰਗ ਲਈ ਹੋਏਗੀ ਟਰੰਪ ਨੇ ਕਿ ਜਿਹੜੀਆਂ ਪਹਿਲੀਆਂ ਸੈਂਕਸ਼ਨਸ ਨੇ ਕਿਉਂ ਇਫੈਕਟਿਵ ਨਹੀਂ ਹੋ ਰਹੀਆਂ, ਉਹਨੇ ਕਿਹਾ ਹੋਣਾ ਜੇ ਇੰਡੀਆ ਉਹ ਉਹਨਾਂ ਦਾ ਵਾਧੂ ਆਇਲ ਖਰੀਦਦੇ ਨੇ, ਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚਦੇ ਨੇ।
ਸੋ ਹੁਣ ਇਸ ਵਾਰ ਜਿਹੜਾ ਦੂਸਰੇ ਦਿਨ ਉਹਨਾਂ ਦਾ ਨਿਸ਼ਾਨਾ ਸੀ, ਪਹਿਲੇ ਦਿਨ ਉਹਨਾਂ ਨੇ ਇੰਡੀਕੇਟ ਕਰ ਦਿੱਤਾ ਸੀ ਕਿ ਐਕਸਟਰਾ ਪੈਨਲਟੀ ਹੋਏਗੀ। ਹੁਣ ਜੇ ਬ੍ਰਾਜ਼ੀਲ ਦੇ ਉੱਤੇ 100% ਟੈਰਿਫ ਲਾਉਣ ਦੀ ਗੱਲ ਹੈ, ਕਿਉਂਕਿ ਇਸ ਸਾਰੇ 'ਚ ਬ੍ਰਿਕਸ ਨੂੰ ਵੀ ਸਿੱਧਾ ਚੈਲੰਜ ਕੀਤਾ, ਬਿਲਕੁਲ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਇੰਡੀਆ ਨੂੰ ਵੀ ਮੈਸੇਜ ਦੇ ਦਿੱਤਾ ਔਰ ਇਹ ਵੀ ਕਹਿ ਦਿੱਤਾ ਵੀ ਤੁਹਾਡੀਆਂ ਹੁਣ ਤੁਸੀਂ ਦੋਨੋਂ ਹੀ ਜੇ ਉਹਨਾਂ ਦਾ ਨਾਲ ਜਾਣਾ ਤੇ ਅਸੀਂ ਤੁਹਾਨੂੰ ਡੋਬਣਾ ਹੀ ਡੋਬਣਾ ਤੇ ਤੁਸੀਂ ਦੋਨਾਂ ਨੇ ਡੁੱਬਣਾ ਹੀ ਡੁੱਬਣਾ ਤੇ ਸਾਨੂੰ ਵੀ ਡੋਂਟ ਗਿਵ ਅ ਡੈਮ ਜੇ ਤੁਸੀਂ ਡੁੱਬਦੇ ਹੋ। ਆਈ ਡੋਂਟ ਕੇਅਰ ਵਾਟ ਇੰਡੀਆ ਡਜ਼ ਵਿਦ ਰਸ਼ੀਆ, ਦੇ ਕੈਨ ਟੇਕ ਦੇਅਰ ਡੈਡ ਇਕੋਨਮੀਜ਼ ਡਾਊਨ ਟੁਗੈਦਰ, ਫॉर ਆਲ ਆਈ ਕੇਅਰ। We have done very little business with India. ਅਸੀਂ ਸਾਡਾ ਕੀ ਹੈ ਇੰਡੀਆ ਦੇ ਨਾਲ ਬਹੁਤ ਥੋੜੀ। Their tariffs are too high, among the highest in the world. ਸਭ ਤੋਂ ਜ਼ਿਆਦਾ ਦੁਨੀਆ ਦੇ ਮੁਲਕਾਂ ਚੋਂ ਸਭ ਤੋਂ ਜ਼ਿਆਦਾ ਟੈਰਿਫ ਭਾਰਤ ਨੇ ਸਾਡੀਆਂ ਚੀਜ਼ਾਂ ਤੇ ਲਾਏ ਨੇ। ਲਾਈਕਵਾਈਜ਼ ਰਸ਼ੀਆ ਐਂਡ USA do almost no business together. ਵੀ ਸਾਡਾ ਰਸ਼ੀਆ ਨਾਲ ਵੀ ਕਾਹਦੀ ਬਿਜ਼ਨਸ ਹੈ। Let's keep it that way and tell Medvedev, the failed former president of Russia, who thinks he is still president, to watch his words. He is entering very dangerous territory. ਇਹ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਹੈ ਰਸ਼ੀਆ ਦਾ, ਉਹਨੇ ਕੋਈ ਇਸ ਕਿਸਮ ਦਾ ਬਿਆਨ ਦਿੱਤਾ, ਉਹਨੂੰ ਵੀ ਨਾਲ ਦੀ ਨਾਲ ਕਿਹਾ ਕਿ ਵੀ ਆਪਣੀ ਜ਼ੁਬਾਨ ਤੇ ਕਾਬੂ ਰੱਖ ਔਰ ਤੂੰ ਖਤਰਨਾਕ ਜਿਹੜਾ ਖੇਤਰ 'ਚ ਪੈਰ ਰੱਖ ਰਿਹਾ। ਮੈਂ ਐਗਜ਼ੈਕਟਲੀ ਨਹੀਂ ਦੇਖਿਆ ਵੀ ਉਹਨੇ ਕੀ ਕਿਹਾ, ਪਰ ਇਹ ਉਹਨੂੰ ਐਡਰੈਸਡ ਹੈ। ਪਰ ਇਸ ਸਾਰੇ ਦੇ ਚਲਦਿਆਂ ਇੱਕ ਪੰਛੀ ਝਾਤ ਇਸ ਗੱਲ ਤੇ ਵੀ ਮਾਰ ਲਈ ਜਾਏ ਕਿ ਜਿਹੜਾ ਭਾਰਤ ਤੋਂ ਅਮਰੀਕਾ ਨੂੰ ਆਉਂਦਾ ਹੈ, ਮੈਂ ਦੇਖ ਰਿਹਾ ਸੀ ਵੀ ਬਹੁਤ ਇਨਸਿਗਨੀਫੀਕੈਂਟ ਹੈ। ਭਾਰਤ ਲਈ ਤਾਂ ਬਹੁਤ ਵੱਡਾ ਹੈ, 40-42 ਬਿਲੀਅਨ ਡਾਲਰ ਦਾ ਭਾਰਤ ਦੇ ਪੱਖ 'ਚ ਵਪਾਰ ਹੈ ਔਰ ਦੂਸਰਾ ਵੱਡਾ ਪਾਰਟਨਰ ਹੈ ਅਮਰੀਕਾ। ਔਰ ਉਹਦੇ ਜਿਹੜੀਆਂ ਚੀਜ਼ਾਂ ਨੇ ਉਹ ਐਸੀਆਂ ਨਹੀਂ ਨੇ ਜੇ ਅਮਰੀਕਨਾਂ ਨੂੰ ਉਹਦੀ ਲੋੜ ਨਹੀਂ ਹੈਗੀ। ਅਮਰੀਕਨ ਦੂਜੇ ਪਾਸੇ ਉਹਨਾਂ ਦੇ ਵਿੱਚ ਟੀ ਸਪਾਈਸਿਸ ਨੇ 0.5 ਬਿਲੀਅਨ ਡਾਲਰ ਦੇ, ਕਾਟਨ ਕਲੋਥ ਫੈਬਰਿਕਸ ਹੈ 0.2 ਬਿਲੀਅਨ, ਜੁਐਲਰੀ ਹੈ, ਜੁਐਲਰੀ ਤੋਂ ਬਿਨਾਂ ਵੀ ਚੱਲ ਜਾਏਗਾ ਹਾਂਜੀ। 3.8 ਬਿਲੀਅਨ ਦੀ ਇੰਡੀਆ ਭੇਜਦਾ। ਕਾਟਨ ਦੇ ਕੱਪੜੇ ਨੇ 5.9 ਬਿਲੀਅਨ ਦੇ, ਇੰਡਸਟਰੀਅਲ ਮਸ਼ੀਨਸ ਨੇ 2.6 ਬਿਲੀਅਨ, ਜੈਮ ਸਟੋਨਸ ਨੇ 1.38 ਬਿਲੀਅਨ, ਫਾਰਮਾਸਿਊਟੀਕਲ ਪ੍ਰੈਪਰੇਸ਼ਨ ਅਜੇ ਅਮਰੀਕਾ ਨੇ ਫਾਰਮਾਸਿਊਟੀਕਲ ਖੇਤਰ ਖਾਲੀ ਛੱਡਿਆ। ਜੈਨਰਿਕ ਦੇ ਉੱਤੇ ਲਾਉਣ ਦੀ ਟੈਰਿਫ ਗੱਲ ਹੈ, ਦੂਜਿਆਂ ਤਾਂ ਨਹੀਂ, ਪਰ ਉਹ ਵੀ ਰਗੜ ਉਹ 13 ਬਿਲੀਅਨ ਹੈ ਕਿਉਂਕਿ ਫਾਰਮਾਸਿਊਟੀਕਲ ਦਾ ਵੱਡਾ ਸੈੱਲ ਫੋਨਸ ਹੁਣ ਕਿਉਂਕਿ ਉਹਨੇ ਉੱਥੇ ਆਪਣੀ ਲਾਈ ਹੋਈ ਹੈ ਐਪਲ ਵਾਲੇ ਨੇ ਅਸੈਂਬਲਿੰਗ ਪਾਰਟ, ਉਹ ਵੱਡੀ ਬਿਜ਼ਨਸ। ਪਰ ਹੁਣ ਡਿਟਰੋਇਟ 'ਚ ਉਹਨੇ ਆਪਣੀ ਜਿਹੜੀ ਯੂਨੀਵਰਸਿਟੀ ਖੋਲ੍ਹ ਦਿੱਤੀ ਹੈ, ਉੱਥੋਂ ਵੀ ਉਹਨੇ ਔਰ ਫਾਇਰ ਕੀਤੇ ਨੇ 12,000 ਕੇ ਕਿੰਨੇ ਮੁਲਾਜ਼ਮ ਇੰਡੀਆ ਦੇ ਵਿੱਚ, ਚੀਕਾਂ ਪਈਆਂ ਹੋਈਆਂ। ਉਹਨਾਂ ਨੇ ਕਿਹਾ ਵੀ ਆਲਰੇਡੀ ਮਾਈਕਰੋ ਨੇ ਆਪਣਾ ਮੈਸੇਜ ਦੇ ਦਿੱਤਾ ਹੈ। ਸੋ 7.5 ਬਿਲੀਅਨ ਦੇ ਸੈੱਲ ਫੋਨ ਤੇ ਦੂਸਰੀਆਂ ਚੀਜ਼ਾਂ ਨੇ। ਜੈਮ ਡਾਇਮੰਡਸ 6.7 ਬਿਲੀਅਨ ਦੇ ਜਿਹੜੇ ਜੈਮ ਡਾਇਮੰਡ ਨੇ ਉਹ ਅਮਰੀਕਨਾਂ ਨੂੰ ਬੇਵਕੂਫ ਬਣਾਓ, ਸਭ ਜਾਲੀ ਹੋਣੇ ਨੇ ਉਹਨਾਂ ਦੇ। ਉਹ ਵੀ ਚਲੋ ਚੰਗਾ ਇਹਨਾਂ ਦਾ ਛੁਟਕਾਰਾ ਹੋਏ। ਪੈਟਰੋਲੀਅਮ ਪ੍ਰੋਡਕਟਸ 3 ਬਿਲੀਅਨ, ਰਗਜ਼, ਕਾਰਪੇਟ ਉਹ ਹੋਰ ਪਾਸਿਓਂ ਆ ਜਾਣਗੇ ਦੂਜੇ। ਸੋ ਇਹ US ਸੈਂਸਸ ਬਿਊਰੋ ਦੀਆਂ ਫਿਗਰਸ ਨੇ। ਹੁਣ ਇਸ ਸਾਰੇ ਦੇ ਚਲਦੇ ਆ ਜਿਹੜਾ ਪਾਰਟ ਇਕੱਲਾ ਇਹੀ ਨਹੀਂ ਹੈ ਕਿ ਵੀ ਉਹਨਾਂ ਨੇ ਟਰੰਪ ਨੇ ਇਹਨਾਂ ਨੂੰ ਡੈਡ ਇਕੋਨਮੀਜ਼ ਕਿਹਾ ਜਾਂ ਦੂਜਾ ਕੀਤਾ, ਨਾਲ ਦੀ ਨਾਲ ਉਹਨਾਂ ਨੇ ਇੰਡੀਆ ਦੀਆਂ ਵੱਡੀਆਂ 7 ਕੰਪਨੀਆਂ ਔਰ ਕੁਝ ਇੰਡੀਵਿਜੂਅਲਸ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਨੇ, ਇਹ ਕਹਿ ਕੇ ਕਿ ਇਹ ਈਰਾਨ ਦੇ ਨਾਲ ਵਪਾਰ ਕਰ ਰਹੇ ਨੇ। ਔਰ ਇਹਦੇ ਤੇ ਵੱਡੀ ਖਬਰ ਹੈ US ਸੈਂਕਸ਼ਨਸ ਇੰਡੀਅਨ ਨੈਸ਼ਨਲਸ ਐਂਡ ਫਰਮਸ ਇਨ ਗਲੋਬਲ ਕ੍ਰੈਕਡਾਊਨ ਔਰ ਈਰਾਨਸ ਆਇਲ ਨੈਟਵਰਕ। ਔਰ ਇਹ ਆਫਿਸ ਆਫ ਫੋਰਨ ਐਸੈਟਸ ਕੰਟਰੋਲ ਅਮਰੀਕਾ ਦਾ, ਉਹਨਾਂ ਨੇ ਇਹ ਜਿਹੜੀਆਂ ਨੇ ਸੈਂਕਸ਼ਨਸ ਲਾਈਆਂ ਨੇ। ਸੈਂਕਸ਼ਨਸ ਆਰਥਿਕ ਪਾਬੰਦੀਆਂ ਨੂੰ ਕਹਿੰਦੇ ਨੇ। ਔਰ ਇਸ ਸਾਰੇ ਦੀ ਜ਼ਦ ਦੇ ਵਿੱਚ 50 ਤੋਂ ਜ਼ਿਆਦਾ ਇੰਡੀਵਿਜੂਅਲ ਐਂਟੀਟੀਜ਼ ਔਰ ਮਲਟੀਪਲ ਕੰਟਰੀਜ਼ ਇਨਵੋਲਵਡ ਨੇ। ਔਰ ਇਹਨਾਂ ਦੇ ਵਿੱਚ ਜਿਹੜੇ ਕਿਉਂਕਿ ਈਰਾਨ ਦਾ ਇੱਕ ਸਟਰੋਂਗ ਮਿਸਟਰ ਹੁਸੈਨ ਹੈ ਜਿਨ੍ਹਾਂ ਦੀ ਕੰਪਨੀ ਅਲੀ ਸ਼ਾਮ ਖਾਨੀ ਦੀ ਹੈ, ਇਹ ਸੁਪਰੀਮ ਲੀਡਰ ਈਰਾਨ ਦਾ ਐਡਵਾਈਜ਼ਰ ਵੀ ਹੈ ਔਰ ਉਸ ਨੂੰ ਪ੍ਰਭਾਵਿਤ ਕਰਨਾ ਹੈ। ਔਰ ਜਿਹੜੇ ਇੰਡੀਅਨਸ ਦੇ ਉੱਤੇ ਪਾਬੰਦੀ ਲਾਈ ਹੈ ਇਹਨਾਂ ਨੇ, ਅਮੰਗਸ ਦੋਜ਼ ਡੈਜ਼ਿਗਨੇਟਿਡ ਐਜ਼ ਇਜ਼ ਪੰਕਜ ਨਗਜ ਭਾਈ ਪਟੇਲ, ਇਹਦਾ ਮੋਦੀ ਦਾ ਗੁਜਰਾਤੀ, ਇੰਡੀਅਨ ਨੈਸ਼ਨਲ ਬੇਸਡ ਇਨ ਯੂਨਾਈਟਿਡ ਅਰਬ ਐਮਿਰੇਟਸ UAE ਦੇ ਵਿੱਚ ਰਹਿੰਦਾ ਹੈ, ਸੀਨੀਅਰ ਐਗਜ਼ੈਕਟਿਵ ਹੈ ਸ਼ਿਪਿੰਗ ਕੰਪਨੀ ਦਾ ਔਰ ਐਗਜ਼ੈਕਟਿਵ ਵੀ ਰਿਹਾ ਟਿਊਡਰ ਸ਼ਿਪਿੰਗ LLC ਦਾ। ਉਸ ਦੇ ਉੱਤੇ ਉਹਨਾਂ ਨੇ ਇਹਨਾਂ ਦੇ ਸਾਰੇ ਅਸੈਟ ਵੀ ਫਰੋਜ਼ ਕਰਤੇ ਨੇ। 2 ਹੋਰ ਇੰਡੀਅਨ ਨੈਸ਼ਨਲਸ ਨੇ, ਜੈਕਬ ਕੁਰੀਅਨ ਐਂਡ ਅਨਿਲ ਕੁਮਾਰ
ਪੰਕਲ ਨਾਰਾਇਣ ਜੀ ਨਾਇਰ ਵਰ ਆਇਡੈਂਟੀਫਾਈਡ ਐਜ਼ ਕੀ ਫਿਗਰਸ। ਇਹਨਾਂ ਦੀਆਂ ਕੰਪਨੀਆਂ ਦੇ ਉੱਤੇ ਵੀ ਆਰਥਿਕ ਪਾਬੰਦੀਆਂ ਨੇ, ਔਰ ਇਹ ਜਿਹੜੀਆਂ ਨੇ ਇਹਦਾ ਜਦੋਂ ਅਸੀਂ ਪਾਬੰਦੀਆਂ ਕਹਿੰਦੇ ਆ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਗਿਆ ਕੰਪਨੀਆਂ ਪ੍ਰਾਈਵੇਟ, ਉਹਨਾਂ ਦੀ ਸਾਰੀ ਪ੍ਰੋਪਰਟੀ, ਉਹਨਾਂ ਦੇ ਇੰਟਰਸਟ ਜਿਹੜੇ ਯੂਨਾਈਟਿਡ ਸਟੇਟਸ ਨੇ, ਉਹਨਾਂ ਦੇ ਬੈਂਕ ਖਾਤੇ ਸਭ ਫਰੀਜ਼। ਔਰ ਇਹ ਜਿਹੜੇ ਈਵਨ ਅਮਰੀਕਨ ਸਿਟੀਜ਼ਨ ਜਾਂ ਅਮਰੀਕਨ ਬਿਜ਼ਨਸ ਕੰਪਨੀਆਂ ਵੀ ਉਹਨਾਂ ਦੇ ਨਾਲ ਕੋਈ ਜੇ ਤਾਲਮੇਲ ਕਰਨਗੀਆਂ ਜਾਂ ਬਿਜ਼ਨਸ ਕਰਨਗੀਆਂ, ਉਹਨਾਂ ਦੇ ਉੱਤੇ ਵੀ ਜਿਹੜੀਆਂ ਇਹ ਸੈਂਕਸ਼ਨਸ ਲੱਗਣਗੀਆਂ। ਔਰ ਇਹ ਬੜਾ ਵੱਡਾ ਜਿਹੜਾ ਹੈ ਇੰਡੀਅਨ ਬਿਜ਼ਨਸਿਸ ਦੇ ਵਿੱਚ ਬਹੁਤ ਜ਼ਬਰਦਸਤ ਘਬਰਾਹਟ ਹੈ। ਕੁਝ ਜਿਹੜੀਆਂ ਰਿਫਾਈਨਰੀਜ਼ ਜਿਹੜੀਆਂ ਰਸ਼ੀਅਨ ਆਇਲ ਨੂੰ ਰੀਪ੍ਰੋਸੈਸ ਕਰਦੀਆਂ ਸੀ, ਉਹਨਾਂ ਨੇ ਆਲਰੇਡੀ ਜਿਹੜਾ ਉਹ ਆਪਣੇ ਹਾਲਟ ਕਰ ਦਿੱਤੇ ਨੇ ਆਪਣੀਆਂ ਪ੍ਰੋਸੈਸਿਸ। ਸੋ ਇਹ ਟਰੰਪ ਛੱਡਣ ਵਾਲਾ ਨਹੀਂ ਹੈ। ਇਹ ਨਹੀਂ ਹੈ ਕਿ ਵੀ ਕੋਈ ਬਿਆਨ ਦਿੱਤਾ ਛੱਡ ਦਿੱਤਾ, ਉਹ ਹੁਣ ਲੈ ਕੇ ਡੰਡਾ ਚਾਬਕ ਰਾਦਰ ਉਹ ਫਿਰ ਉਹ ਚਾਬਕ ਵੀ ਮਾਰਦੇ ਆ, ਜਿਹਨੂੰ ਮਾਰ ਰਿਹਾ ਹੁੰਦਾ ਉਹਨੂੰ ਕਹਿੰਦਾ ਵੀ ਤੂੰ ਗਿਣ ਕਿੰਨੀ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤਾਂ ਸੁਣਾਈ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੇ ਭਾਰਤ ਖਿਲਾਫ ਲਏ ਸਟੈਂਡ ਨੇ ਭਾਰਤੀਆਂ ਨੂੰ ਸੁੰਨ ਕਰਕੇ ਰੱਖ ਦਿੱਤਾ, ਪਰ ਇਸ ਦੇ ਬਾਵਜੂਦ ਉਹਨਾਂ ਵੱਲੋਂ ਅਜੇ ਤੱਕ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਾ ਦੇ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਨਹੀਂ ਕੀਤਾ ਗਿਆ। ਕੀ ਇਹ ਹੈਰਾਨੀ ਵਾਲਾ ਵਰਤਾਰਾ ਨਹੀਂ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਜਦੋਂ ਆਫਟਰ ਇਫੈਕਟ ਅਸੀਂ ਦੇਖਦੇ ਹਾਂ, ਕੱਲ੍ਹ ਦੇ ਵਿਚਾਰ ਤੋਂ ਬਾਅਦ ਅਸੀਂ ਕਿਹਾ ਸੀ ਕਿ ਵੀ ਇਹ ਭਾਰਤ ਦੇ ਨਾਲ ਜੋ ਇਹ ਸਲੂਕ ਹੋਇਆ, ਕਿਉਂਕਿ ਜਦੋਂ ਤੁਸੀਂ ਆਪਣੇ ਸਾਰੇ ਆਂਡੇ ਇੱਕ ਟੋਕਰੀ 'ਚ ਪਾ ਦਿੰਦੇ ਹੋ ਤੇ ਫਿਰ ਜਦੋਂ ਉਹਨੂੰ ਠੁੱਡ ਵੱਜਦਾ ਉਹਨਾਂ ਨੇ ਟੁੱਟਣਾ ਹੀ ਹੁੰਦਾ। ਜੇ ਮਲਟੀਪਲ ਬਾਸਕਟ 'ਚ ਪਾਏ ਹੋਣ ਤੇ ਜਿਹਦੇ ਠੁੱਡ ਨਹੀਂ ਵੱਜਾ ਉਹ ਘੱਟੋ ਘੱਟ ਬਚਣ ਦੇ ਚਾਂਸ ਹੁੰਦੇ ਨੇ। ਹੁਣ ਜੋ ਕੁਝ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਅਕਸਰ ਜਦੋਂ ਹੈਨਰੀ ਕਿਸਿੰਜਰ ਦੇ ਲਫ਼ਜ਼ ਪੜ੍ਹਦਾ ਹਾਂ ਤੇ ਉਸ 'ਚ ਦਾ ਇੱਕ ਮੀਨਿੰਗ ਹੈ, ਔਰ ਜਿਹੜਾ ਦੇ ਨਾਲ ਅੱਜ ਨੇੜਤਾ ਵੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ। ਉਹਨੇ ਜਿਹੜਾ ਉਹ ਭਾਵੇਂ ਇੱਕ ਮਜ਼ਾਹੀਆ ਅੰਦਾਜ਼ 'ਚ ਕਿਹਾ ਜਾਂ ਜਿਹਦੇ 'ਚੋਂ ਅਲਟੀਮੇਟਲੀ ਬਹੁਤ ਵਾਰ ਜਿਹੜਾ ਤੁਸੀਂ ਮਜ਼ਾਕ ਵੀ ਕਰਦੇ ਹੋ, ਜਾਂ ਜਿਹੜੇ ਲੋਕ ਕਈ ਵਾਰੀ ਸ਼ਰਾਬ ਦੇ ਨਸ਼ੇ 'ਚ ਹੁੰਦੇ ਨੇ, ਕੁਝ ਕਹਿਣਗੇ ਤੇ ਅਗਲੇ ਦਿਨ ਕਹਿਣਗੇ ਨਹੀਂ ਖਾਧੀ ਪੀਤੀ 'ਚ ਕਿਹਾ ਨਹੀਂ ਹੁੰਦਾ, ਉਹਨਾਂ ਦੇ ਅੰਦਰ ਹੀ ਆ। ਉਦੋਂ ਉਹਨਾਂ ਨੂੰ ਹੌਸਲਾ ਨਹੀਂ ਹੁੰਦਾ ਪਹਿਲਾਂ ਕਹਿਣ ਦਾ, ਉਹ ਆਨੇ ਬਹਾਨੇ ਨਾਲ ਹੀ ਕਹਿ ਰਹੇ ਹੁੰਦੇ। ਇਵੇਂ ਜਿਹੜਾ ਮਜ਼ਾਕ ਵੀ ਹੁੰਦਾ
ਉਸ ਦਾ ਵੀ ਮਤਲਬ ਉਹੀ ਹੁੰਦਾ ਜਿਹੜਾ ਕੋਈ ਸੀਰੀਅਸ ਗੁਫ਼ਤਗੂ ਦੇ ਵਿੱਚ ਕਹਿ ਰਿਹਾ ਹੁੰਦਾ। ਔਰ ਹੈਨਰੀ ਕਿਸਿੰਜਰ ਦਾ ਕਹਿਣਾ ਸੀ ਕਿ ਭਾਈ ਸਾਡੀ ਦੁਸ਼ਮਣੀ ਤਾਂ ਬਹੁਤ ਮਾਰੂ ਹੈ, ਪਰ ਸਾਡੀ ਦੋਸਤੀ ਜਿਹੜੀ ਹੈ ਉਹ ਉਸ ਤੋਂ ਵੀ ਮਾੜੀ ਹੈ, ਫੇਟਲ। ਹੁਣ ਜ਼ਾਹਰ ਹੈ ਕਿ ਵੀ ਇਹਦੇ 'ਚ ਦੋ ਇਹਨੂੰ ਤੁਸੀਂ ਆਸਪੈਕਟਸ ਤੋਂ ਦੇਖਦੇ ਹੋ ਕਿ ਵੀ ਜੇ ਤੁਸੀਂ ਦੋਸਤੀ ਕੀਤੀ ਹੈ ਤੇ ਫਿਰ ਤੁਸੀਂ ਦੋਸਤ ਦੀ ਤਰ੍ਹਾਂ ਨਿਭੋ, ਫਿਰ ਡਬਲ ਕ੍ਰਾਸ ਨਾ ਕਰੋ। ਹੁਣ ਜਦੋਂ ਅਸੀਂ ਇਹ ਹਮੇਸ਼ਾ, ਜਦੋਂ ਇਹ ਪਿਛਲੇ 3 ਸਾਲ ਤੋਂ ਜਦੋਂ ਤੋਂ ਯੂਕਰੇਨ ਵਾਰ ਸ਼ੁਰੂ ਹੋਈ, ਇੰਡੀਆ ਜਿਵੇਂ ਡਬਲ ਕ੍ਰਾਸ ਕਰ ਰਿਹਾ ਸੀ, ਔਰ ਸਾਡੇ ਜੇ ਸਾਰੇ ਪ੍ਰੋਗਰਾਮ ਪਿਛਲੇ ਦੇਖੇ ਜਾਣ ਤੇ ਉਹਦੇ 'ਚ ਮੈਂ ਇਹ ਕਿਹਾ ਸੀ ਕਿ ਵੀ ਇਹ ਜਿਵੇਂ ਅਮਰੀਕਾ ਨੂੰ ਝਕਾਨੀ ਵੀ ਦੇ ਰਹੇ ਨੇ, ਹਿਊਮਿਲੇਟ ਵੀ ਕਰ ਰਹੇ ਨੇ। ਅਮਰੀਕਾ ਦਾ $2-3 ਬਿਲੀਅਨ ਲੱਗ ਰਿਹਾ ਜਾ ਰਿਹਾ ਯੂਕਰੇਨ 'ਚ ਵੀ ਔਰ ਦੂਸਰੇ 'ਚ ਵੀ, ਔਰ ਇਹ ਜਨਰਲ ਅਸੈਂਬਲੀ 'ਚ ਵੀ ਰਸ਼ੀਆ ਨੂੰ ਐਗਰੈਸਰ ਮੰਨਣ ਨੂੰ ਤਿਆਰ ਨਹੀਂ, ਵੋਟ ਪਾਉਣ ਨੂੰ ਤਿਆਰ ਨਹੀਂ। ਔਰ ਇਹ ਸਾਰੇ ਦੇ ਚੱਲਦੇ ਜਿਹੜੀਆਂ ਸੈਂਕਸ਼ਨਸ ਅਮਰੀਕਾ ਨੇ ਲਾਈਆਂ ਨੇ ਰਸ਼ੀਆ ਦੇ ਉੱਤੇ, ਉਸ ਔਰ ਪੱਛਮੀ ਤਾਕਤਾਂ ਨੇ, ਜ਼ਾਹਰ ਹੈ ਯੂਰਪੀਅਨ ਯੂਨੀਅਨ ਔਰ ਦੂਸਰਿਆਂ ਨੇ, ਉਹਨੂੰ ਇਹ ਵਾਇਲੇਟ ਕਰ ਰਹੇ ਨੇ। ਇਕੱਲਾ ਇਹੀ ਨਹੀਂ ਵੀ ਆਪਣੇ ਲਈ ਕਰੂਡ ਆਇਲ ਬਾਏ ਕਰ ਰਹੇ ਨੇ, ਕਿੰਨੇ ਗੁਣਾ ਜ਼ਿਆਦਾ ਲੈ ਕੇ ਰੀਪ੍ਰੋਸੈਸ ਕਰਕੇ ਦੇ ਰਹੇ ਨੇ। ਤਾਂ ਮੈਨੂੰ ਇਹ ਸੀ ਵੀ ਇਹ ਅਮਰੀਕਨਾਂ ਦਾ ਕਰੈਕਟਰ ਸਾਡੇ ਪੇਂਡੂ ਕਰੈਕਟਰ ਵਾਂਗ ਹੈ, ਪੰਜਾਬ ਦੇ ਕਿਸਾਨੀ ਕਰੈਕਟਰ ਵਾਂਗ, ਕਿ ਵੀ ਜਦੋਂ ਇਹਨਾਂ ਨੂੰ ਇਹ ਹੋਏ ਕਿ ਵੀ ਇਹ ਤਾਂ ਪਿੱਠ 'ਚ ਛੁਰਾ ਮਾਰ ਰਹੇ ਨੇ ਔਰ ਇਹ ਗੋਦ 'ਚ ਬਹਿ ਕੇ ਸਾਡੇ ਜਿਹੜਾ ਨੇ, ਜਿਹਨੂੰ ਕਹਿੰਦੇ ਨੇ ਕੁੱਛੜ ਬਹਿ ਕੇ ਦਾੜੀ ਪੁੱਟਣਾ, ਤੇ ਇਹਦਾ ਇਹ ਕਰਨਗੇ ਰਿਐਕਟ। ਫਿਰ ਬੇਸ਼ੱਕ ਅਜੇ ਸਾਰੀ ਡਿਸਕਸ਼ਨ 'ਚ ਕਿਤੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਨਹੀਂ ਆਇਆ, ਪਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਜਿਹੜੀ ਗੱਲ ਅਮਰੀਕਨ ਸਿਸਟਮ ਦੇ ਵਿੱਚ, ਔਰ ਖ਼ਾਸ ਤੌਰ 'ਤੇ ਜਦੋਂ ਰਿਪਬਲਿਕਨਸ ਦੀ ਗੱਲ ਆਉਂਦੀ ਹੈ, ਇਹ ਮੱਚ ਮੋਰ ਅਮਰੀਕਨ ਫਰੀਡਮਸ ਔਰ ਅਮਰੀਕਨ ਜਿਹੜਾ ਸੋਵਰਨਿਟੀ ਹੈ ਔਰ ਉਸ ਦੇ ਝੰਡਾ ਬਰਦਾਰ ਨੇ। ਵੀ ਉਹਨਾਂ ਨੂੰ ਕਿ ਵੀ ਇਹ ਥਰਡ ਰੇਟ ਮੁਲਕ ਜਿਹਦੀ 40% ਤੋਂ ਜ਼ਿਆਦਾ ਆਬਾਦੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਆ, 80 ਕਰੋੜ ਨੂੰ 5 ਕਰੋੜ 5 ਕਿਲੋ ਕਣਕ ਚੌਲ ਮਿਲਦੇ ਨੇ ਤਾਂ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ। ਤੁਸੀਂ ਅਮਰੀਕਾ ਜਾ ਕੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਹਿੰਮਤ ਕਰੋ। ਸੋ ਇਹ ਅਜੇ ਓਪਨ ਲੇਕਿਨ ਸਿਮਰਿੰਗ 'ਚ ਉਹਨਾਂ ਨੇ ਜਿਹੜਾ ਅਡਾਨੀ ਫੜਿਆ ਹੋਇਆ ਕੇਸ ਦੇ ਵਿੱਚ ਔਰ ਨਿਖਲ ਗੁਪਤਾ ਜਾਂ ਦੂਜੇ, ਇਹ ਅਜੇ ਇਹਦੇ 'ਤੇ ਤਾਂ ਬਾਂਹ ਮਰੋੜੀ ਜਾ ਰਹੀ ਹੈ ਔਰ ਇਹਦੇ 'ਚ ਉਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਇਹ ਤਾਂ ਧੋਖਾ ਕਰ ਰਹੇ ਨੇ। ਇੱਧਰ ਮੋਦੀ ਆਇਆ ਬਾਈਡਨ ਨੂੰ ਮਿਲਣ, ਉਸ ਤੋਂ 4 ਦਿਨ ਪਹਿਲਾਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ। ਮੋਦੀ ਦੇ ਇੱਥੇ ਹੁੰਦਿਆਂ ਉਹਨਾਂ ਨੇ ਗੋ ਹੈਡ ਕਰਤਾ ਨਿਖਲ ਗੁਪਤਾ ਨੂੰ ਕਿ ਮਾਰ ਦੇ ਤੂੰ, ਜਿਹੜੇ ਨੇ ਉਹਦੇ ਜੂਨ ਦੇ ਮਹੀਨੇ ਦੇ ਵਿੱਚ। ਇਹਦਾ ਮਤਲਬ ਇਹ ਹੈ ਕਿ ਉਹ ਇੰਨੀ ਕੁ ਦਿਲਵਦੀ ਉਹਨਾਂ ਦੀ ਹੋ ਗਈ ਵੀ ਉਹਨਾਂ ਨੂੰ ਲੱਗਿਆ ਵੀ ਲੋ ਸਾਡੀ ਰਾਹ ਨੂੰ ਕੀ ਪਰਵਾਹ ਹੈ ਇਹਨਾਂ ਦੀ, CIA ਦੀ ਜਾਂ ਕੈਨੇਡਾ ਦੀ ਸੀਸਸ ਦੀ ਜਾਂ ਦੂਜੇ ਤੀਜੇ ਦੀ। ਸੋ ਅੰਡਰ ਕਰੰਟ ਇਹ ਵੀ ਪਲੱਸ ਰਸ਼ੀਆ ਦੇ ਨਾਲ ਜਿਹੜੀ ਇਹਨਾਂ ਦੀ ਡੀਲ, ਔਰ ਹੁਣ ਜਦੋਂ ਟੈਰਿਫ ਦੇ ਮੁੱਦੇ ਦੇ ਉੱਤੇ ਸਿੱਧਾ ਇਹਨਾਂ ਨੂੰ ਪਤਾ ਸੀ ਕਿ ਵੀ ਉਹਨੇ ਬਾਰ-ਬਾਰ ਕਿਹਾ ਹੈ ਵੀ ਇੰਡੀਆ ਸਭ ਤੋਂ ਵਰਸਟ ਹੈ ਜਦੋਂ ਵਪਾਰਕ ਡੀਲ, ਕਿੰਗ ਆਫ ਟੈਰਿਫ ਹੈ। ਫਲਾਣੇ ਸਾਡੇ ਮੋਟਰਸਾਈਕਲ ਡੇਵਿਡ ਲੈ ਪਾਕਸਨ ਵੀ ਨਹੀਂ ਉਹ ਤਾਂ ਉਹਨਾਂ ਨੇ ਬਜਟ 'ਚ ਉਹਦੇ 'ਚ ਕਰਕੇ ਜੀ ਅਸੀਂ ਇਹ ਕਰਤਾ। ਪਰ ਇੱਥੇ ਜਦੋਂ ਇਹਨਾਂ ਨੇ ਜ਼ਿਆਦਾ ਚਲਾਕੀਆਂ ਦਿਖਾਈਆਂ, ਇਹ ਰਿਪਬਲਿਕਨ ਟਰੰਪ ਕੋਈ ਜਿਹੜਾ ਉਹ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਨਹੀਂ ਹੈ, ਕੋਈ ਬਿਊਰੋਕਰੈਟ ਨਹੀਂ ਹੈ, ਕੋਈ ਬਾਬੂ ਨਹੀਂ ਹੈ, ਸਿੱਧਾ ਜਿਹਾ ਉਹਦੀ ਅਪਰੋਚ ਹੈ। ਗੱਲ ਜਿੰਨੀ ਕੁ ਉਹਨੂੰ ਸਮਝ ਆਉਂਦੀ ਹੈ, ਉਹਨੂੰ ਪਤਾ ਹੈ ਵੀ ਘਾਟੇ ਦਾ ਸੌਦਾ ਕੀ ਹੈ ਤੇ ਲਾਹੇ ਦਾ ਕੀ ਹੈ, ਤੇ ਇਹ ਉਹਨੂੰ ਸਮਝ ਆ ਗਈ ਵੀ ਇਹ ਵੱਡੇ ਕਰੁੱਕ ਨੇ ਔਰ ਉਹਨਾਂ ਨੇ ਆਪਣਾ ਪਾਠ ਦਿੱਤਾ। ਪਰ ਮੈਂ ਦੇਖਦਾ ਵੀ ਭਾਰਤ 'ਚ ਜਿੱਥੇ ਇੱਕ ਪਾਸੇ ਟਰੰਪ ਦੀ ਯਾਦ 'ਚ ਭਾਰਤ ਭਰ 'ਚ ਹਵਨ ਹੁੰਦੇ ਸੀ ਉਹਦੀ ਜਿੱਤ ਦੇ ਲਈ, ਅਬ ਕੀ ਬਾਰ ਟਰੰਪ ਸਰਕਾਰ, ਨਮਸਤੇ ਟਰੰਪ ਤੇ ਫਲਾਣਾ ਢਿਮਕਾ, ਔਰ ਉਹ ਜਿਹੜੇ ਉਹਨਾਂ ਦੇ ਦਰਬਾਰੀ ਮੀਡੀਆ, ਕੋਈ ਗੋਸਵਾਮੀ ਤੇ ਕੋਈ ਰੰਜਨਾ ਤੇ ਕੋਈ ਅੰਜਨਾ, ਉਹ 3-3 ਫੁੱਟੀਆਂ 6-6 फुट उड़ के मोदी जी और ट्रंप की केमिस्ट्री मिल गई और उसकी मिली केमिस्ट्री का जलवा देखो ह्यूस्टन में, अब की बार ट्रंप सरकार, ट्रंप को अब मोदी जिताएगा, 6 मिलियन, वो अपनी 6 मिलियन कितने बड़ा होंगे भारतीय अब ट्रंप के साथ, ये वो सारे करिश्मा हो गया। अब आतंकवादियों को बताया जाए, पाकिस्तान को बताया जाएगा, चीन को भी हम नहीं। तुसी उस इदां दे उन्हां दियां हैडलाइनां इवें ही लगियां हुंदियां सी और उस नूं सारा दिन हुण इवें है 3 दिन हो गए मैं देखदा है कि भी ਐਂ ਵੀ ਜਿਵੇਂ ਮਾਂ ਨੂੰ ਦੱਬ ਕੇ ਆਏ ਹੁੰਦੇ ਨੇ ਵੀ ਕੋਈ ਕਿਸੇ ਦੀ ਆਵਾਜ਼ ਹੀ ਨਹੀਂ, ਕੋਈ ਕੁਸਕ ਵੀ ਨਹੀਂ ਰਿਹਾ। ਕੋਈ ਹਾਲਾਂ 1-2 ਨੇ ਉਹਨਾਂ ਦੇ ਜਿਹੜੇ ਉਹਨੂੰ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਵੇਂ ਹੋਏਗਾ, ਬਹਾਦਰ
ਭਾਰਤ ਜਵਾਬ ਦੇਗਾ, ਮੂੰਹ ਤੋੜ ਜਵਾਬ ਦੇਗਾ। ਮੈਂ ਸਮਝਦਾ ਵੀ ਈਵਨ ਬੀਜੇਪੀ ਦਾ ਤਾਂ ਟੋਟਲ ਕਲੈਪਸ ਹੋਇਆ ਕੰਮ। ਜਿਹੜੀਆਂ ਥੋੜ੍ਹੀਆਂ ਬਹੁਤ ਡਾਈਸੈਂਟਿੰਗ ਨੇ ਆਵਾਜ਼ਾਂ, ਹੁਣ ਸ਼ਿਵ ਸੈਨਾ ਜਿਹੜੀ ਹੈ ਉਹ UBT ਜਿਹਨੂੰ ਕਹਿੰਦੇ ਨੇ, ਸ਼ਾਇਦ ਉਧਵ ਬਾਲ ਠਾਕਰੇ ਵਾਲੀ ਹੈ, ਉਹਦੀ MP ਹੈ ਪ੍ਰਿਯੰਕਾ ਚਤੁਰਵੇਦੀ। ਉਹਨੇ ਥੋੜਾ MP ਆ ਉੱਥੋਂ, ਉਹਨਾਂ ਦੀ ਮਹਾਰਾਸ਼ਟਰ ਚੋਂ। ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹ ਸਾਰੇ ਦੇ ਉੱਤੇ ਇਹ ਠੀਕ ਨਹੀਂ ਹੈ ਕਿ ਵੀ ਭਾਰਤ ਨੂੰ ਜਿਵੇਂ ਠੋਕਿਆ ਜਾ ਰਿਹਾ ਹੈ। ਸ਼ਿਵ ਸੈਨਾ MP ਪ੍ਰਿਯੰਕਾ ਚਤੁਰਵੇਦੀ ਹਿਟਸ ਬੈਕ ਐਟ ਟਰੰਪ ਔਨ ਡੈਡ ਇਕੋਨਮੀ ਰਿਮਾਰਕ। ਉਹ ਕਹਿੰਦੇ ਵੀ ਸਾਡੀ ਇਕੋਨਮੀ, ਅਸੀਂ ਚੌਥੀ ਪੰਜਵੀਂ ਵੱਡੀ ਇਕੋਨਮੀ, ਸਾਨੂੰ ਡੈਡ ਇਕੋਨਮੀ ਕਹਿ ਰਹੇ ਨੇ। ਔਰ ਇਹ ਜਿਹੜੀ ਹੈ ਅਸੀਂ ਤਾਂ ਇਹਨੂੰ ਡੈਡ ਕਹਿਣਾ ਜਿਹੜਾ ਹੈ, ਇਸ ਤੋਂ ਸ਼ੋ ਹੁੰਦਾ ਹੈ ਕਿ ਅਮਰੀਕਾ ਆਪਣੀ ਐਰੋਗੈਂਸ ਔਰ ਇਗਨੋਰੈਂਸ ਇਹ ਦੋਵੇਂ ਦਿਖਾ ਰਿਹਾ। ਔਰ ਉਹਨੇ ਕਿਹਾ ਕਿ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਵੀ ਅਸੀਂ ਪੰਜਵੀਂ ਵੱਡੀ ਇਕੋਨਮੀ ਹੈ ਦੁਨੀਆ ਦੀ, ਔਰ ਸਾਨੂੰ ਡੈਡ ਇਕੋਨਮੀ ਕਹਿ ਕੇ ਇਹ ਐਰੋਗੈਂਸ ਔਰ ਇਗਨੋਰੈਂਸ ਹੈ। ਔਰ ਇਹ ਉਹਨੇ ਟਵੀਟ ਕੀਤਾ ਹੈ। ਸਭ ਤੋਂ ਜ਼ਿਆਦਾ ਮੈਂ ਸਮਝਦਾ ਵੀ ਇਹ ਜਿਹੜੇ ਗੁਲਾਮ ਹੁੰਦੇ ਨੇ ਨਾ, ਜਿਹਨੂੰ ਕਹਿੰਦੇ ਨੇ ਕਿ ਮੋਰ ਲਾਇਲ ਦੈਨ ਦਾ ਕਿੰਗ, MP ਸਾਦੁਦੀਨ ਓਵੈਸੀ, ਇਹ ਅੱਜ ਕੱਲ੍ਹ ਬੜਾ ਖੁਸ਼ ਕਰਨ ਤੇ ਲੱਗ। ਪਾਕਿਸਤਾਨ ਦੇ ਮਾਮਲੇ 'ਚ ਵੀ ਇਹਨੇ ਪਾਰਲੀਮੈਂਟ 'ਚ ਕਿਹਾ ਕਿ ਦੇਖੋ ਪਹਿਲਗਾਮ 'ਚ ਸਾਡੇ ਮਾਰਤੇ ਬੰਦੇ, ਹੁਣ ਇੰਡੀਆ ਔਰ ਪਾਕਿਸਤਾਨ ਕ੍ਰਿਕਟ ਖੇਲਣਗੇ, ਮੈਂ ਤਾਂ ਨਹੀਂ ਦੇਖਦਾ ਮੈਚ ਜੀ ਪਾਕਿਸਤਾਨ। ਔਰ ਇਹ ਜਿਹੜਾ 59 MPਆਂ ਦਾ ਔਰ ਹਾਇਰ ਅਪਸ ਦਾ ਡੈਲੀਗੇਸ਼ਨ ਭੇਜਿਆ ਸੀ 35 ਮੁਲਕਾਂ ਦੀਆਂ ਰਾਜਧਾਨੀਆਂ 'ਚ, ਉਹਨਾਂ 'ਚ ਵੀ ਇਹ ਸੀ। ਇਹਨੇ ਜਿਹੜਾ ਬੜਾ ਮੰਦਾ ਜਿਹੜਾ ਅਲਟੀਮੇਟਲੀ ਇਹਦਾ ਵੀ ਇਫੈਕਟ ਮੁਸਲਮਾਨਾਂ 'ਤੇ ਹੀ ਹੁੰਦਾ ਹੈ ਕਿ ਵੀ ਦੇਖੋ ਆਪ ਉਹ ਬੋਲਣ ਦੀ ਹਿੰਮਤ ਨਹੀਂ ਕਰਦੇ। ਜਿਹੜਾ ਸਟੇਟਮੈਂਟ ਮੋਦੀ ਨੂੰ, ਉਹਦੇ ਫਾਈਨੈਂਸ ਮਿਨਿਸਟਰ ਨੂੰ, ਹੋਮ ਮਿਨਿਸਟਰ ਨੂੰ ਦੇਣਾ ਚਾਹੀਦਾ, ਉਹ ਤਾਂ ਕਹਿ ਰਹੇ ਨੇ ਵੀ ਆਰ ਸੀਇੰਗ, ਵੀ ਆਰ ਮੋਨੀਟਰਿੰਗ, ਅਸੀਂ ਨੈਸ਼ਨਲ ਇੰਟਰਸਟ ਗੱਲ ਕਰਾਂਗੇ, ਅਜੇ ਅਸੀਂ ਨਹੀਂ ਕਹਿ ਰਹੇ, ਕੁਛ ਨਹੀਂ ਕਵਾਂਗੇ। ਪਰ ਇਹ ਜਿਹੜਾ MP ਆ ਸਾਦੁਦੀਨ ਓਵੈਸੀ, ਇਹਦੇ ਤੋਂ ਟਵੀਟ ਇਹਨੇ ਕੀਤਾ ਕਿ ਜੀ ਇਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੈ ਇਹ ਬਫੂਨੋ ਇਨ ਚੀਫ ਹੈ, ਕਿ ਮੂਰਖਾਂ ਦਾ ਬਾਦਸ਼ਾਹ ਹੈ। ਔਰ ਇਹ ਕਈ ਵਾਰੀ ਇਹ ਗੱਲਾਂ ਹਾਂਡ ਕਰਨਗੀਆਂ। ਉਹਨੇ ਕਿਹਾ ਜੀ ਇੰਡੀਆ ਇਜ਼ ਐਨ ਇੰਡੀਪੈਂਡੈਂਟ ਸੋਵਰਨ ਕੰਟਰੀ, ਨਾਟ ਏ ਵੈਸਾਲ ਸਟੇਟ ਦੈਟ ਗਿਵ ਸਲਾਮੀ ਇਨ ਦਾ ਐਂਪਰਰਸ ਕੋਰਟ, ਕਿ ਅਸੀਂ ਕੋਈ ਬਾਦਸ਼ਾਹ ਦੇ ਅਦਾਲਤ 'ਚ ਕੋਈ ਸਲਾਮੀ ਥੋੜ੍ਹੀ ਦੇਣੀ ਹੈ। ਕੋਈ ਨਹੀਂ ਪੁੱਤਰ, ਜੋ ਤੁਹਾਡੇ ਨਾਲ ਹੋ ਰਿਹਾ ਹੈ ਤੁਹਾਨੂੰ ਬੇਸ਼ਰਮੀ ਔਰ ਬੇਗੈਰਤੀ, ਮੈਨੂੰ ਤਾਂ ਹਮੇਸ਼ਾ ਹੀ ਇਹ ਐਕਸਟੈਂਸ਼ਨ BJP ਦੀ ਲੱਗਦੀ ਹੈ। ਔਰ ਇਸ ਦੇ ਉੱਤੇ ਜਿਹੜਾ ਈਵਨ RSS ਦਾ ਵੱਡਾ ਥਿੰਕ ਟੈਂਕ ਹੈ ਔਰ ਰਾਮ ਮਾਧਵ, ਉਸ ਨੇ ਵੀ ਬੜਾ ਬੈਨ, ਉਹਨੇ ਕਿਹਾ ਜੀ ਇਹ ਜਿਹੜੀ ਇੰਡੀਆ ਦੀ ਸਟ੍ਰੈਟੇਜਿਕ ਆਟੋਨਮੀ ਹੈ ਉਹ ਕਿਉਂਕਿ ਚਾਈਨਾ ਨੂੰ ਚੈਲੰਜ ਕਰਨ 'ਚ ਉਵੇਂ ਨਹੀਂ ਆਈ ਜਿਵੇਂ ਕਿ ਟਰੰਪ ਜਾਂ ਅਮਰੀਕਾ ਚਾਹੁੰਦਾ ਸੀ। ਇਹ BJP ਦਾ ਜਨਰਲ ਸੈਕਟਰੀ ਵੀ ਹੈ ਤੇ ਉਹਨਾਂ ਦਾ ਥਿੰਕ ਟੈਂਕ ਹੈ ਇੰਡੀਆ ਫਾਊਂਡੇਸ਼ਨ। ਉਸ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੇ ਕਿਹਾ ਕਿ ਵੀ ਚਾਈਨਾ ਜਿਹੜਾ ਹੈ ਉਹ ਡੀਪ ਟੈਕ ਏਰੀਆ 'ਚ ਅਮਰੀਕਾ ਤੋਂ ਅੱਗੇ ਹੈ ਔਰ ਇੰਡੀਆ ਦੀ ਇਕੋਨਮੀ ਚੌਥੀ ਵੱਡੀ ਇਕੋਨਮੀ ਹੈ। ਔਰ US ਦੇ ਜਿਹੜੇ ਸਟ੍ਰੈਟੇਜਿਸਟ ਸੀ ਉਹ ਬਿਲੀਵ ਕਰਦੇ ਸੀ ਕਿ ਸਿਰਫ ਭਾਰਤ ਹੀ ਹੈ ਜਿਹੜਾ ਚਾਈਨਾ ਦੇ ਰਾਈਜ਼ ਨੂੰ ਰੋਕ ਸਕਦਾ ਹੈ। ਔਰ ਹੁਣ ਜਿਹੜੀਆਂ ਯੂਰਪੀਅਨ ਯੂਨੀਅਨ ਦੇ ਵੀ ਕਾਫੀ ਦੇਸ਼ ਨੇ, ਉਹਨਾਂ ਨੇ ਚੀਨ ਦੇ ਨਾਲ ਰਾਬਤੇ ਕੀਤੇ ਹੋਏ ਨੇ, ਉਹ ਸਾਈਡਸ ਨਹੀਂ ਲੈ ਰਹੇ US ਔਰ ਚਾਈਨਾ ਦੇ ਵਿਚਾਲੇ। ਇਸ ਲਈ ਇੰਡੀਆ ਜ਼ਿਆਦਾ ਇੰਪੋਰਟੈਂਟ ਹੋ ਗਿਆ ਸੀ US ਦੇ ਲਈ। ਲੇਕਿਨ ਹਾਊਐਵਰ ਮਿਸਟਰ ਟਰੰਪ ਫਾਈਂਡਸ ਮਿਸਟਰ ਮੋਦੀ a hard nut to crack and Indian foreign policy under him firmly rooting for strategic economy। ਕਿ ਜੀ ਜਿਹੜਾ ਅਮਰੀਕਾ ਦੀ ਇਹ ਕਹਿਣ ਦੀ ਉੱਤੇ ਭਾਰਤ ਚਾਈਨਾ ਦੇ ਖਿਲਾਫ ਬਿਡਿੰਗ ਨਹੀਂ ਸੀ ਕਰ ਰਿਹਾ, ਇਸ ਲਈ ਜਿਹੜਾ ਉਹਨੂੰ ਕੀਤਾ। ਇਹ ਹੈ ਤੁਸੀਂ ਜਦੋਂ ਬਾਤ ਐਸੀ कीजिए हर बात के 100 पहलू हो, कोई पहलू तो रहे बात बदलने के। लेकिन कांग्रेस ने ਜਿਹੜਾ BJP ਸਰਕਾਰ ਦਾ ਸਟੈਂਡ ਹੈ ਉਹਦੇ ਤੇ ਕਲੀਅਰਲੀ ਕਿਹਾ ਕਿ ਜਿਹੜੀ ਪੀਯੂਸ਼ ਗੋਇਲ ਉਹਨਾਂ ਦੇ ਕਮਰਸ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਹੈ, ਉਹਨੇ ਕਿਹਾ ਵੀ ਨੌਨ ਸਟੇਟਮੈਂਟ, ਇਹ ਬਿਲਕੁਲ ਇਹਦੇ 'ਚ ਟੋਟਲੀ ਮਿਸਪਲੇਸਡ ਸੈਲਫ ਕੰਗ੍ਰੈਚੁਲੇਸ਼ਨ ਦੇਣ ਦੀ ਗੱਲ ਹੈ। ਨੌਨ ਸਟੇਟਮੈਂਟ ਹੈ। ਗਵਰਨਮੈਂਟ ਨੂੰ ਪ੍ਰੋਪਰਲੀ ਜਿਹੜੇ ਚਾਰਜ ਡੋਨਾਲਡ ਟਰੰਪ ਨੇ ਲਾਏ ਨੇ 25% ਟੈਰਿਫ ਦੇ ਔਰ ਦੂਸਰੇ, ਇਸ ਦੇ ਉੱਤੇ ਕਲੀਅਰਲੀ ਲਾਈਨ ਲੈਣੀ ਚਾਹੀਦੀ ਹੈ। ਪਰ ਮੈਨੂੰ ਇਹ ਲੱਗਦਾ ਕਿ ਵੀ ਭਾਰਤ ਤਾਂ ਇਸ ਵੇਲੇ ਆਮ ਲੋਕ ਵੀ, ਉਹਨਾਂ ਦੇ ਜਿਹੜੇ ਯੂਟਿਊਬਰ ਵੀ, ਅੱਜ ਮੈਂ 3-4 ਨੂੰ ਮੋਨੀਟਰ ਕੀਤਾ ਜਿਹੜੇ ਅਦਰਵਾਈਜ਼ ਉਹਨਾਂ ਦੇ ਇਕੋਨੋਮਿਸਟ ਵੀ ਨੇ ਔਰ ਬੜੇ ਦੇ ਕਮ ਆਊਟ ਵੈਰੀ ਵੈਲੀ ਡਿਫੈਂਡਿੰਗ ਦੇਅਰ ਕੇਸ, ਉਹ ਵੀ ਸਾਰੇ ਐਸੇ ਕਨਫਿਊਜ਼ਡ ਨੇ, ਘਬਰਾਏ ਹੋਏ ਨੇ। ਹਰ ਇੱਕ ਨੂੰ ਨਜ਼ਰ ਆ ਰਿਹਾ ਹੈ ਵੀ ਹਾਂ, ਇੱਕ ਦੋ ਨੇ ਮੀਮ ਬਣਾਇਆ ਉਹਦੇ ਮੋਦੀ ਦੇ ਕਿ ਜਿਹਦੇ 'ਚੋਂ ਕਹਿੰਦਾ
हमारा क्या है, फकीर आदमी हैं, झोला लेके चल पड़ेंगे। उन्होंने दौड़दा दिखाया भी झोला लैके दौड़ रहा है, ਉਹਦੇ ਮਗਰ ਦੂਜੇ ਦੌੜ ਰਹੇ ਨੇ। ਲੇਕਿਨ ਇਹ ਆਪਣੇ ਆਪ ਸ਼ੋਅ ਕਰਦਾ ਵੀ 1 ਬਿਲੀਅਨ 400 ਮਿਲੀਅਨ ਦਾ ਮੁਲਕ ਕਿਵੇਂ ਉਹਨਾਂ ਨੂੰ ਇੱਕ ਖਾਸ ਕਿਸਮ ਦੀ ਗਜ਼ਾ ਦੇ ਵਿੱਚ ਜਿਹੜਾ ਪਾਲਿਆ ਗਿਆ, ਜਿਹੜੀ ਬਿਲਕੁਲ ਅਮਰੀਕਾ ਤੇ ਟਰੰਪ ਤੇ ਰਾਈਟ ਵਿੰਗਰ ਔਰ ਦੂਸਰਾ ਉਹਨਾਂ ਨੂੰ ਇਸ ਕਿਸਮ ਦੇ ਭੁਲੇਖੇ 'ਚ ਰੱਖਿਆ ਗਿਆ ਕਿ ਭਾਈ ਬੱਲੇ ਬੱਲੇ ਤੁਸੀਂ ਵਿਸ਼ਵ ਗੁਰੂ ਬਣ ਗਏ ਹੋ। ਉਹ ਤਾਂ ਵਿਸ਼ਵ ਗੁਰੂ ਜਿਹੜਾ ਮੋਦੀ, ਉਸ ਨੂੰ ਪੁੱਛੇ ਬਿਨਾਂ ਟਰੰਪ ਤਾਂ ਜਿਹੜਾ ਉਹ ਨਿੱਛ ਵੀ ਨਹੀਂ ਮਾਰਦਾ। ਤੇ ਹੁਣ ਜਦੋਂ ਐਨ ਇਕੱਲਾ ਇਹ ਨਹੀਂ ਵੀ ਚਪੇੜਾਂ ਦੇ ਨਾਲ ਮੂੰਹ ਲਾਲ ਹੈ, ਘਸੁੰਨ ਵੀ ਪੈ ਰਹੇ ਨੇ, ਠੁੱਡ ਵੀ ਪੈ ਰਹੇ ਨੇ, ਤੇ ਕੋਈ ਜਿਹੜਾ ਉਹ ਅਥਰੂ ਪੂੰਝਣ ਵਾਲਾ ਵੀ ਨਹੀਂ ਹੈ। ਉਹ ਤਾਂ ਪਹਿਲਗਾਮ ਦੇ ਮੌਕੇ 'ਤੇ ਹੀ ਸਾਹਮਣੇ ਆ ਗਿਆ ਵੀ ਦੁਨੀਆ ਭਰ 'ਚ ਘੁੰਮੇ, ਇੰਨੇ ਕੁਛ ਭੇਜਿਆ। ਇੱਕ ਵੀ ਮੁਲਕ ਜਿਹੜਾ ਹੈ ਅਦਰ ਦੈਨ ਇਜ਼ਰਾਈਲ ਔਰ ਅਫਗਾਨਿਸਤਾਨ ਜਿਹੜੇ ਖੁਦ ਦਹਿਸ਼ਤਗਰਦੀ 'ਚ ਮੁਲਵਸ ਨੇ, ਉਹਨਾਂ ਤੋਂ ਕੋਈ ਭਾਰਤ ਦੇ ਨਾਲ ਨਹੀਂ ਖਲੋਤਾ। ਔਰ ਹੁਣ ਇਹ ਜਿਹੜੀ ਲੱਤ ਮਾਰੀ ਹੈ ਔਰ ਟਰੰਪ ਨੇ ਸਿੱਧੇ ਸਿੱਧੇ ਕਿਹਾ ਕਿ ਵੀ ਇਹ ਰਸ਼ੀਅਨ ਐਂਡ ਇੰਡੀਅਨ ਡੈਡ ਇਕੋਨਮੀਜ਼, ਇਹ ਇਕੱਠੇ ਡੁੱਬਣਗੇ ਔਰ ਇਕੱਠਾ ਜਿਹੜਾ ਇਹਨਾਂ ਦਾ ਭੋਗ ਪਾਇਆ ਜਾਏਗਾ। ਸੋ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਦੇ ਬਾਵਜੂਦ ਜੇ ਹੁਣ ਕਿਸੇ ਨੂੰ ਇਹ ਲੱਗੇ ਕਿ ਨਹੀਂ 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 ਭਾਰਤ ਮਾਤਾ ਬਹੁਤ ਮਹਾਨ ਹੈ, ਅਸੀਂ ਤਾਂ ਇਹ ਸੀ, ਅਸੀਂ ਉਹ ਸੀ, ਉਹ ਸਾਰਾ ਉਹਨਾਂ ਦਾ ਜਿਹੜਾ ਪਾਜ ਮੁਲੰਮਾ ਹੈ ਉਹ ਲੈ ਗਿਆ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਲਥਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ 2008 ਵਿੱਚ ਮਾਲੋਗਾਂ ਬੰਬ ਧਮਾਕੇ ਲਈ ਜ਼ਿੰਮੇਵਾਰ ਹਿੰਦੂਤਵੀ ਦਹਿਸ਼ਤਗਰਦਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਔਰ ਇਹਨਾਂ ਵਿੱਚ ਕਰਨਲ ਪ੍ਰੋਹਿਤ, ਸਾਧਵੀ ਪ੍ਰਗਿਆ, ਮੇਜਰ ਉਪਾਓ ਦਹਾਏ ਆਦਿ ਸ਼ਾਮਲ ਹਨ। ਇਹ ਹੈ ਹਿੰਦੂਤਵੀ ਜੁਡੀਸ਼ਰੀ ਦਾ ਹਾਲ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵੀ ਰਜੀਮ ਜਾਂ ਰਾਜ ਜਾਂ ਪੋਲੀਟੀਕਲ ਐਂਟੀਟੀ ਦਾ ਪਹਿਲਾ ਪਰਖ ਦਾ ਪੈਮਾਨਾ ਹੁੰਦਾ ਹੈ
ਕਿ ਕੀ ਉਸ ਸਿਸਟਮ ਦੇ ਵਿੱਚ ਅਦਲ ਹੈ ਜਿਸ ਨੂੰ ਅਸੀਂ ਇਨਸਾਫ, ਜਸਟਿਸ, ਨਿਆਏ, ਇਹ ਲਫ਼ਜ਼ ਉਹਦੇ ਲਈ ਅੱਡ-ਅੱਡ ਜ਼ਬਾਨਾਂ 'ਚ ਇਸਤੇਮਾਲ ਹੁੰਦੇ ਨੇ। ਫਿਰ ਬਾਕੀ ਚੀਜ਼ਾਂ ਸੇਫਟੀ, ਸਿਕਿਉਰਿਟੀ, ਪ੍ਰੋਸਪੈਰਿਟੀ ਪਿੱਛੇ ਚਲੀ ਜਾਂਦੀ। ਦੂਸਰਾ ਹੁੰਦਾ ਹੈ ਕਿ ਕੀ ਉਸ ਨੇਸ਼ਨ ਦੇ ਵਿੱਚ ਜਾਂ ਉਸ ਸਿਸਟਮ 'ਚ ਲੋਕ ਸੁਰੱਖਿਅਤ ਮਹਿਸੂਸ ਕਰਦੇ ਨੇ। ਹੁਣ ਇੰਡੀਆ ਜਿਹੜਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਨਾਂ ਥੱਲੇ ਦੁਨੀਆ ਦੇ ਵਿੱਚ ਆਪਣਾ ਸੌਦਾ ਵੇਚਦਾ ਰਿਹਾ ਹੈ, ਕਦੇ ਲੈਂਡ ਆਫ ਬੁੱਧਾ ਤੇ ਗਾਂਧੀ ਔਰ ਇਹ ਉਹ ਕਹਿ ਕੇ, ਔਰ ਕਦੇ ਕਿ ਜੀ ਦੇਖੋ ਅਸੀਂ ਐਸਾ ਸਿਸਟਮ ਐਸਟੈਬਲਿਸ਼ ਕੀਤਾ। ਔਰ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ, 3-4 ਪਾਕਿਸਤਾਨੀ ਜਰਨਲਿਸਟ ਨੇ ਜਿਹੜੇ ਜਲਾਵਤਨੀ ਦੇ ਵਿੱਚ ਬਾਹਰਲੇ ਮੁਲਕਾਂ 'ਚ ਨੇ, ਆਪਣੇ ਸ਼ੋਅ ਵੀ ਉਹ ਕਰਦੇ ਨੇ, ਬੜੇ ਵੈਲ ਰੈਡ, ਵੈਲ ਐਜੂਕੇਟਡ ਨੇ, ਪਰ ਉਹ ਵੀ ਇਸ ਭੁਲੇਖੇ ਦੇ ਵਿੱਚ ਜਦੋਂ ਆਪਣੇ ਮੁਲਕ ਨੂੰ ਭੰਡ ਰਹੇ ਹੁੰਦੇ ਨੇ, ਉਹਨਾਂ ਦੇ ਕੁਝ ਕੰਸਰਨ ਜਾਇਜ਼ ਵੀ ਨੇ, ਇਹ ਨਹੀਂ ਹੈ ਕਿ ਵੀ, ਤੇ ਉਹ ਭਾਰਤ ਨੂੰ ਇੱਕ ਬੜੇ ਆਈਡੀਅਲ ਦੇ ਤੌਰ ਦੇ ਉੱਤੇ ਫੰਕਸ਼ਨਲ ਡੈਮੋਕ੍ਰੇਸੀ ਕਹਿਣਗੇ ਕਿ ਜੀ ਇੰਡੀਆ ਫੰਕਸ਼ਨਲ ਹੈ, ਤੇ ਦੇਖੋ ਸਾਡੇ ਇਹ ਹੋ ਰਿਹਾ, ਉਹ ਹੋ ਰਿਹਾ। ਹੁਣ ਜਾਂ ਤਾਂ ਜਦੋਂ ਤੁਸੀਂ ਇੱਕ ਥਾਂ ਤੋਂ ਜਿਹੜਾ ਉਸ ਤਕਲੀਫ 'ਚੋਂ ਨਿਕਲੇ ਹੁੰਦੇ ਹੋ, ਤਾਂ ਦੂਜੀ ਤੁਹਾਨੂੰ ਹਰ ਚੀਜ਼ ਹੀ ਜਿਹੜੀ ਹੈ ਉਹ ਲੱਗਦਾ ਵੀ ਉਹਦੇ 'ਚ ਬਿਹਤਰੀ ਹੈ। ਜੇ ਇੱਕ ਇੰਡੀਪੈਂਡੈਂਟ ਮਾਈਂਡਡਲੀ ਤੁਸੀਂ ਪਿਛਲੇ 40 ਸਾਲ ਨੂੰ ਹੀ ਦੇਖ ਲਓ, ਭਾਰਤ ਦੇ ਵਿੱਚ ਜੇ ਸੱਚਮੁੱਚ ਉਹ ਇੱਕ ਫੰਕਸ਼ਨਲ ਡੈਮੋਕ੍ਰੇਸੀ ਹੈ, ਜਾਂ ਉਹਨਾਂ ਦਾ ਅਦਾਲਤੀ ਸਿਸਟਮ, ਜਦੋਂ ਇਹ ਕਿਹਾ ਜਾਂਦਾ ਜੀ ਕਨਸਟੀਟਿਊਸ਼ਨ ਹੈ, ਉਹਨਾਂ ਦੀ ਜੁਡੀਸ਼ਰੀ ਹੈ, ਉਹ ਰਿਲੇਟਿਵਲੀ ਇੰਡੀਪੈਂਡੈਂਟ ਹੈ, ਉਹ ਜਦੋਂ ਪਾਕਿਸਤਾਨ ਨਾਲ ਕੰਪੇਅਰ ਕਰਦੇ ਨੇ, ਦੇਖੋ ਜੀ ਉੱਥੇ ਤਾਂ ਇਹ ਵੀ ਤੇ ਉੱਥੇ ਉਹ ਵੀ। ਜੂਨ 84, ਨਵੰਬਰ 84, ਇਹ ਪਹਿਲਾ ਕ੍ਰਾਈਟੇਰੀਆ ਜੇ ਸਿੱਖ ਨੁਕਤੇ ਤੋਂ ਕਹਿਣਾ ਹੋਏ ਕਿ ਸਾਡੇ ਹਜ਼ਾਰਾਂ ਜੂਨ 84 'ਚ ਮਾਰੇ, ਹਜ਼ਾਰਾਂ ਨਵੰਬਰ 84 'ਚ ਮਾਰੇ। ਨਵੰਬਰ 84 ਨੂੰ ਜਿਹੜਾ ਹੈ ਉਹ 41 ਸਾਲ ਬੀਤ ਗਏ। ਇਨਸਾਫ, ਕਾਤਲ ਕੌਣ ਸੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ, ਪਰ ਸਭ ਜਿਹੜੇ ਨੇ ਉਹ ਆਫ ਦਾ ਹੁੱਕ ਹੋਏ। ਪਹਿਲਾਂ ਤਾਂ ਉਹਨੂੰ ਦੰਗੇ ਕਿਹਾ ਗਿਆ, ਫਿਰ ਹੌਲੀ ਹੌਲੀ ਹੌਲੀ, ਔਰ ਹਰ ਇੱਕ ਦਾ ਰੀਜ਼ਨ ਅਲਟੀਮੇਟਲੀ ਸੁਪਰੀਮ ਕੋਰਟ ਤੱਕ ਵੀ ਜੇ ਕੇਸ ਗਏ, ਨਾਟ ਐਨਫ ਐਵੀਡੈਂਸ ਜੀ, ਪ੍ਰਿਆਪਤ ਜਾਂ ਲੋੜੀਂਦੀ ਜਿਹੜੀ ਹੈ ਉਹ ਗਵਾਹੀਆਂ ਨਹੀਂ ਆਈਆਂ, ਜਾਂ ਗਵਾਹੀਆਂ ਮੁੱਕਰ ਗਈਆਂ, ਜਾਂ ਦੂਜੀਆਂ। ਜੂਨ 84 ਤੋਂ ਬਾਅਦ ਅਸੀਂ 6 ਦਸੰਬਰ 1992 ਤੇ ਆ ਜਾਂਦੇ। ਬਾਬਰੀ ਮਸਜਿਦ ਦਾ ਇਕੱਲਾ ਢਾਣਾ ਹੀ ਨਹੀਂ ਸੀ, ਮੁਸਲਮਾਨਾਂ ਦੇ ਖਿਲਾਫ ਵਾਇਲੈਂਸ, ਬੰਬੇ ਦੇ ਵਿੱਚ ਵੀ ਲਿਬਰਮੈਨ ਕਮਿਸ਼ਨ ਵੀ ਬਣਿਆ। ਅਲਟੀਮੇਟਲੀ ਸਭ ਦੀ ਇਕੁਇਟਲ, ਜਿਹਦੇ 'ਚ ਸਾਰੇ ਵਾਜਪਾਈ, ਅਡਵਾਨੀ, ਮੋਦੀ, ਇਹ ਸਾਰਾ ਪਾਰਟ ਸ਼ਾਮਲ ਸੀ। ਕੋਈ ਜਸਟਿਸ ਨਾਂ ਦੀ ਚੀਜ਼ ਨਹੀਂ। 2002 ਗੁਜਰਾਤ ਗੋਧਰਾ ਕਾਂਡ ਕਿਹਨੇ ਕਰਵਾਇਆ? ਈਵਨ ਜਿਹੜੀ ਮਿਨਿਸਟਰੀ ਉਦੋਂ ਰੇਲਵੇ ਮਿਨਿਸਟਰ ਲਾਲੂ ਪ੍ਰਸਾਦ ਯਾਦਵ ਸੀ, ਕਮਿਸ਼ਨ ਬਣਾਇਆ ਗਿਆ। ਉਹਨਾਂ ਨੇ ਕਿਹਾ ਜੀ ਗੋਧਰਾ 'ਚ ਕੋਈ ਐਸਾ, ਕਿਸੇ ਨੇ ਡੱਬੇ ਨੂੰ ਅੱਗ ਨਹੀਂ ਲਾਈ, ਕਿਸੇ ਨੇ ਨਹੀਂ ਹੋਇਆ। ਉਹ ਕਾਰ ਸੇਵਾ ਵਾਲੇ ਜਿਹੜੇ ਅੰਦਰ ਹੀ ਸਟਾਪ ਬਾਲ ਕੇ ਗੱਡੀਆਂ 'ਚ ਆਪਣੀਆਂ ਰੋਟੀਆਂ ਬਣਾਉ, ਉਹਦੇ ਤੋਂ ਅੱਗ ਲੱਗੀ। ਲੇਕਿਨ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਨਸਲਕੁਸ਼ੀ ਗੁਜਰਾਤ ਦੇ ਵਿੱਚ ਕੀਤੀ ਗਈ। ਮੋਦੀ ਚੀਫ ਮਿਨਿਸਟਰ, ਅਮਿਤ ਸ਼ਾਹ ਹੋਮ ਮਿਨਿਸਟਰ ਬਰੀ, ਬਾਕੀ ਸਾਰੇ ਵੀ ਜਿਹੜੇ ਉਹਨਾਂ ਦੇ ਕੋਈ ਇੱਕ ਮਿਨਿਸਟਰ ਸੀਗੇ, ਸਭ ਓਵਰ ਏ ਪੀਰੀਅਡ ਆਫ ਟਾਈਮ ਬਰੀ। ਅੱਜ ਅਸੀਂ ਜਦੋਂ 2002 23 ਵਰੇ ਬਾਅਦ ਗੱਲ ਕਰ ਰਹੇ ਹਾਂ, ਐਕਵਿਟਲ। ਇਨ ਬਿਟਵੀਨ ਮਾਲੇਗਾਂਵ ਜਿਹੜਾ 2008 'ਚ ਹੋਇਆ। ਹੁਣ 2000 ਮਾਲੇਗਾਂਵ ਮਹਾਰਾਸ਼ਟਰ ਦੇ ਵਿੱਚ ਹੈ, ਜਿੱਥੇ ਕਿ 29 ਸਤੰਬਰ 2008 ਨੂੰ ਇੱਕ ਮਾਲੇਗਾਂਵ ਦੇ ਇੱਕ ਮਸਜਿਦ ਦੇ ਕੋਲ ਇੱਕ ਵੱਡਾ ਧਮਾਕਾ ਹੋਇਆ, ਜਿਹਦੇ 'ਚ 6 ਲੋਕ ਮਾਰੇ ਗਏ, 100 ਤੋਂ ਜ਼ਿਆਦਾ ਜ਼ਖਮੀ ਹੋਏ। ਔਰ ਇਹ ਜਿਹੜਾ ਰਾਤ 9:30 ਵਜੇ ਧਮਾਕਾ ਹੋਇਆ, ਔਰ ਇਸ ਧਮਾਕੇ ਦੇ ਵਿੱਚ ਜਿਸ ਦੇ ਵਿੱਚ ਜਿਹਦੇ 'ਤੇ ਬੰਬ ਰੱਖਿਆ ਗਿਆ ਸੀ, ਮੋਟਰਸਾਈਕਲ ਜਿਹੜਾ ਇਸਤੇਮਾਲ ਹੋਇਆ, ਉਹ ਪ੍ਰਗਿਆ ਠਾਕੁਰ ਦਾ ਸੀ, ਜਿਹਨੂੰ ਬਾਅਦ ਦੇ ਵਿੱਚ MP ਵੀ ਮੋਦੀ ਨੇ ਬਣਾਇਆ, ਜਿਹੜੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਉਦੋਂ ਲੀਡਰ ਸੀ। ਔਰ BJP ਦਾ ਇੱਕ ਟੈਰਰਿਸਟ ਗਰੁੱਪ ਅਭਿਨਵ ਭਾਰਤੀ ਹੈ, ਜਿਨ੍ਹਾਂ ਨੇ ਇਹ ਕਾਰਾ ਕੀਤਾ ਸੀ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਉਸ ਵੇਲੇ ਜਿਹੜੇ ਮਹਾਰਾਸ਼ਟਰ ਦੇ ਐਂਟੀ ਟੈਰਰ ਸੈੱਲ ਨੂੰ ਹੈੱਡ ਕਰਦੇ ਸੀ ਹਿਮੰਤ ਕਾਰਕਰੇ, ਉਹਨਾਂ ਨੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕੀਤੀ ਉਹਨਾਂ, ਔਰ ਇਹਦੇ ਵਿੱਚ ਉਹ ਲੋਕ ਕਾਬੂ ਆਏ ਜਿਨ੍ਹਾਂ ਦੇ ਵਿੱਚ ਫੌਜ ਦਾ ਸਰਵਿੰਗ ਕਰਨਲ ਪ੍ਰੋਤ ਸੀ, ਪ੍ਰਗਿਆ ਸਾਧਵੀ ਸੀ, ਫੌਜ ਦਾ ਸਰਵਿੰਗ ਮੇਜਰ ਉਪਾਧਿਆਏ ਸੀ,
ਔਰ ਇਹ ਸਾਹਮਣੇ ਆਇਆ ਕਿ ਕਰਨਲ ਪ੍ਰੋਤ ਔਰ ਇਹ ਮੇਜਰ ਉਪਾਧਿਆਏ ਜਿਹੜੇ ਨੇ ਇਹਨਾਂ ਨੇ RDX ਪ੍ਰੋਵਾਈਡ ਕੀਤਾ। ਇਹਨਾਂ ਦੇ ਵਿੱਚ ਪੈਸੇ ਵੀ ਉਹਨਾਂ ਨੂੰ ਪੇ ਕੀਤੇ ਗਏ ਔਰ ਬਾਅਦ ਦੇ ਵਿੱਚ ਜਿਹੜਾ ਇਹ ਕਾਂਡ ਹੋਇਆ। ਔਰ ਹਿਮੰਤ ਕਾਰਕਰੇ ਬਾਤ ਜਿਹਨੂੰ ਬੰਬਈ ਬੰਬ ਧਮਾਕੇ ਕਹਿੰਦੇ ਨੇ, ਇਨਫੈਕਟ ਹਿਮੰਤ ਕਾਰਕਰੇ ਨੇ ਜਦੋਂ ਇਹ ਸਾਰੇ 'ਚ ਦੇਖਿਆ ਕਿ ਵੀ ਇਹ ਤਾਂ RSS ਦਾ ਪਾਰਟ ਹੈ। ਪੀ ਚਿਦੰਬਰਮ ਸ਼ਾਇਦ ਹੋਮ ਮਿਨਿਸਟਰ ਸੀ, ਮਨਮੋਹਨ ਸਿੰਘ ਦੀ ਸਰਕਾਰ ਸੀ, ਔਰ ਉਹਦੇ 'ਚ ਉਹਨਾਂ ਨੇ ਪਹਿਲੀ ਵਾਰ ਹਿੰਦੂ ਦਹਿਸ਼ਤਗਰਦ ਲਫ਼ਜ਼ ਇਸਤੇਮਾਲ ਕੀਤਾ। ਬੀਜੇਪੀ ਨੇ ਬੜੀਆਂ ਚੀਕਾਂ ਮਾਰੀਆਂ। ਪਰ ਹਿਮੰਤ ਕਾਰਕਰੇ ਨੂੰ ਜਦੋਂ ਮੁੰਬਈ 'ਚ ਬੰਬ ਧਮਾਕੇ ਬਾਅਦ 'ਚ ਹੁੰਦੇ ਨੇ, ਹਿਮੰਤ ਕਾਰਕਰੇ ਨੂੰ ਐਲੀਮੀਨੇਟ ਕਰ ਦਿੱਤਾ ਗਿਆ। ਔਰ ਉਹਦੀ ਵਾਈਫ ਮਰਨ ਤੱਕ ਇਹ ਕਹਿੰਦੀ ਰਹੀ ਕਿ ਵੀ ਇਹ ਏਜੰਸੀਆਂ ਦਾ ਕੰਮ ਹੈ। ਔਰ ਈਵਨ ਉਹਨਾਂ ਦਾ ਇੱਕ ਪੁਲਿਸ ਚੀਫ IG ਲੈਵਲ ਦਾ ਸੀ, ਮੁਹੰਮਦ ਉਹਨਾਂ ਦਾ ਨਾਂ ਸੀ। ਉਹਦੀ ਇੱਕ ਕਿਤਾਬ ਹੈ ਜਿਹਦਾ ਪੰਜਾਬੀ 'ਚ ਵੀ ਟਰਾਂਸਲੇਸ਼ਨ ਹੈ, ਹੂ ਕਿਲਡ ਕਾਰਕਰੇ। ਹਿਮੰਤ ਕਾਰਕਰੇ ਦਾ ਜਿਹਨੇ ਐਂਟੀ ਟੈਰਰ ਸੈੱਲ ਦਾ ਸੀ, ਜਿਹਨੇ ਕਰਨਲ ਪ੍ਰੋਤ, ਪ੍ਰਗਵੀ ਸਾਧਵਿਆ ਔਰ ਇਹ ਉਪਾਧਿਆਏ ਇਹ ਸਾਰੇ ਐਕਸਪੋਜ਼ ਕੀਤੇ ਕਿ ਵੀ ਇਹ ਤਾਂ ਕੰਮ ਹੀ RSS ਦਾ। ਫਿਰ ਕੱਲੀ ਗੱਲ ਇਸ ਤੱਕ ਨਹੀਂ ਸੀ। ਉਸ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਸਮਝੌਤਾ ਐਕਸਪ੍ਰੈਸ ਦੇ ਵਿੱਚ ਬੰਬਾਰਡਮੈਂਟ ਹੁੰਦੀ ਹੈ। ਇਹ ਜਿਹੜੀ ਹੈ ਮੱਕਾ ਮਸਜਿਦ ਦੇ ਵਿੱਚ ਹੁੰਦੀ ਹੈ। ਮਾਲੇਗਾਓਂ ਤੋਂ ਬਾਅਦ ਇਹ ਫੋਲੋ ਅਪ ਜਿਹੜੀਆਂ ਇਹਨਾਂ ਸਾਰਿਆਂ ਲਈ ਇਹ ਜ਼ਿੰਮੇਵਾਰ ਸੀ। ਔਰ ਇਸ ਸਾਰੇ ਦੇ ਉੱਤੇ ਜਦੋਂ ਹਿਮੰਤ ਕਾਰਕਰੇ ਮਾਰਤਾ ਹੈ, ਓਵਰ ਏ ਪੀਰੀਅਡ ਆਫ ਟਾਈਮ ਇਹਦੀ ਜਿਹੜੀ ਜਾਂਚ ਹੈ ਉਹ ਮਹਾਰਾਸ਼ਟਰਾ ਦੇ ਐਂਟੀ ਟੈਰਰ ਸੈੱਲ ਦੇ ਕੋਲੋਂ NIA ਨੇ ਲੈ ਲਈ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ। ਔਰ ਉਸ ਸਾਰੇ ਦਾ ਨਤੀਜਾ ਜਿਹੜਾ ਹੈ ਹੁਣ ਜਦੋਂ ਟਰਾਇਲ ਚੱਲਿਆ, ਉਹਨਾਂ ਨੇ ਜਿਹੜੇ ਸਬੂਤ ਹਿਮੰਤ ਕਾਰਕਰੇ ਦੇ ਸੀ ਉਹਨਾਂ 'ਚੋਂ ਕੁਛ ਨੂੰ ਉਹਦਾ ਹਿੱਸਾ ਹੀ ਨਹੀਂ ਬਣਾਇਆ ਫਾਈਲ ਦਾ। ਔਰ ਦੂਜਾ, ਔਰ ਜਦੋਂ ਹੁਣ ਫੈਸਲਾ ਸੁਣਾਇਆ ਗਿਆ ਅਦਾਲਤ ਵੱਲੋਂ, ਤੇ ਉਹਨਾਂ ਨੇ ਸਾਰੇ ਦੇ ਸਾਰੇ ਜਿਹੜੇ ਇਸ ਦੇ ਵਿੱਚ 7 ਦੋਸ਼ੀ ਸੀ, ਸਣੇ ਕਰਨਲ ਪ੍ਰੋਤ ਔਰ ਉਪਾਧਿਆਏ ਔਰ ਸਾਧਵੀ ਪ੍ਰਗਿਆ ਦੇ, ਉਹਨਾਂ ਸਾਰਿਆਂ ਨੂੰ ਬਰੀ ਕਰ ਦਿੱਤਾ। ਉਹਨਾਂ ਨੇ, ਅਦਾਲਤ ਨੇ ਇਹ ਕਿਹਾ, ਜਿਹੜਾ ਜੱਜ ਨੇ ਸੁਣਾਇਆ, ਉਹਨੇ ਕਿਹਾ ਕਿ ਜੀ ਸਰਕਾਰੀ ਪੱਖ ਇਹ ਸਾਬਤ ਨਹੀਂ, ਇਹ ਤਾਂ ਸਾਬਤ ਕਰ ਸਕਿਆ ਕਿ ਬੰਬ ਧਮਾਕਾ ਹੋਇਆ, ਲੇਕਿਨ ਇਹ ਨਹੀਂ ਸਾਬਤ ਕਰ ਸਕਿਆ ਕਿ ਬੰਬ ਮੋਟਰਸਾਈਕਲ ਦੇ ਉੱਤੇ ਲੱਗਾ ਸੀ। ਹੁਣ ਬੰਬ ਜਿਹੜਾ ਬਲਾਸਟ ਹੋ ਗਿਆ, ਮੋਟਰਸਾਈਕਲ ਵੀ ਉੱਡ ਗਿਆ, ਉਹਦੀ ਪਲੇਟ ਹੋਏਗੀ, ਨੰਬਰ ਪਲੇਟ ਜਾਂ ਦੂਜੇ। ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਦਾਅਵਾ ਕੀਤਾ ਗਿਆ ਕਿ ਕਰਨਲ ਪ੍ਰੋਤ ਕਸ਼ਮੀਰ ਤੋਂ RDX ਲੈ ਕੇ ਆਏ, ਲੇਕਿਨ ਇਹਦਾ ਕੋਈ ਇਹ ਸਬੂਤ ਨਹੀਂ ਮਿਲਿਆ ਕਿ ਪ੍ਰੋਤ ਨੇ ਉਸ RDX ਨਾਲ ਆਪਣੇ ਘਰ 'ਚ ਬੰਬ ਤਿਆਰ ਕੀਤਾ। ਇਹ ਤਾਂ ਹੋ ਗਿਆ ਕਿ ਉਹ ਲਿਆਏ ਇਹਦੇ ਥੱਲੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਕਿਉਂਕਿ ਰਮਜ਼ਾਨ ਸੀ, ਬਾਜ਼ਾਰ ਬੰਦ ਸੀ, ਇਹ ਨਹੀਂ ਸਾਬਤ ਹੋ ਸਕਿਆ ਵੀ ਮੋਟਰਸਾਈਕਲ ਉੱਤੇ ਪਹੁੰਚੀ ਕਿਵੇਂ, ਕਿ ਵੀ ਇਹ ਨਹੀਂ ਹੈ ਵੀ ਸਾਧਵੀ ਪ੍ਰਗਿਆ ਲੈ ਕੇ ਗਈ, ਉਹਨੂੰ ਇਹਦੇ 'ਚੋਂ ਜਿਹੜਾ ਦੇ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਹਮਣੇ ਆਇਆ ਕਿ ਇੰਦੌਰ, ਉਜੈਨ, ਨਾਸਿਕ ਵਰਗੀਆਂ ਥਾਵਾਂ 'ਤੇ ਸਾਜ਼ਿਸ਼ ਰਚਣ ਦੇ ਲਈ ਬੈਠਕਾਂ ਹੋਈਆਂ, ਲੇਕਿਨ ਉਹਨਾਂ ਬੈਠਕਾਂ ਦੇ ਕੋਈ ਜਿਹੜੇ ਨੇ ਪੇਪਰ ਨੋਟ ਸਾਹਮਣੇ ਨਹੀਂ ਆਏ ਵੀ ਉਹਨਾਂ ਨੇ ਪੇਪਰ ਨੋਟ ਰੱਖਣੇ ਸੀਗੇ। ਫਿਰ ਅਦਾਲਤ ਕਹਿੰਦੀ ਹੈ ਕਿ ਵੀ ਉਹਨਾਂ ਨੇ ਜਿਹੜੇ ਫੋਨ ਕਾਲਾਂ ਦਾ ਸਬੂਤ ਦਿੱਤੇ ਨੇ, ਕਿਉਂਕਿ ਇਹਦੀ ਪਰਮਿਸ਼ਨ ਨਹੀਂ ਸੀ ਲਈ ਗਈ ਅਦਾਲਤ ਤੋਂ, ਇਸ ਲਈ ਇਹਨੂੰ ਅਸੀਂ ਕੇਸ ਦਾ ਹਿੱਸਾ ਨਹੀਂ ਬਣਾਇਆ। ਔਰ ਇਹ ਉਹਨਾਂ ਨੇ ਕਿਹਾ ਜੀ ਪ੍ਰੋਤ, ਰਾਹਿਰਕਰ, ਉਪਾਧਿਆਏ 'ਚ ਕੁਛ ਜਿਹੜੇ ਪੈਸੇ ਦਾ ਲੈਣ ਦੇਣ ਦਾ ਸਬੂਤ ਤਾਂ ਮਿਲਿਆ, ਪਰ ਇਹ ਸਾਬਤ ਨਹੀਂ ਹੋਇਆ ਕਿ ਇਹ ਪੈਸਾ ਆਤੰਕਵਾਦੀ ਜਾਂ ਦਹਿਸ਼ਤਗਰਦ ਐਕਟੀਵਿਟੀਜ਼ ਲਈ ਵਰਤਿਆ ਜਾਣਾ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਜਿਹੜਾ ਸਰਕਾਰੀ ਪੱਖ ਹੈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ ਕਿ ਭਾਈ ਅਸੀਂ ਕੀ ਹੈ, ਇਸ ਲਈ ਅਦਾਲਤ ਜਿਹੜਾ ਇਹਨਾਂ ਦੋਸ਼ੀਆਂ ਨੂੰ ਦੋਸ਼ੀ ਬਣਾਉਣ ਦਾ ਇਹਨੂੰ ਪ੍ਰੋਪਰ ਸਬੂਤ ਨਹੀਂ ਸਮਝਦੀ, ਔਰ ਪ੍ਰੋਪਰ ਐਵੀਡੈਂਸ ਦੀ ਘਾਟ ਦੇ ਵਿੱਚ ਇਹਨਾਂ ਸਾਰਿਆਂ ਨੂੰ ਬਰੀ ਕੀਤਾ ਜਾਂਦਾ। ਹੁਣ ਉਹੀ ਕਹਾਣੀ ਅਗੇਨ, ਅਦਲ ਲੱਭ ਲਓ, ਇਨਸਾਫ ਲੱਭ ਲਓ, ਔਰ ਜਿਹੜਿਆਂ ਨੂੰ ਇਹ ਨਜ਼ਰ ਆਉਂਦਾ ਵੀ ਇਹ ਡੈਮੋਕ੍ਰੇਸੀ ਔਰ ਅਦਾਲਤੀ ਸਿਸਟਮ, ਸਰਕਾਰਾਂ ਇਨ ਦਾ ਐਂਡ ਆਫ ਦਾ ਡੇ ਜਿਹਦੇ ਕੋਲ ਪਾਵਰ ਹੈ ਇਸ ਵੇਲੇ ਹਿੰਦੂ ਤਵੀਆਂ ਕੋਲ, ਉਹਨਾਂ ਦੇ ਲਈ ਨਾ ਮੁਸਲਮਾਨ ਮੈਟਰ ਕਰਦੇ ਨੇ, ਨਾ ਸਿੱਖ ਮੈਟਰ ਕਰਦੇ ਨੇ, ਨਾ ਦਲਿਤ ਮੈਟਰ ਕਰਦੇ ਨੇ, ਨਾ ਈਸਾਈ ਮੈਟਰ ਕਰਦੇ ਨੇ। ਇਹੀ ਰੀਜ਼ਨ ਹੈ ਕਿ ਜਦੋਂ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ, ਫਿਰ 10ਵੇਂ ਪਾਤਸ਼ਾਹ ਦਾ ਜਿਹੜਾ ਫਰਮਾਨ, ਚੁੰਕਾਰ ਅਜ਼ ਹਮਾ ਹੀਲਤੇ ਦਰਗੁਜ਼ਸਤ ਹਲਾਲਸਤ ਮੁਰਦਨ ਬਾ ਸ਼ਮਸ਼ੀਰ ਦਸਤ, ਔਰ ਇਹ ਸਾਰੇ ਹਿੰਦੂ ਤਵੀਆਂ ਨੂੰ ਬਰੀ। ਹੁਣ BJP ਇਹ ਕਹਿ ਰਹੀ ਹੈ ਕਾਂਗਰਸ ਅਪੋਲੋਜਾਈਜ਼ ਕਰੇ ਕਿ ਜੀ ਉਹਨਾਂ ਨੇ ਇਹਨਾਂ ਬੇਗੁਨਾਹ ਨੂੰ ਇੰਨੇ ਸਾਲ ਜਿਹੜਾ ਕੇਸਾਂ 'ਚ ਫਸਾ ਕੇ ਰੱਖਿਆ, ਹੁਣ ਇਹ ਬੇਗੁਨਾਹ ਵੀ ਹੋ ਗਏ ਔਰ ਇਹ ਦੁੱਧ ਧੋਤੇ ਹੋ ਗਏ। ਜਿਹੜੇ ਲੋਕ ਮਰੇ, ਉਹ ਜਿਹੜਾ
ਇੱਕ ਵਿਚਾਰੇ ਦੀ 10 ਸਾਲ ਦੀ ਬੱਚੀ ਮਾਰੀ ਗਈ ਸੀ, ਉਹਨੇ ਕਿਹਾ ਸਾਨੂੰ ਇਨਸਾਫ ਨਹੀਂ ਮਿਲਿਆ, ਅਸੀਂ ਕਿਹੜੀ ਅਦਾਲਤ 'ਚ ਜਾ ਕੇ ਇਨਸਾਫ ਮੰਗੀਏ। ਹੁਣ ਇੱਥੇ ਕੋਈ ਇਨਸਾਫ ਨਹੀਂ ਹੈ, ਅੱਲਾਹ ਤਾਲਾ ਦੀ ਅਦਾਲਤ ਦੇ ਵਿੱਚ ਇਨਸਾਫ ਹੋਏਗਾ, ਪਰ ਇੱਥੇ ਇਸ ਸਿਸਟਮ ਨੂੰ ਬਦਲਣ ਦੀ ਲੋੜ ਹੈ, ਇਸ ਦੇ ਖਿਲਾਫ ਖਲੋਣ ਦੀ ਲੋੜ ਹੈ। ਇਹ ਦਿੱਲੀ ਸਾਮਰਾਜ ਨੂੰ ਉਸ ਰਸਤੇ ਹੀ ਲਿਜਾਣ ਦੀ ਲੋੜ ਹੈ ਜਿਸ ਰਸਤੇ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਨੂੰ ਲਿਜਾਇਆ ਗਿਆ ਸੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਟੈਕਸਸ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਜਨ ਜੀਵਨ ਪ੍ਰਭਾਵਿਤ ਹੋਇਆ ਤੇ ਲੋਕ ਬੇਘਰ ਹੋ ਗਏ ਹਨ। ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ। ਯੂਨਾਈਟਿਡ ਸਿੱਖ ਸੰਸਥਾ ਦੇ ਵਲੰਟੀਅਰ ਲੋਕਾਂ ਨੂੰ ਗਰਮ ਭੋਜਨ, ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਵੰਡ ਰਹੇ ਹਨ। ਯੂਨਾਈਟਿਡ ਸਿੱਖ ਸੰਸਥਾ ਪੀੜਤਾਂ ਦੀ ਸਹਾਇਤਾ ਲਈ ਵਚਨਬੱਧ ਹੈ। ਤੁਸੀਂ ਵੀ ਯੂਨਾਈਟਿਡ ਸਿੱਖ ਸੰਸਥਾ ਦੇ ਨਾਲ ਜੁੜ ਸਕਦੇ ਹੋ। ਆਓ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਈਏ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੂਅਰਜ਼ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਪ੍ਰੈਜ਼ੀਡੈਂਟ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਹੈ ਕਿਉਂਕਿ ਉਹਨਾਂ ਨੇ ਪਾਕਿਸਤਾਨ ਨਾਲ ਇਤਿਹਾਸਿਕ ਵਪਾਰਕ ਸਮਝੌਤਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਜਿਹੜਾ ਸਾਡਾ ਸੈਗਮੈਂਟ ਸੀ ਕਿ ਵੀ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਇੰਡੀਆ ਨੂੰ ਜਿਹੜਾ ਉਹ ਬੇਨਕਾਬ ਕੀਤਾ, ਬੜੀ ਕਲੀਅਰਲੀ 25% ਟੈਰਿਫ ਔਰ ਰੂਸ ਤੋਂ ਆਇਲ ਔਰ ਹਥਿਆਰ ਲੈਣ ਦੀ ਸੂਰਤ 'ਚ ਪੈਨਲਟੀ। ਉੱਥੇ ਪਾਕਿਸਤਾਨ ਦੀ ਤਾਰੀਫ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਜੋ ਲਿਖਿਆ ਉਹਨੂੰ ਮੈਂ ਫਿਰ ਵੀ ਦੁਹਰਾ ਦਿੰਦਾ ਕਿਉਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਅੱਜ ਆਪਣੇ ਟਵੀਟ ਰਾਹੀਂ ਪ੍ਰੈਜ਼ੀਡੈਂਟ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਆਪਣਾ ਟਰੂਥ ਸੋਸ਼ਲ ਪੋਸਟ ਹੈ ਉਸ 'ਚ ਲਿਖਿਆ ਕਿ we have just concluded a deal with the country of Pakistan whereby Pakistan and United States will work together on developing their massive oil reserves। ਕਿ ਅਸੀਂ ਹੁਣੇ ਹੀ ਪਾਕਿਸਤਾਨ ਦੇ ਨਾਲ ਕੰਟਰੀ ਆਫ ਪਾਕਿਸਤਾਨ ਕੇ ਜਿਹੜੀ ਇੱਕ ਡੀਲ ਜਿਹੜਾ ਸਮਝੌਤਾ ਸਾਈਨ ਕੀਤਾ ਜਿੱਥੇ ਪਾਕਿਸਤਾਨ ਔਰ ਯੂਨਾਈਟਿਡ ਸਟੇਟਸ ਸਾਂਝੇ ਤੌਰ ਦੇ ਉੱਤੇ ਜਿਹੜੇ ਪਾਕਿਸਤਾਨ ਦੇ ਵੱਡੇ ਵਿਸ਼ਾਲ ਆਇਲ ਰਿਜ਼ਰਵ ਨੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਡਿਵੈਲਪ ਕਰਨ ਲਈ ਅਸੀਂ ਸਾਂਝੇ ਕੰਮ ਕਰਾਂਗੇ। ਅਸੀਂ ਇਨ ਪ੍ਰੋਸੈਸ 'ਚ ਉਸ ਆਇਲ ਕੰਪਨੀ ਦੀ ਚੋਇਸ ਕਰਨ ਦੇ ਜਿਹੜੀ ਇਸ ਪਾਰਟਨਰਸ਼ਿਪ ਦੇ ਵਿੱਚ ਮੇਨ ਤੌਰ 'ਤੇ ਇਸ ਜਿਹੜਾ ਮੈਸਿਵ ਆਇਲ ਰਿਜ਼ਰਵ ਹੈ ਉਹਨੂੰ ਡਿਵੈਲਪ ਕਰਨ 'ਚ ਮੇਨ ਪਾਰਟਨਰਸ਼ਿਪ ਦਾ ਰੋਲ ਅਦਾ ਕਰੇਗੀ। ਔਰ ਫਿਰ ਉਹਨਾਂ ਨੇ ਤਨਜ਼ੀਆ ਅੰਦਾਜ਼ ਦੇ ਵਿੱਚ ਇਹ ਵੀ ਕਿਹਾ ਸੀ ਹੂ ਨੋਜ਼ ਮੇ ਬੀ they will be selling oil to India someday। ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਮਜਬੂਰ ਹੋਏਗਾ ਪਾਕਿਸਤਾਨ ਤੋਂ ਤੇਲ ਖਰੀਦਣ ਦੇ ਲਈ। ਹੁਣ ਇਸ ਦੇ ਉੱਤੇ ਮੈਂ ਅੱਜ ਦੇਖਿਆ ਵੀ ਬਹੁਤਿਆਂ ਨੂੰ ਤਕਲੀਫ, ਜਿਵੇਂ ਅਸੀਂ ਕੱਲ ਸਾਡਾ ਸੈਗਮੈਂਟ ਵੀ ਉਹ ਕਾਫੀ ਪੋਪੂਲਰ ਹੋਇਆ ਕਿ ਭਈ ਇਹ ਤਾਂ ਸ਼ਰੀਕਾਂ ਦੀ ਛਾਤੀ ਤੇ ਸੱਪ ਲੇਟਣ ਵਾਲੀ ਗੱਲ ਹੈ ਵੀ ਇੱਕ ਪਾਸੇ ਭਾਰਤ ਨੂੰ ਤਾਂ ਜੋ ਉਹਨੇ ਕਿਹਾ ਹੀ ਕਿਹਾ ਟਰੰਪ ਨੇ ਜਾਂ ਜੋ ਉਹਦੇ ਨਾਲ ਸਲੂਕ ਭਾਰਤ ਡਿਜ਼ਰਵ ਕਰਦਾ ਸੀ ਕੀਤਾ ਹੀ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ ਪਾਕਿਸਤਾਨ ਦੀ ਤਾਰੀਫ ਔਰ ਆਇਲ ਵੈਲ ਇਹਦਾ ਮਤਲਬ ਹੈ ਕਿ ਵੀ ਜਿਹਨੂੰ ਪਾਕਿਸਤਾਨ ਨੂੰ ਇਹ ਫੇਲ ਸਟੇਟ ਔਰ ਪਰਾਇਆ ਔਰ ਸ਼ੂਦਰਾਂ ਵਾਂਗ ਡੀਲ ਕਰਦੇ ਸੀ ਇੰਡੀਆ ਵਾਲੇ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ
ਅਮਰੀਕਾ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਔਰ ਅੱਜ ਹੀ ਇੱਕ ਪੈਨਲ ਡਿਸਕਸ਼ਨ ਦੇ ਵਿੱਚ ਉਹਨਾਂ ਦੇ ਇੱਕ ਪੈਨਲਿਸਟ ਕਹਿ ਰਹੇ ਸੀ ਕਿ ਵੀ ਪਾਕਿਸਤਾਨ ਨੇ ਅਮਰੀਕਾ ਨੂੰ, ਟਰੰਪ ਨੂੰ ਚੰਗੀ ਤਰ੍ਹਾਂ ਸਮਝਿਆ। ਉਹਨਾਂ ਨੇ ਟਰੰਪ ਦੀ ਈਗੋ ਮਸਾਜ ਵੀ ਕੀਤੀ ਕਿ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇਹ ਕਿਹਾ ਵੀ ਮੈਂ ਜੰਗ ਰੁਕਵਾਇਆ, ਤੇ ਪਾਕਿਸਤਾਨ ਨੇ ਕਿਹਾ ਜੀ ਜਨਾਬ ਤੁਸੀਂ ਰੁਕਵਾਇਆ ਵੀ, ਔਰ ਅਸੀਂ ਤਾਂ ਤੁਹਾਡਾ ਨਾਂ ਨੋਬਲ ਪੀਸ ਪ੍ਰਾਈਜ਼ ਲਈ ਰਿਕਮੈਂਡ ਕਰ ਰਹੇ ਹਾਂ। ਉਹਨਾਂ ਨੇ ਕਿਹਾ ਵੀ ਦੂਸਰੇ ਪਾਸੇ ਮੋਦੀ ਜਾਂ ਦੂਜਾ ਇਹ ਆਪਣੀ ਈਗੋ 'ਚ ਫਸੇ ਹੁਣ ਤੱਕ ਕਹੀ ਜਾਂਦੇ ਨੇ, ਔਰ ਕਹਿੰਦੇ ਵੀ ਕਦੇ ਇਹ ਨਹੀਂ ਹੋਇਆ ਵੀ ਕਿਸੇ ਪ੍ਰੈਜ਼ੀਡੈਂਟ ਨੇ 30 ਵਾਰ ਕਿਹਾ, ਕੱਲ੍ਹ 29 ਸੀ ਅੱਜ 30 ਹੋ ਗਿਆ ਕਿ ਮੈਂ ਜੰਗ ਰੁਕਵਾਇਆ। ਉਹਨਾਂ ਨੇ ਕਿਹਾ ਕਿ ਵੀ ਇਹ ਮੋਦੀ ਦਾ ਜਾਂ ਉਹਨਾਂ ਦੇ ਫੋਰਨ ਮਿਨਿਸਟਰ ਦਾ ਇਸ ਤੋਂ ਲਗਾਤਾਰਤਾ ਨਾਲ ਡਿਨਾਇਲ ਜਿਹੜੀ ਹੈ ਉਹਨੇ ਵੀ ਇਰੀਟੇਟ ਕੀਤਾ ਟਰੰਪ ਨੂੰ। ਔਰ ਉਹਨੇ ਕਿਹਾ ਜੀ ਇਹ ਤਾਂ ਪਾਕਿਸਤਾਨ ਨੇ ਗੱਲ ਬਿਲਕੁਲ ਠੀਕ ਸਮਝੀ, ਉਹ ਸਮਝ ਗਿਆ ਵੀ ਕੀ ਹੈ, ਕੀ ਉਹਨਾਂ ਨੂੰ ਕਰਨਾ ਬਣਦਾ। ਹੁਣ ਜਿਵੇਂ ਅੱਜ ਮੈਂ ਸਮਝਦਾ ਵੀ ਇਹ ਬਿਲਕੁਲ ਬਣਦਾ ਵੀ ਇਹਨਾਂ ਹਾਲਾਤਾਂ 'ਚ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨੇ ਜਿਹੜਾ ਉਹ ਨਵਾਜ਼ ਸ਼ਰੀਫ ਕਹਿ ਰਹੇ ਆ, ਇਹਦਾ ਭਰਾ ਹੈ ਸ਼ਹਬਾਜ਼ ਸ਼ਰੀਫ। ਨਵਾਜ਼ ਸ਼ਰੀਫ ਤਾਂ ਇੰਗਲੈਂਡ 'ਚ UK 'ਚ ਅੱਜ ਕੱਲ੍ਹ, ਔਰ ਇਹ ਇਹਨਾਂ ਦੀ ਈਵਨ PTI ਨੇ ਵੀ ਇਸ ਨੂੰ ਵੱਡੀ ਖਬਰ ਬਣਾਇਆ, ਇੰਡੀਅਨ ਨਿਊਜ਼ ਏਜੰਸੀ ਨੇ, ਕਿ ਵੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਨੇ ਟ੍ਰੇਡ ਡੀਲ ਜਿਹੜੀ US ਨਾਲ ਹੋਈ ਉਹਨੂੰ ਹਿਸਟੋਰਿਕ ਦੱਸਿਆ। ਔਰ ਜਿਹੜੀ ਐਗਜ਼ੈਕਟ ਟਵੀਟ ਹੈ ਪ੍ਰਾਈਮ ਮਿਨਿਸਟਰ ਸ਼ਰੀਫ ਦੀ, ਉਹਨਾਂ ਨੇ ਕਿਹਾ ਕਿ ਵੀ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਪ੍ਰੈਜ਼ੀਡੈਂਟ ਟਰੰਪ ਦਾ, ਉਹਨਾਂ ਦੀ ਜਿਹੜੀ ਲੀਡਰਸ਼ਿਪ ਰੋਲ ਹੈ ਉਸ ਦੀ ਤਾਰੀਫ ਕਰਦਾ। ਔਰ ਇਹ ਲੀਡਰਸ਼ਿਪ ਰੋਲ ਉਹਨਾਂ ਨੇ ਵਿਦ ਦਾ ਫਾਈਨਲਾਈਜੇਸ਼ਨ ਆਫ ਹਿਸਟੋਰੀਕਲ US Pakistan trade agreement successfully concluded by our two sides in Washington ਲਾਸਟ ਨਾਈਟ, ਕਿ ਪਿਛਲੀ ਰਾਤ ਵਾਸ਼ਿੰਗਟਨ 'ਚ ਇਹ ਕਨਕਲੂਡ ਹੋਇਆ। ਇਹ ਹਿਸਟੋਰੀਕਲ ਇਤਿਹਾਸਕ ਵਪਾਰਕ ਸਮਝੌਤਾ ਹੈ। ਦਿਸ ਲੈਂਡਮਾਰਕ ਡੀਲ ਵਿਲ ਐਨਹਾਂਸ ਆਵਰ ਗਰੋਇੰਗ ਕੋਆਪਰੇਸ਼ਨ so as to expand the frontiers of our enduring partnership in days to come। ਇਤਿਹਾਸਕ ਜਿਹੜੀ ਡੀਲ ਹੈ ਇਹ ਸਾਡੀ ਸਾਂਝ ਵੀ ਵਧਾਏਗੀ ਔਰ ਸਾਡੀ ਜਿਹੜੀ ਐਂਡਿਓਰਿੰਗ ਪਾਰਟਨਰਸ਼ਿਪ, ਐਂਡਿਓਰ ਹੁੰਦਾ ਵੀ ਜਿਹੜੀ ਸਦਾ ਰਹਿਣ ਵਾਲੀ ਹੈ, ਇਸ ਨੂੰ ਅੱਗੇ ਤੋਰੇਗੀ। ਔਰ ਉਹਨਾਂ ਨੇ ਈਵਨ ਰੇਡੀਓ ਪਾਕਿਸਤਾਨ ਨੇ ਵੀ ਇਸ 'ਤੇ ਉਹਨੂੰ ਕਵਰ ਕਰਦਿਆਂ ਕਿਹਾ ਕਿ ਵੀ ਪਾਕਿਸਤਾਨ ਦੇ ਫਾਈਨਾਂਸ ਮਿਨਿਸਟਰ ਮੁਹੰਮਦ ਔਰੰਗਜ਼ੇਬ ਔਰ US ਦੇ ਸੈਕਟਰੀ ਆਫ ਕਾਮਰਸ ਹਾਵਰਡ ਲਿਊਟਨਿਕ ਤੇ US ਦੇ ਟ੍ਰੇਡ ਰਿਪਰੈਜ਼ੈਂਟੇਟਿਵ ਐਂਬੈਸਡਰ ਜੈਮਿਸਨ ਗ੍ਰੀਅਰ, ਇਹਨਾਂ ਦੇ ਵਿਚਾਲੇ ਸਮਝੌਤਾ ਹੋਇਆ। ਔਰ ਇਸ ਦੇ ਵਿੱਚ ਜਿਹੜਾ ਰਿਪੋਰਟ ਹੈ ਉੱਥੋਂ ਇਹੀ ਹੈ ਕਿ ਵੀ ਇਸ ਦੇ ਨਾਲ ਬਾਇਲੇਟਰਲ ਟ੍ਰੇਡ ਵਧੇਗਾ। Agreement will result in reduction of reciprocal tariffs especially on Pakistani exports to the United States। ਘੱਟ ਹੋਣਗੀਆਂ ਪਾਕਿਸਤਾਨ ਦੇ ਉੱਤੇ ਟੈਰਿਫ, ਉਹ ਵੀ ਇਸ ਡੀਲ ਦਾ ਹਿੱਸਾ ਹੈ। ਇੱਕ ਨਵਾਂ ਯੁੱਗ ਜਿਹੜਾ ਹੈ ਇਕਨੋਮਿਕਲ ਕੋਆਪਰੇਸ਼ਨ ਦਾ ਸ਼ੁਰੂ ਹੋਏਗਾ। ਉਹਦੇ 'ਚ ਐਨਰਜੀ ਵੀ, ਮਾਈਨਸ ਵੀ, ਮਿਨਰਲਸ ਵੀ, IT ਸੈਕਟਰ, ਕ੍ਰਿਪਟੋ ਕਰੰਸੀ ਦੂਸਰੇ ਸੈਕਟਰ, ਔਰ ਇਹ ਜਿਹੜਾ ਬਾਇਲੇਟਰਲ ਇਕਨੋਮਿਕ ਟਾਈਜ਼ ਇਸ ਨੂੰ ਹੋਰ ਅੱਗੇ ਲੈ ਕੇ ਜਾਣਗੇ। ਸੋ ਅਸੀਂ ਸਮਝਦੇ ਹਾਂ ਵੀ ਇਸ ਪੀਰੀਅਡ 'ਚ ਇਸ ਨੂੰ ਇਹ ਠੀਕ ਹੈ ਵੀ ਇੱਕ ਜਿਹੜਾ ਪਾਕਿਸਤਾਨ ਦਾ ਥੋੜ੍ਹਾ ਜਾਗਰੂਕ ਤਬਕਾ ਹੈ ਉਹ ਇਹ ਵੀ ਕਹਿ ਰਿਹਾ ਕਿ ਵੀ ਪਾਕਿਸਤਾਨ ਇਸ ਤੋਂ ਇਹ ਵੀ ਨਾ ਹੋਏ ਕਿ ਵੀ ਉਹਨਾਂ ਨੂੰ ਲੱਗੇ ਕਿ ਜੀ ਹੁਣ ਜਿਹੜਾ ਬਿਲਕੁਲ ਉਹਨਾਂ ਦੇ ਲਈ ਜਿਹੜਾ ਉਹ ਬੱਲੇ ਬੱਲੇ ਵਾਲੀ ਗੱਲ ਹੈ। ਇਹ ਵੀ ਜਿਹੜਾ ਇੱਕ ਪਾਰਟ ਹੈ ਵੀ ਇੰਡੀਆ ਨੂੰ ਟਿਕਾਣੇ ਰੱਖਣ ਲਈ ਵਕਤੀ ਤੌਰ ਦੇ ਉੱਤੇ ਅਮਰੀਕਾ ਜਿਹੜਾ ਉਹ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਲੀਵਰੇਜ ਦੇ ਰਿਹਾ, ਤੇ ਜੋ ਜੇ ਉਹਨਾਂ ਦੇ ਡਿਜ਼ਾਇਰਡ ਜੋ ਉਹਨਾਂ ਤੋਂ ਕੱਢਣਾ ਚਾਹੁੰਦੇ ਨੇ ਉਹ ਏਮ ਪੂਰਾ ਹੁੰਦਾ ਹੈ ਤਾਂ ਫਿਰ ਪਾਕਿਸਤਾਨ ਦੇ ਨਾਲ ਉਹੀ ਸਲੂਕ ਵੀ ਹੋ ਸਕਦਾ ਹੈ ਜਿਹੜਾ ਇਹਨਾਂ ਸਾਰੀਆਂ ਡਿਵੈਲਪਮੈਂਟਸ ਤੋਂ ਪਹਿਲਾਂ ਪਿਛਲੇ ਐਡਮਿਨਿਸਟ੍ਰੇਸ਼ਨ ਬਾਈਡਨ ਦੇ ਵੇਲੇ ਉਹਨੇ ਤਾਂ ਕਾਲ ਤੱਕ ਨਹੀਂ ਕੀਤੀ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੂੰ। ਨਹੀਂ, ਔਰ ਇਹ ਸਾਰੇ ਦੇ ਚੱਲਦੇ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਠੀਕ ਐਡਵਾਈਸ ਹੈ। ਲੇਕਿਨ ਇਹ ਵੀ ਹੁੰਦਾ ਹੈ ਵੀ ਜਿਸ ਵੱਲ ਰੱਬ ਦੀ ਨਜ਼ਰ ਸਵੱਲੀ ਹੋਏ, ਕਈ ਵਾਰ ਜੇ ਤੁਸੀਂ ਭਾਰਤ ਦੇ ਐਂਗਲ ਤੋਂ ਦੇਖੋ ਵੀ ਉਹਨਾਂ ਨੇ ਤਾਂ ਪਾਕਿਸਤਾਨ ਨੂੰ ਇੱਕ ਬਿਲਕੁਲ ਜਿਵੇਂ ਉਹਨਾਂ ਨੇ ਆਪਣੀ ਸੁਸਾਇਟੀ 'ਚ ਸ਼ੂਦਰ ਕਲਾਸ ਬਣਾਈ ਹੋਈ ਹੈ, ਉਹ ਇਵੇਂ ਚਾਹੁੰਦਾ ਸੀ ਕਿ ਪਾਕਿਸਤਾਨ ਨੂੰ ਦੁਨੀਆ ਦੀਆਂ ਨਜ਼ਰਾਂ ਜਿਵੇਂ ਬਾਰ-ਬਾਰ ਇਹਨਾਂ ਨੇ ਹਰ ਲੈਵਲ ਦੇ ਉੱਤੇ UN ਦੇ ਲੈਵਲ 'ਤੇ, ਯੂਰਪੀਅਨ ਯੂਨੀਅਨ ਦੇ ਲੈਵਲ 'ਤੇ, ਵਰਲਡ ਬੈਂਕ ਦੇ ਲੈਵਲ 'ਤੇ, IMF ਦੇ ਲੈਵਲ 'ਤੇ ਪਾਕਿਸਤਾਨ ਐਪੀ ਸੈਂਟਰ ਆਫ ਟੈਰਰਿਜ਼ਮ, ਉਹ ਉਹਨੂੰ ਮੰਤਰ ਬਣਾ ਲਿਆ ਸੀ ਜਿਵੇਂ ਉਹ ਆਪਣੇ ਹਵਨ ਦੇ ਵੇਲੇ ਮੰਤਰ ਪੜ੍ਹਦੇ ਨੇ। ਪਰ ਇਸ ਸਾਰੇ 'ਚ ਔਰ ਉਹਨੂੰ ਫਰਦਰ ਜਸਟੀਫਾਈ ਕਰਨ ਲਈ ਜਿਹੜਾ ਇਹਨਾਂ ਨੇ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ
ਚਿੱਠੀ ਸਿੰਘਪੁਰਾ ਦੇ ਵਿੱਚ 35 ਸਿੱਖ ਮਾਰੇ ਜਦੋਂ ਉਹ ਦਿੱਲੀ 에ਅਰਪੋਰਟ ਤੇ ਲੈਂਡ ਕੀਤਾ। ਲੇਕਿਨ ਉਹ ਵੀ ਉਹਨਾਂ ਦਾ ਸੌਦਾ ਵਿਕਿਆ ਨਹੀਂ, ਕਿਉਂਕਿ ਬਾਅਦ 'ਚ ਸਾਹਮਣੇ ਆਇਆ ਵੀ ਲਸ਼ਕਰੇ ਤਾਇਬਾ ਦੇ ਖਾਤੇ ਜਿਹੜਾ ਪਾਇਆ ਸੀ ਉਹ ਤਾਂ 4 ਜਿਹੜੇ ਨੌਜਵਾਨ ਨੇ ਕਸ਼ਮੀਰੀ ਲਾਗਲੇ ਪਿੰਡਾਂ ਤੋਂ ਚੁੱਕ ਕੇ, ਪੱਥਰੀਵਾਲ ਤੋਂ ਚੁੱਕ ਕੇ ਮਾਰੇ ਸੀ। ਫਿਰ ਅਸੀਂ ਪੁਲਵਾਮਾ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਇਹਨਾਂ ਨੇ ਤਾਂ ਆਪਣੀ ਬੜਾ ਉਹ ਕੀਤਾ, ਲੇਕਿਨ ਉਹਨਾਂ ਦਾ ਅਭਿਨੰਦਨ ਜਾ ਕੇ ਡਿੱਗਿਆ, ਮਿਗ ਵੀ ਡਿੱਗਿਆ, ਦੂਜਾ ਵੀ ਹੋਇਆ, ਔਰ ਇਹਨਾਂ ਨੂੰ ਪਹਿਲਾ ਅਹਿਸਾਸ ਹੋਇਆ ਕਿ ਵੀ ਇਹ ਜੋ ਅਸੀਂ ਸਰਜੀਕਲ ਸਟ੍ਰਾਈਕ ਤੇ ਇਹ ਉਹ ਕਰ ਰਹੇ ਹਾਂ ਬਾਲਾਕੋਟ, ਉਹ ਵੀ ਉਹਨਾਂ ਦਾ ਝੂਠ। ਪਹਿਲਗਾਮ ਵਾਲਾ ਤਾਂ ਬਿਲਕੁਲ ਇਹ ਤਾਂ ਨੌਨ ਸਟਾਰਟਰ ਆ। ਅਜੇ ਪੁਲਵਾਮਾ ਵੇਲੇ ਤਾਂ ਥੋੜ੍ਹੇ ਬਹੁਤ ਨੇ ਮੰਨ ਲਿਆ ਵੀ ਹੋ ਸਕਦਾ ਪਾਕਿਸਤਾਨ ਸਪੋਂਸਰਡ ਹੋਏ, ਲੇਕਿਨ ਕਿਉਂਕਿ ਸਬੂਤ ਤਾਂ ਕੋਈ ਹੈ ਨਹੀਂ ਸੀ ਇਨ ਦਾ ਐਂਡ ਆਫ ਦਾ ਡੇ। ਪਹਿਲਗਾਮ ਨੇ ਤਾਂ ਇਹਨਾਂ ਨੂੰ ਟੋਟਲੀ ਜਿਹੜਾ ਉਹ ਨੰਗੇ ਕਰਕੇ ਖੜਾ ਕਰ ਦਿੱਤਾ। ਔਰ ਫਿਰ ਜੋ 7, 8, 9, 10 ਨੂੰ 4 ਰੋਜ਼ਾ ਮਿਸਲ ਡਰੋਨ ਵਾਰਫੇਅਰ ਹੋਈ, ਉਹਨੇ ਇਹਨਾਂ ਨੂੰ ਥਰਡ ਰੇਟ ਫੌਜੀ ਪਾਵਰ, 에ਅਰਫੋਰਸ, ਉਹਨਾਂ ਦੇ 5 ਰਾਫੇਲ ਡਿੱਗਦੇ ਨੇ, 에ਅਰਫੋਰਸ ਗਰਾਊਂਡਡ ਹੁੰਦੀ ਹੈ, ਔਰ ਝੂਠ ਤੇ ਝੂਠ ਜਿਹੜਾ ਉਹ ਸਿਰਜੀ ਜਾ ਰਹੇ ਨੇ। ਤੇ ਇਸ ਸਭ ਦੇ ਚੱਲਦੇ ਆ ਪੋਸਟ ਪਹਿਲਗਾਮ ਪ੍ਰੈਜ਼ੀਡੈਂਟ ਟਰੰਪ ਦਾ ਜਨਰਲ ਆਸਮ ਮੁਨੀਰ ਫੀਲਡ ਮਾਰਸ਼ਲ ਜਿਹੜੇ ਹੁਣ ਨੇ ਸੱਦ ਕੇ ਲੰਚ ਕਰਨਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਇਹ ਆਪਰੇਸ਼ਨ ਜਿਹੜੀ ਇਕੱਲੀ ਟ੍ਰੇਡ ਡੀਲ ਹੀ ਨਹੀਂ, ਹਾਲਾਂਕਿ ਪਾਕਿਸਤਾਨ ਦਾ ਕੋਈ ਬਹੁਤ ਜ਼ਿਆਦਾ 5-6 ਬਿਲੀਅਨ ਡਾਲਰ ਦਾ ਟ੍ਰੇਡ ਹੈ ਜਿਹੜਾ ਨੈਗਲੀਜੀਬਲ ਹੈ, ਪਰ ਉਹਨਾਂ ਦੇ ਆਇਲ ਰਿਜ਼ਰਵ ਨੂੰ ਡਿਵੈਲਪ ਕਰਨ ਦੀ ਲਾਈਨ ਔਰ ਉਹਨਾਂ ਦੀ ਤਾਰੀਫ ਔਰ ਲੌਂਗ ਟਰਮ ਪ੍ਰੈਜ਼ੈਂਸ ਦਾ ਜਿਹੜਾ ਡਿਵੈਲਪਮੈਂਟ ਦੀ ਲਾਈਨ, ਇਹ ਬਹੁਤ ਵੱਡੀ ਤਬਦੀਲੀ ਹੈ ਭਾਰਤ ਨੂੰ। ਇਹ ਜਿਹੜਾ ਆਪਣਾ ਟੈਰਿਫ ਤਾਂ ਔਖਾ ਸੌਖਾ ਉਹ ਕਿਤੇ ਜਰ ਵੀ ਲੈਣ, ਪਰ ਇਹ ਜਿਹੜਾ ਪਾਕਿਸਤਾਨ ਨੂੰ ਇਸ ਲੈਵਲ ਤੇ ਲਿਆ ਕੇ ਅਮਰੀਕਾ ਨੇ ਖੜਾ ਕਰ ਦਿੱਤਾ ਹੈ, ਇਹ ਉਹਨਾਂ ਦੇ ਲਈ ਬਹੁਤ ਤਕਲੀਫਦੇਹ ਹੈ। ਔਰ ਉਹ ਉਹਨਾਂ ਦੇ ਜਿਹੜਾ ਹੈ ਆਉਣ ਵਾਲੇ ਪੀਰੀਅਡ 'ਚੋਂ ਕਿਵੇਂ ਇਹਨੂੰ ਹੈਂਡਲ ਕਰ ਪਾਉਣਗੇ, ਇਹ ਅਜੇ ਜਿਹੜੇ ਉਹਨਾਂ ਦੇ ਐਕਸਪਰਟ ਨੇ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਵੀ ਇਹ ਜਿਹੜੀ ਸਡਨ ਸਿਚੁਏਸ਼ਨ ਆ ਗਈ ਹੈ ਸਾਹਮਣੇ ਕੁਝ ਹਫ਼ਤਿਆਂ ਦੇ ਵਿੱਚ ਹੀ, ਪੋਸਟ 22 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਬਿਲਕੁਲ ਹੀ ਥੱਲਾ ਲੱਗ ਗਿਆ, ਇਹਨੂੰ ਉਹ ਕਿਵੇਂ ਉਹਦਾ ਡੈਮੇਜ ਕੰਟਰੋਲ ਕਰੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਿੰਘ ਸੈਣੀ ਜੀ ਵੀ, ਅਨੂਪਾ ਜੀ ਵੀ, ਬੁੱਲੀ ਜੀ ਵੀ, ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਬੁੱਲੀ ਜੀ ਕਹਿੰਦੇ ਨੇ ਕਿ ਪਲੀਜ਼ ਸ਼ੇਅਰ ਦਿਸ ਪ੍ਰੋਗਰਾਮ ਐਜ਼ ਮਚ ਐਜ਼ ਪੋਸੀਬਲ। ਔਰ ਧੰਨਵਾਦ ਤੁਹਾਡੀ ਇਸ ਰਿਕੁਐਸਟ ਦਾ जी। और जसपाल सिंह कहले जी भी, और इसी तरह काम भत्तल जी भी, और सोहन माल जी भी, और फिर इसी तरह मस्तान सिंह दुलाई जी भी, और हाँ जी दूल्हे जी भी, और सुखजीवन सिंह बच्चू जी भी, और राजनप्रीत सिंह जी भी, सुखदेव सिंह जी भी, बसरा जी भी, बलविंदर सिंह जी भी, इंद्रजीत सिंह संधू जी भी, इंद्रप्रीत सिंह जी भी, शहबाज जी कहते हैं कि बावा जी वर्ल्ड न्यूज़ पाकिस्तानी। My answer part Punjab, new name Khalistan and new country Asia, and peace policy and planning Jammu Kashmir freedom and all countries geopolitics happy। और बहुत शुक्रिया लिखने के लिए। हाँ जी, गुरमीत सिंह जी भी, जसवीर सिंह बराज जी भी चढ़ती कला कहते हैं सानू। और फिर मनजीत सिंह मिठालो जी भी कहते डेफिनेटली खालिस्तान जिंदाबाद जिंदाबाद जिंदाबाद। TV84 जिंदाबाद जिंदाबाद। The future is golden for 6 as all the mist of Hindutva is clear. Khalistan is top of performance। और फिर इसी तरह सैयद अमर जी भी है ने कहते मैं पिछे 8-10 शो देखे ने डॉक्टर साहब डिजर्व M+ व्यूअर्स। और ਕੋਈ ਨਹੀਂ, ਹੌਲੀ ਹੌਲੀ ਹੁੰਦਾ ਹੈ, ਸੱਚ ਕੌੜਾ ਵੀ ਹੁੰਦਾ ਹੈ, ਲੇਕਿਨ ਤੁਹਾਡੀ ਸਭ ਦੇ ਸਹਿਯੋਗ ਨਾਲ ਅਸੀਂ ਅੱਗੇ ਵੱਲ ਵਧ ਰਹੇ ਹਾਂ। ਬਿਲਕੁਲ। ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਇੰਦਰਜੀਤ ਕੌਰ ਜੀ ਵੀ, ਔਰ ਬਿਲਾਲ ਜੀ, ਉਹਨਾਂ ਦਾ ਅੱਜ ਬਰਥਡੇ, ਹੈਪੀ ਬਰਥਡੇ ਜੀ ਤੁਹਾਨੂੰ ਬਹੁਤ ਮੁਬਾਰਕ, ਜਨਮ ਦਿਨ ਮੁਬਾਰਕ। ਹਾਂਜੀ, ਉਹਨਾਂ ਨੇ ਅੱਜ ਦੱਸਿਆ ਆਪਣੇ ਲਾਹੌਰ ਦਾ ਵੈਦਰ ਵੀ ਕਹਿੰਦੇ ਕਲਾਉਡੀ ਹੈ, ਬਾਰਿਸ਼ ਹੋਵੇਗੀ। ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਅੱਜ ਜੁਮਾ ਪਕੌੜਿਆਂ ਦਾ ਔਰ ਸਾਵਣ ਦਾ ਮਹੀਨਾ, ਮਾਲ ਪੂੜੇ ਤੇ ਖੀਰ। ਹਾਂਜੀ, ਔਰ ਨਾਲੇ ਜਨਮ ਦਿਨ ਦਾ ਕੇਕ। ਬਿਲਕੁਲ, ਕਹਿੰਦੇ ਟੁਡੇ ਇਜ਼ ਫਰਾਈਡੇ ਸੋ ਜੁਮਾ ਮੁਬਾਰਕ। ਔਰ ਇੱਥੇ ਜੁਮੇਰਾਤ ਹੈ ਜੀ, ਔਰ ਸ਼ਾਬਲੇ ਜੀ ਵੀ, ਟੋਚਾ ਸਿੰਘ ਜੀ ਵੀ, ਔਰ ਪ੍ਰਭਜੋਤ ਗੇਮਿੰਗ ਜੀ ਵੀ, ਸ਼ਾਬਲੇ ਜੀ। ਫਿਰ ਔਰ ਇਸੇ ਤਰ੍ਹਾਂ ਬਲਾਲ ਅਹਿਮਦ ਜੀ ਕਹਿੰਦੇ ਡਾਕਟਰ ਸਾਹਿਬ
कहते हैं कि पुलिस वाले की दुश्मनी बुरी होती है और दुश्मनी उससे भी बुरी होती है। मुझे मेरे दोस्ती, हाँ दोस्ती उससे भी बुरी होती है और ट्रंप चाचा वही पॉलिसी वाला लग रहा है। दोस्ती भी बुरी है और दुश्मनी भी बुरी होती है पुलिस वालियां दी। और इसी तरह अनुपा जी भी और इसी तरह हरमन पन्नू जी भी और निहंग सिंह जी भी और मोहम्मद याकूब जी आए ने कहते कैसे हैं डॉक्टर साहब नीलम साहिबा जी, आज ज़रूरत है कि कल नहीं आज जुम्मे रात है और कल जुम्मा है। हैव ए ग्रेट वीकेंड लव। खालिस्तान खालसा जिंदाबाद कहते ने। और जुलाई भी गया और अगस्त शुरू। यस। और बिलाल जी कहते ने मुझे लगता है कि ट्रंप का गुस्सा इंडिया पर ब्रिक्स वजह से है और आफ्टर ऑल इस वक्त डॉलर पर भी दबाव बहुत है और ट्रंप कोई रिस्क नहीं लेना चाहता। आप ਉਹਦੇ 'ਚ ਇਹ ਹੈ ਵੀ ਬ੍ਰਿਕਸ ਕੰਟਰੀਜ਼ ਜਿਵੇਂ ਹੁਣ ਜੇ ਰਸ਼ੀਆ ਨਾਲ ਇੰਡੀਆ ਫਾਈਨੈਂਸ਼ੀਅਲ ਡੀਲ ਕਰ ਰਿਹਾ ਤੇ ਉਹਨਾਂ ਦਾ ਰੂਬਲ ਔਰ ਉਹਨਾਂ ਦਾ ਰੁਪੀਸ ਉਹੀ ਹੋ ਰਿਹਾ। ਈਰਾਨ ਦੇ ਨਾਲ ਵੀ ਉਹਨਾਂ ਦੀ ਕਰੰਸੀ 'ਚ ਡੀਲ ਹੋ ਰਿਹਾ ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਲੋਲੀ ਇਹ ਡਾਲਰ ਨੂੰ ਕਿਲ ਕਰਨ ਦੀ ਲਾਈਨ ਹੈ ਸਾਰੇ ਪਾਸੇ। ਬਿਲਕੁਲ ਜੀ। और फिर इसी तरह हाँ जी बलवीर सिंह जी भी और फिर इसी तरह जी हरमन पन्नू जी भी और सिंह गच्चा जी भी, रणजीत सिंह जी भी और बलिहार सिंह कंग जी भी, नुपा जी भी, रणजीत सिंह जी भी। रणजीत सिंह जी कहते डॉक्टर साहब भारती स्टेट का टाउट सुखी चाल मर गया, सुनिया चढ़दी कला रेडियो वालियां कोलों आप नूं है कोई जानकारी? नहीं जी इस बारे। हाँ जी ठीक है जी, सब का बहुत बहुत शुक्रिया। तो सो इस नाल अपने व्यूज़ को लेने इजाजत है। व्यूअर्स साढ़े प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@tvrefor.tv ते असीं अपना प्रोग्राम लैके फिर दोबारा तुहाडे सामने होवांगे। तद तक ले मैनूं ते अपना सुना गया तो देखते रहो TV 4। बुला दिओ फतेह। वाहिगुरू जी का खालसा वाहिगुरू जी की फतेह। रब रखा।